ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸਲਾਮ ਵਾਲੇਕਮ ਆਦਾਬ ਅਰਜ਼ ਮੈਂ ਤੁਹਾਡੀ ਹੋਸਟ ਹਾਂ ਨੀਲਮ ਕੌਰ ਤੇ ਮੈਂ ਟੀਵੀ ਦੀ ਫੋਰ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਆ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਖਾਲਸਾ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮਨਾ ਸ਼ਾਮਲ ਨੇ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦਾ ਅਹਿਮ ਸ਼ੁਜ਼ਪੁਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ ਸੁਨੱਖੇ ਟੀਵੀ 84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ ਅਸਲਾਮ ਅਲੈਕਮ। ਗੰਗਾ ਜਮਨੀ ਤਹਿਜ਼ੀਬ ਦੇ ਹਿੰਦੂ ਤਵੀਆਂ ਨੂੰ ਨਮੋ ਨਮੇ ਤੇ ਹੋਰ ਸਭ ਵੀਰਾਂ ਭੈਣਾਂ ਨੂੰ ਆਦਾਬ ਅਰਜ਼। ਜੀ ਡਾਕਟਰ ਸਾਹਿਬ ਜੀ ਨੂੰ ਪ੍ਰੋਗਰਾਮ ਸੱਚੋ ਸੱਚ ਵਿੱਚ ਬਹੁਤ ਮਿਹਰਬਾਨੀ ਜੀ ਡਾਕਟਰ ਸਾਹਿਬ। ਅੱਜ 5 ਮਾਰਚ 2026 21 ਫੱਗਣ ਨਾਨਕ ਸ਼ਾਹੀ ਸੰਮਤ 557 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਭ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦਾ ਸੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਐਨ ਕੇਬਲ ਵਰਕਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ। ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤਾਂ ਉਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ ਅੱਜ ਦੀ ਸਪਾਂਸਰਸ਼ਿਪ ਦੇ ਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਐਡਮਿੰਟਨ ਕੈਨੇਡਾ ਤੋਂ ਸਰਦਾਰ ਅਵਤਾਰ ਸਿੰਘ ਜੋਰਾ ਵੱਲੋਂ। ਸੋ ਇਹਨਾਂ ਨੇ ਟੀਵੀ 84 ਦੀ ਵੱਧ ਤੋਂ ਵੱਧ ਸਪੋਰਟ ਕਰਨ ਲਈ ਕਿਹਾ ਔਰ ਖਾਲਿਸਤਾਨ ਦੀ ਪ੍ਰਾਪਤੀ ਦੀ ਅਰਦਾਸ ਕੀਤੀ ਹੈ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਸਰਦਾਰ ਅਵਤਾਰ ਸਿੰਘ ਜੋਰਾ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਔਰ ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਕਾਲ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166619184 ਸੇਵ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਈਮੇਲ ਵੀ ਕਰ ਸਕਦੇ info@tv84.tv ਤੇ। ਸੋ ਵਿਊਅਰਸ ਪਹਿਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਇਰਾਨ ਦੇ ਹਵਾਲੇ ਨਾਲ ਜਿਸ ਤਰ੍ਹਾਂ ਕਿ ਜੰਗ ਜਾਰੀ ਹੈ ਔਰ ਇਹ ਜਿਹੜੀ ਇਹ ਜੰਗ ਹੈ ਇਹ ਕਈ ਹਫ਼ਤਿਆਂ ਤੱਕ ਜਾਰੀ ਵੀ ਰਹਿ ਸਕਦੀ ਹੈ। ਸੋ ਭਾਵੇਂ ਮੈਜੋਰਿਟੀ ਅਮਰੀਕਨ ਇਸ ਜੰਗ ਦੇ ਹੱਕ ਵਿੱਚ ਨਹੀਂ ਹਨ ਪਰ ਅੱਜ ਅਮਰੀਕਨ ਕਾਂਗਰਸ ਨੇ ਈਰਾਨ ਜੰਗ ਨੂੰ ਆਪਣਾ ਸਮਰਥਨ ਦੇ ਦਿੱਤਾ ਹੈ। ਸੋ ਇਹ ਪ੍ਰੈਜ਼ੀਡੈਂਟ ਟਰੰਪ ਦੀ ਵੱਡੀ ਜਿੱਤ ਹੈ ਕਿਉਂਕਿ ਅਮਰੀਕਨ ਸੰਵਿਧਾਨ ਮੁਤਾਬਕ ਯੂਐਸ ਕਾਂਗਰਸ ਨੂੰ ਹੀ ਕਿਸੇ ਮੁਲਕ ਦੇ ਖਿਲਾਫ ਜੰਗ ਦਾ ਐਲਾਨ ਕਰਨ ਦਾ ਹੱਕ ਹੈ। ਸੋ ਦੂਸਰੇ ਪਾਸੇ ਅਮਰੀਕਾ ਦੀਆਂ 24 ਸਟੇਟਾਂ ਨੇ ਟਰੰਪ ਵੱਲੋਂ ਲਾਏ ਵਾਧੂ 10% ਟੈਰਿਫ ਦੇ ਖਿਲਾਫ ਅਦਾਲਤ ਵਿੱਚ ਮੁਕੱਦਮਾ ਜਿਹੜਾ ਦਾਇਰ ਕੀਤਾ ਅਤੇ ਇਸ ਟੈਰਿਫ ਨੂੰ ਸੁਪਰੀਮ ਕੋਰਟ ਦੇ ਫੈਸਲੇ ਦੀ ਉਲੰਘਣਾ ਦੱਸਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਕੈਨੇਡਾ ਦੀ ਐਲਬਰਟਾ ਸਟੇਟ ਵਿੱਚ ਐਡਮਿੰਟਨ ਸ਼ਹਿਰ ਵਿੱਚ ਨਿਵਾਸ ਕਰ ਰਹੇ ਆਪਣੇ ਵੀਰ ਸਰ ਅਵਤਾਰ ਸਿੰਘ ਉਹਨਾਂ ਦੇ ਸਮੁੱਚੇ ਪਰਿਵਾਰ ਦਾ ਸ਼ੁਕਰੀਆ ਅਦਾ ਕਰਦੇ ਹਾਂ। ਅੱਛਾ, ਬਹੁਤ ਪਿਆਰਾ ਪਰਿਵਾਰ ਹੈ। ਜਦੋਂ ਪਿਛਲੇ ਵਰ੍ਹੇ 'ਚ ਐਡਮਿੰਟਨ ਜਾਣ ਦਾ ਸਬੱਬ ਹੋਇਆ ਤੇ ਸਮੁੱਚੇ ਪਰਿਵਾਰ ਦੇ ਦੀਦਾਰ ਹੋਏ। ਗੁਰੂ ਪਿਆਰ 'ਚ ਵੀ ਸਰਸ਼ਾਰ ਨੇ ਔਰ ਕੌਮੀ ਕਰ ਖਾਲਿਸਤਾਨ ਲਈ ਬਿਲਕੁਲ ਕਲੈਰਿਟੀ ਦੇ ਨਾਲ ਜਿਹੜੀਆਂ ਤਬਦੀਲੀਆਂ ਡੇ ਟੂ ਡੇ ਹੁੰਦੀਆਂ ਨੇ ਉਹਨਾਂ ਦੇ ਉੱਤੇ ਨਜ਼ਰ ਰੱਖਦੇ ਨੇ। ਇਸ ਗੱਲ ਦੀ ਵੀ ਮੈਨੂੰ ਖੁਸ਼ੀ ਹੁੰਦੀ ਹੈ ਵੀ ਇਹ ਠੀਕ ਹੈ। ਜਿਵੇਂ ਬੀਤੇ ਕੱਲ੍ਹ ਇੱਕ ਬੜੇ ਸਿਆਣੇ ਸੱਜਣ ਦੇ ਨਾਲ ਗੱਲਬਾਤ ਹੋ ਰਹੀ ਸੀ ਤੇ ਉਹ ਬਹੁਤ ਫਿਕਰ ਦਾ ਇਜ਼ਹਾਰ ਕਰ ਰਹੇ ਸੀ ਕਿ ਜਦੋਂ ਪੰਜਾਬ ਵੱਲ ਦੇਖੀਦਾ ਤੇ ਸਮੱਸਿਆਵਾਂ ਹੀ ਸਮੱਸਿਆਵਾਂ ਨਜ਼ਰ ਆਉਂਦੀਆਂ ਵੀ ਸਾਡਾ ਕਿੰਨਾ ਵੱਡਾ ਹਿੱਸਾ ਉਹਨਾਂ ਨੇ ਕੋਈ ਸਾਧ ਬਾਬਿਆਂ ਦੇ ਨਾਲ ਜੋੜ ਲਿਆ। ਹਜ਼ਾਰਾਂ ਦੀ ਗਿਣਤੀ 'ਚ ਹੁਣ ਨਕਲੀ ਨਿਹੰਗ ਬਣਾ ਕੇ ਜਿਹੜੇ ਨੇ ਉਹਨਾਂ ਤੋਂ ਜੋ ਉੱਥੇ ਕ੍ਰਾਈਮ ਕਰਵਾਇਆ ਜਾ ਰਿਹਾ। ਅੱਜ ਦੀ ਖਬਰ ਹੀ ਮੇਨ ਸ਼ਾਇਦ ਗੁਰਦਾਸਪੁਰ ਡਿਸਟ੍ਰਿਕਟ ਦੀ ਸੀ ਕਿ ਵੀ 5 ਨਿਹੰਗ ਬਾਣੇ ਦੇ ਵਿੱਚ ਲੁਟੇਰੇ ਇੱਕ ਜਿਹੜੇ ਨੇ ਜਿਹੜਾ ਜਿਊਲਰ ਹੈ ਸੁਨਿਆਰ ਸਿੱਖ ਨਾਂ ਹੈ ਸਿੱਖ ਪਰਿਵਾਰ ਹੈ ਉਹਨਾਂ ਦਾ ਨੌਕਰ ਬਾਹਰ ਜਿਹੜਾ ਹੈ ਉਹ ਕਾਰ ਧੋ ਰਿਹਾ ਸੀ ਤੇ ਉਹ ਨਿਹੰਗ ਆਏ ਔਰ ਉਹਨਾਂ ਨੇ ਕਿਹਾ ਕਿ ਜੀ ਅਸੀਂ ਤੁਹਾਡੇ ਸਾਰ ਸਾਹਿਬ ਨਾਲ ਥੋੜ੍ਹੀ ਧਾਰਮਿਕ ਗੁਫ਼ਤਗੂ ਕਰਨੀ ਹੈ। ਅੰਦਰ ਬੜੇ ਉਹਨਾਂ ਨੇ ਅੰਦਰੋਂ ਬੰਦ ਕਰ ਲਿਆ ਉਹਨਾਂ ਨੂੰ ਵੀ ਬੰਨ੍ਹ ਲਿਆ ਘਰ ਵਾਲੀ ਨੂੰ ਵੀ ਉਹਨੂੰ ਕਿਹਾ ਚਾਬੀਆਂ ਦਿਓ ਵੀ ਕਿੱਥੇ ਹੈ ਤੁਹਾਡਾ ਕੈਸ਼ ਔਰ ਗੋਲਡ ਜੋ ਪਤਾ ਨਹੀਂ ਕਿੰਨੇ ਕਰੋੜ ਦਾ ਲੈ ਕੇ ਉਹ ਫਰਾਰ ਹੋ ਗਏ। ਦੇਖੋ ਔਰ ਉਹ 200 ਯਾਰਡ ਦੇ ਉੱਤੇ ਐਸਪੀ ਦਾ ਰੈਜ਼ੀਡੈਂਸ ਹੈ ਔਰ ਬਿਲਕੁਲ ਪੋਸ਼ ਇਲਾਕਾ ਹੈ। ਕਹਿਣ ਦਾ ਮਤਲਬ ਇਹ ਹੈ ਵੀ ਇਹ ਵਾਰਦਾਤਾਂ ਔਰ ਕੁਛ ਤੁਹਾਨੂੰ ਇਸ ਕਿਸਮ ਦੇ ਬਾਣੇ 'ਚ ਗਲ 'ਚ ਮਾੜਾ ਪਾਈ ਹੈ ਮੱਥੇ ਤੇ ਤਿਲਕ ਲਾਇਆ ਹੈ ਤੇ ਉਹ ਆਪਣੇ ਆਪ ਨੂੰ ਸਨਾਤਨੀ ਕਰਕੇ ਤੇ ਕੁਛ ਹੋਰ ਜਿਹੜੀਆਂ ਨੇ ਮਤਲਬ ਜਿਹੜਾ
ਗੁਰੂ ਕੀਆਂ ਲਾਡਲੀਆਂ ਫੌਜਾਂ ਕਰਕੇ ਨਿਹੰਗ ਬਾਣੇ ਦਾ ਸਤਿਕਾਰ ਸੀ ਔਰ ਜਿਹੜਾ ਇਤਿਹਾਸ ਦੇ ਵਿੱਚ ਵੱਡਾ ਯੋਗਦਾਨ ਹੈ ਉਸ ਨੂੰ ਵੀ ਇਸ ਹਵਾਲੇ ਦੇ ਨਾਲ ਜਿਹੜਾ ਹੈ ਉਹ ਕੀਤਾ ਜਾ ਰਿਹਾ। ਫਿਰ ਦੂਸਰੇ ਪੱਖ ਅਸੀਂ ਦੇਖਦੇ ਹਾਂ ਹੁਣ ਇੱਕ ਜਿਹੜੀ ਬੀਬੀ, ਜਿਸ ਨੂੰ ਬੀਬੀ ਕਹਿਣਾ ਵੀ ਕਿਉਂਕਿ ਹੁਣ ਅਸੀਂ ਸ਼ਾਇਸਤਗੀ ਦੀ ਲੈਂਗੁਏਜ ਇਸਤੇਮਾਲ ਕਰਨਾ ਚਾਹੁੰਦੇ ਹਾਂ, ਜਿਹਦੇ ਰਾਹੀਂ ਕਿੰਨਾ ਜਿਹੜਾ ਸਿੱਖ ਯੋਧਿਆਂ ਦੇ ਖਿਲਾਫ, ਸੰਤਾਂ ਦੇ ਖਿਲਾਫ, ਖਾਲਿਸਤਾਨੀ ਐਕਟਿਵਿਸਟ ਦੇ ਖਿਲਾਫ ਔਰ ਅਦਰਵਾਈਜ਼ ਵੀ ਜਿਸ ਕਿਸਮ ਦੀ ਵਲਗੈਰਿਟੀ ਉਹ ਕਰਦੀ ਰਹੀ ਹੈ। ਹੁਣ ਕੁਝ ਹਫ਼ਤਿਆਂ ਤੋਂ ਉਹ ਰਾਧਾ ਸਵਾਮੀ ਗੁਰਿੰਦਰ ਢਿੱਲੋਂ ਦੇ ਖਿਲਾਫ ਉਹਨੇ ਪੂਰਾ ਮੋਰਚਾ ਖੋਲ੍ਹਿਆ ਹੋਇਆ ਸੀ ਔਰ ਅਫਸੋਸ ਇਹ ਹੁੰਦਾ ਵੀ ਆਪਣੇ ਹੀ ਲੋਕ ਬਹੁਤ ਵਾਰੀ ਉਸ ਨੂੰ ਅੱਗੋਂ ਸ਼ੇਅਰ ਕਰਕੇ ਜਿਹੜੀ ਉਹਨਾਂ ਦੀ ਦਾ ਵੋਲਿਊਮ ਹੈ ਉਹਨੂੰ ਵਧਾ ਰਹੇ ਹੁੰਦੇ ਨੇ। ਉਸ ਦਾ ਜਿਹੜਾ ਉਹ ਮਰਡਰ ਹੋਇਆ ਕੈਨੇਡਾ ਦੇ ਵਿੱਚ, ਜਿੱਥੇ ਵੀ ਉਹ ਰਹਿੰਦੀ ਸੀ। ਹੁਣ ਉਸ ਨੂੰ ਲੈ ਕੇ ਹਾਲਾਂ ਜਦੋਂ ਅੱਜ ਦੀ ਖਬਰ ਦੇ ਬਾਰੇ ਬਹੁਤਿਆਂ ਨੇ ਕਮੈਂਟ ਜਾਣਨਾ ਚਾਹਿਆ, ਮੈਂ ਕਿਹਾ ਵੀ ਇਹ ਇਹਨਾਂ ਦੀਆਂ ਹੀ ਕ੍ਰੀਏਸ਼ਨਸ ਹੁੰਦੀਆਂ ਨੇ। ਪਹਿਲਾਂ ਉਹਨਾਂ ਨੇ ਪੂਰਾ ਖੁੱਲ੍ਹ ਕੇ ਇਸਤੇਮਾਲ ਕੀਤਾ ਸਾਰੇ ਸਿੱਖਾਂ ਨੂੰ ਬਦਨਾਮ ਕਰ, ਤੁਸੀਂ ਕਿਸੇ ਨਾਲ ਸੋਸ਼ਲ ਮੀਡੀਆ 'ਤੇ ਕੀ ਕਰ ਸਕਦੇ ਹੋ। ਫਿਰ ਮੈਂ ਕਿਹਾ ਵੀ ਜਦੋਂ ਇਹ ਹੁੰਦਾ ਹੈ ਵੀ ਕੁੱਤਾ ਤੁਸੀਂ ਦੂਸਰਿਆਂ ਨੂੰ ਹਲਕਾ ਕੇ ਦੂਸਰਿਆਂ ਦੀ ਲੱਤ ਤਾਂ ਜਦੋਂ ਤੱਕ ਫੜ ਰਿਹਾ ਹੁੰਦਾ ਤੱਕ ਠੀਕ ਹੁੰਦਾ, ਉਦੋਂ ਮਾਲਕ ਦੀ ਲੱਤ ਫੜ ਲਿਆ ਉਦੋਂ ਲੱਗਦਾ ਵੀ ਇਹਨੂੰ ਹੁਣ ਪੁੱਟ ਹਿਮ ਟੂ ਸਲੀਪ। ਸੋ ਜਦੋਂ ਉਹਨਾਂ ਨੇ ਦੇਖਿਆ ਵੀ ਏਜੰਸੀਆਂ ਨੇ ਉਹਨਾਂ ਨੂੰ ਖੜਾ ਕੀਤਾ ਹੈ ਰਾਧਾ ਸਵਾਮੀ ਉਹਨੂੰ ਢਿੱਲੋਂ ਨੂੰ, ਤੇ ਇਹ ਮੈਂ ਕਿਹਾ ਇਹਨੂੰ ਚੈੱਕ ਚੁੱਕ ਨਹੀਂ ਮਿਲਿਆ ਹੋਣਾ ਪ੍ਰੋਪਰਲੀ, ਉਹਨਾਂ ਨੇ ਐਲੀਮੀਨੇਟ। ਔਰ ਤੁਸੀਂ ਦੇਖੋਗੇ ਵੀ ਸਾਰਾ ਮੀਡੀਆ ਲੱਗਾ ਹੋਇਆ ਕਿ ਜੀ ਅੱਤਵਾਦੀ ਖਾਲਿਸਤਾਨੀਆਂ ਨੇ ਇਹ ਕਰਤਾ ਤੇ ਉਹ ਕਰਤਾ, ਹਾਂਜੀ ਚਾਕੂ ਦੇ ਨਾਲ ਵਾਰ ਕਰਕੇ। ਤੇ ਸੋ ਕਹਿਣ ਦਾ ਮਤਲਬ ਇਹ ਹੈ ਵੀ ਡਿਸਟਰੈਕਸ਼ਨਸ, ਉਹ ਸੱਜਣ ਇਹ ਫਿਕਰਮੰਦੀ ਦਾ ਇਜ਼ਹਾਰ ਕਰ ਰਹੇ ਸੀ ਕਿ ਵੀ ਮੁੱਖ ਧਾਰਾ ਦੇ ਵਿੱਚ ਜੇ ਇਹੀ ਹਾਲ ਪਾਰਟੀਆਂ ਦਾ ਕਿ ਵੀ ਇੰਨਾ ਵੱਡਾ ਇੰਡੀਅਨ ਸਟੇਟ ਨੇ ਜਿਹੜਾ ਉਹ ਟਰਾਂਸਨੈਸ਼ਨਲ ਰਿਪਰੈਸ਼ਨ ਕੀਤਾ ਹੈ, ਕੈਨੇਡਾ 'ਚ ਉਹਦੀ ਚਰਚਾ ਹੋ ਰਹੀ ਹੈ, ਸਬੂਤ ਨੇ ਵੀ ਆਪਣੇ ਪੰਜਾਬ 'ਚੋਂ ਜਿਹੜੀ ਰਿਪਰੈਜ਼ੈਂਟ ਜਿਹੜੀ ਸਿੱਖਾਂ ਦੀ ਸਟੇਟ ਹੈ ਜਿੱਥੇ ਖਾਲਿਸਤਾਨ ਬਣਾਉਣਾ ਹੈ, ਉਹਨਾਂ 'ਚ ਕਿਸੇ ਲਈ ਈਵਨ ਹਾਂ ਦਾ ਨਾਰਾ ਮਾਰਨ ਦੀ ਹਿੰਮਤ ਵੀ ਨਹੀਂ ਹੈ। ਸੋ ਮਲਟੀਪਲ ਚੈਲੰਜਸ ਨੇ। ਸੋ ਸਰ ਅਵਤਾਰ ਸਿੰਘ ਜਿੱਥੇ ਹੋਰ ਬਹੁਤ ਸਾਰੀਆਂ ਚੀਜ਼ਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਨੇ, ਜਿਵੇਂ ਉਹਨਾਂ ਦਾ ਜਦੋਂ ਉਹਨਾਂ ਨਾਲ ਅੱਜ ਗੁਫ਼ਤਗੂ ਵੀ ਹੋਈ ਤਾਂ ਉਹਨਾਂ ਦਾ ਕਹਿਣਾ ਸੀ ਵੀ ਸਾਨੂੰ ਜਿਹੜੀ ਇਹ ਈਰਾਨ ਦੇ ਵਿੱਚ ਚੱਲ ਰਹੀ ਜੰਗ ਜਾਂ ਦੂਜੀ ਹੈ, ਸਾਡੇ ਚਿਹਰੇ ਮੋਹਰੇ ਜਿਹੜੇ ਨੇ ਇਹ ਨਜ਼ਰ ਨਹੀਂ ਆਉਣੇ ਚਾਹੀਦੇ, ਜਿਵੇਂ ਕੋਈ ਸੇਵਾ ਦੇ ਨਾਂ ਥੱਲੇ ਕੋਈ ਹੋਰ, ਕਿ ਵੀ ਅਸੀਂ ਇਸ ਸਾਰੇ ਦਾ ਹਿੱਸਾ ਨਾ ਬਣੀਏ, ਕਿਉਂਕਿ ਸਾਡਾ ਆਪਣਾ ਜਿਹੜਾ ਫੋਕਸ ਆ ਉਹ ਰਹਿਣਾ ਚਾਹੀਦਾ ਜਿਹੜਾ ਕੌਮੀ ਘਰ ਖਾਲਿਸਤਾਨ ਦੇ ਲਈ ਹੈ ਜਿਹੜੀ ਠੀਕ। ਲੇਕਿਨ ਇੱਕ ਇਸ਼ੂ ਜਿਹਦੇ ਤੇ ਪਿਛਲੀ ਵਾਰ ਵੀ ਜਦੋਂ ਉਹਨਾਂ ਵੱਲੋਂ ਸਪਾਂਸਰਸ਼ਿਪ ਅਸੀਂ ਕੀਤੀ ਸੀ, ਉਹਨਾਂ ਦਾ ਐਮਫੈਸਿਸ ਹੁੰਦਾ ਹੈ ਕਿ ਸਾਡੇ ਛੋਟੇ ਹੋ ਰਹੇ ਪਰਿਵਾਰ, ਸਾਡੀ ਘਟ ਰਹੀ ਆਬਾਦੀ, ਛੋਟੇ ਬੱਚੇ ਜਿਹੜੇ ਘੱਟ ਬੱਚੇ, ਨਤੀਜੇ ਰਿਸ਼ਤੇ ਲੱਭਣ 'ਚ ਵੀ ਦਿੱਕਤ, ਓਵਰਆਲ ਡਿਵਿੰਡਲਿੰਗ ਆਫ ਦਾ ਪਾਪੂਲੇਸ਼ਨ। ਔਰ ਦੂਸਰਾ ਤੇ ਮੈਨੂੰ ਇਹ ਲੱਗਾ ਕਿ ਵੀ ਕਿਉਂਕਿ ਪਿਛਲੇ ਪੀਰੀਅਡ 'ਚ ਇਸ ਮੁੱਦੇ ਦੇ ਉੱਤੇ ਐਕਟਿੰਗ ਜਥੇਦਾਰ ਕੁਲਦੀਪ ਸਿੰਘ ਗੜਗਾਜ ਅਕਾਲ ਤਖਤ ਦੇ, ਉਹਨਾਂ ਨੇ ਵੀ ਜਿਹੜਾ ਉਹ ਅਪੀਲ ਕੀਤੀ ਹੈ, ਹੋਰ ਵੀ ਇਸ ਤੇ ਆਸਪੈਕਟ ਨੇ, ਤਾਂ ਮੈਨੂੰ ਲੱਗਾ ਵੀ ਇਸ ਦੇ ਉੱਤੇ ਅਸੀਂ ਜਿਹੜਾ ਇੱਕ ਫੁੱਲ ਫਲੈਜ ਸੈਗਮੈਂਟ ਅੱਜ ਕਰੀਏ, ਉਹ ਅਸੀਂ ਬਾਅਦ ਦੇ ਵਿੱਚ ਡਿਸਕਸ ਕਰਾਂਗੇ। ਪਰ ਕਿਉਂਕਿ ਅੱਜ ਦੀ ਸਪਾਂਸਰਸ਼ਿਪ ਸਰ ਸਾਹਿਬ ਵੱਲੋਂ ਹੈ, ਅਸੀਂ ਉਹਨਾਂ ਦਾ ਸ਼ੁਕਰੀਆ ਅਦਾ ਕਰਦੇ ਹਾਂ। ਦੂਸਰਾ, ਜਿਵੇਂ ਅਸੀਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਹੁਣ ਸਾਡੇ ਦੋਵੇਂ ਚੈਨਲ TV 84 ਮੇਨ ਚੈਨਲ ਜਿਹਦੇ ਤੇ 2,91,000 ਸਬਸਕ੍ਰਾਈਬਰ ਹੈ ਔਰ ਜਿਹੜਾ ਜਿਸ ਦੀ ਆਊਟਰੀਚ ਗਲੋਬਲ ਹੈ, ਪਰ ਕਿਉਂਕਿ ਇਸ ਨੂੰ ਪੰਜਾਬ ਇੰਡੀਆ ਦੇ ਵਿੱਚ ਰਿਸਟ੍ਰਿਕਟ ਕਰ ਦਿੱਤਾ ਗਿਆ ਹੈ, ਇਸ ਲਈ ਜਿਹੜਾ TV 84 USA ਜਿਸ ਦੇ ਉੱਤੇ ਮੇਨ ਸਟ੍ਰੀਮ ਦੀ ਹੀ ਜਿਹੜੀ ਹੈ ਉਹ ਸਟ੍ਰੀਮ ਜਾਂਦੀ ਹੈ, ਟੈਲੀਕਾਸਟ ਹੁੰਦਾ ਹੈ, ਇਹ ਪੰਜਾਬ ਔਰ ਬਾਕੀ ਥਾਵਾਂ 'ਤੇ ਵੀ ਦੇਖਿਆ ਜਾਂਦਾ ਹੈ। ਔਰ ਅਸੀਂ ਜਿਹੜੇ ਵੀ, ਕਿਉਂਕਿ ਪੰਜਾਬ 'ਚ ਇੱਕਦਮ ਇੱਕ ਬਹੁਤ ਸਾਰਿਆਂ ਨੂੰ ਸ਼ੌਕ ਸੀ ਜਦੋਂ ਇਹ ਬਿਲਕੁਲ ਚੈਨਲ ਆਉਣਾ ਬੰਦ ਹੋਇਆ, ਸੋ ਵਰਡ ਆਫ ਦਾ ਮਾਊਥ ਵੀ ਇੰਪੋਰਟੈਂਟ ਹੁੰਦਾ ਹੈ ਕਿ ਭਾਈ ਇਹ ਵੱਧ ਤੋਂ ਵੱਧ। ਹੁਣ ਕੱਲ ਵੀ ਸਾਨੂੰ ਪੰਜਾਬ ਤੋਂ ਇੱਕ ਵੀਰ TV 84 USA ਦੇ ਦੇਖ ਰਹੇ ਸੀ, ਹਾਲਾਂਕਿ ਸਾਡੇ ਲਈ ਥੋੜਾ ਇਨਕਨਵੀਨੀਅੰਟ ਵੀ ਹੁੰਦਾ ਹੈ, ਵਿਊਅਰ ਸਾਡੇ ਡਿਵਾਈਡ ਵੀ ਹੋਏ ਨੇ, ਪਰ ਸਾਨੂੰ ਫਿਰ ਵੀ ਲੱਗਦਾ ਹੈ ਕਿ ਬਈ ਜੇ ਇਸ ਹਵਾਲੇ ਨਾਲ ਪੰਜਾਬ ਦੇ ਜਾਂ ਭਾਰਤ ਵਿਚਲੇ ਸਾਡੇ ਜਿਹੜੇ ਵਿਊਅਰ ਨੇ ਉਹਨਾਂ ਤੱਕ ਪਹੁੰਚਦਾ ਤੇ ਅਸੀਂ ਇਸ ਨੂੰ ਜਿਹੜਾ ਹੈ ਉਹ ਇਵੇਂ ਹੀ ਜਾਰੀ ਰੱਖਾਂਗੇ। ਸੋ ਇਸ ਨੂੰ ਵੱਧ ਤੋਂ ਵੱਧ ਫਾਰਵਰਡ ਵੀ ਕਰੋ ਔਰ ਇਹ ਵਰਡ ਆਫ ਦਾ ਮਾਊਥ ਵੀ ਰਾਹੀਂ ਵੀ ਸਪਰੈਡ ਕਰੋ ਕਿ ਭਾਈ TV 84 USA ਰਾਹੀਂ ਜਿਹੜਾ ਹੈ ਇਸ ਨੂੰ ਦੇਖਿਆ ਜਾ ਸਕਦਾ। ਬਾਕੀ ਅਸੀਂ ਆਪਣੇ ਉਹਨਾਂ ਸਾਰੇ ਹੀ ਵਿਊਅਰਸ ਦਾ, ਕਿਉਂਕਿ ਇਹਨਾਂ ਪਿਛਲੇ 5-6 ਦਿਨਾਂ ਦਾ ਜਦੋਂ ਤੋਂ ਵੀਕਐਂਡ ਸੈਚਰਡੇ ਮਾਰਨਿੰਗ
ਪਹਿਲਾ ਅਟੈਕ ਇਜ਼ਰਾਈਲ ਨੇ ਕੀਤਾ, ਫਿਰ ਅਮਰੀਕਾ ਨੇ ਫੋਲੋ ਕੀਤਾ ਈਰਾਨ ਦੇ ਉੱਤੇ ਔਰ ਪਹਿਲੇ ਝਟਕੇ ਦੇ ਵਿੱਚ ਹੀ ਜਿਹੜਾ ਖਮੀਨੀ ਔਰ ਉਹਨਾਂ ਦੇ ਫੌਜ ਦੇ ਜਰਨੈਲ ਔਰ ਐਡਵਾਈਜ਼ਰ ਔਰ ਦੂਜੇ ਬਹੁਤ ਸਾਰੇ ਮਾਰੇ ਗਏ। ਉਸ ਤੋਂ ਬਾਅਦ ਇਸ ਦਾ ਸਪਰੈਡ ਆਊਟ 6ਵਾਂ-7ਵਾਂ ਦਿਨ ਔਰ ਇਹ ਬਰਾਬਰ ਦੇਖੋ ਜਿਹੜੀ ਨੋ ਮੈਟਰ ਕਿੰਨੀਆਂ ਵੀ ਇੰਟੈਲੀਜੈਂਸ ਏਜੰਸੀਆਂ ਸਤਰਕ ਹੋਣ, ਪ੍ਰੋਫੈਸ਼ਨਲ ਹੋਣ, ਉਹਨਾਂ ਦੇ ਕੋਲ ਜਾਣਕਾਰੀ ਹੋਏ ਵੀ ਉਹਨਾਂ ਨੇ ਕੀ ਕਰਨਾ ਹੈ, ਲੇਕਿਨ ਜੰਗ ਹੁੰਦੀ ਹੈ ਔਰ ਜਿਹਦੇ 'ਚ ਅਨਐਕਸਪੈਕਟਡ ਫੈਕਟਰ ਉਹ ਕਦੇ ਵੈਦਰ ਹੋ ਜਾਂਦਾ, ਮੌਸਮ ਆ ਗਿਆ, ਕਦੇ ਕੁਛ ਐਸਾ ਵਾਪਰ ਗਿਆ। ਹੁਣ ਬਹੁਤ ਵਾਰ ਅਸੀਂ ਬੀਤੀਆਂ ਜੰਗਾਂ ਦਾ ਵੀ ਜਦੋਂ ਦੇਖਦੇ ਹਾਂ ਕਿ ਵੀ ਉਹ ਭਾਰਤ ਦੇ ਵਿੱਚ ਤਾਂ ਇਹ ਆਮ ਸੀ, ਜਿਹੜੇ ਹਮਲਾਵਰ ਜਾਂ ਦੂਜੇ ਆਏ ਉਹਨਾਂ ਨੇ ਜਦੋਂ ਟਾਰਗੇਟ ਕੀਤਾ, ਜਿਹੜਾ ਮੇਨ ਜਿਹੜਾ ਕਮਾਂਡਰ ਹੈ ਜਾਂ ਦੂਜਾ, ਜਦੋਂ ਉਹ ਘੋੜੇ ਤੋਂ ਸੁੱਟ ਲਿਆ ਥੱਲੇ ਤੇ ਬਾਕੀ ਫੌਜ ਇਹੀ ਦੇਖਦੀ ਸੀ ਵੀ ਕਮਾਂਡਰ ਉਹ ਆਪੇ ਹੀ ਦੌੜ ਜਾਂਦੇ ਸੀ। ਫਿਰ ਕਿਤੇ ਜਿਹੜੇ ਨੇ ਹਾਥੀਆਂ ਦੇ ਉੱਤੇ ਭਾਰਤੀ ਫੌਜ ਦੂਜੀ ਤੀਜੀ ਹੋਣੀ ਤੇ ਜਿਉਂ ਹੀ ਕੋਈ ਧਮਾਕਾ ਹੋਇਆ, ਕਿਉਂਕਿ ਤੋਪਖਾਨਾ ਉਦੋਂ ਪਹਿਲੀ ਵਾਰੀ ਬਾਬਰ ਲੈ ਕੇ ਆਇਆ, ਉਹਦੀ ਤੁਬਕ ਔਰ ਜਿਹੜਾ ਤੋਪ ਹੈ ਤਬਰ, ਤੇ ਉਹ ਹਾਥੀਆਂ ਨੇ ਜਾਂ ਦੂਜਿਆਂ ਨੇ ਕਦੇ ਆਵਾਜ਼ ਹੀ ਨਹੀਂ ਸੀ ਸੁਣੀ ਹੋਈ ਧਮਾਕੇ ਦੀ, ਉਹ ਊਂ ਹੀ ਪੁੱਠੇ ਨੂੰ ਘੁੰਮ ਗਏ, ਆਪਣੀਆਂ ਫੌਜਾਂ ਨੇ ਉਹਨਾਂ ਨੇ ਲੱਤਾਂ ਥੱਲੇ ਦੜਨਾ ਸ਼ੁਰੂ ਕਰ ਦਿੱਤਾ। ਸੋ ਇਹ ਫੈਕਟਰ, ਹਾਲਾਂ ਉਹਨਾਂ ਦੀ ਉਹਦੇ ਕੋਲ 10,000 ਨਹੀਂ ਹੋਣੇ ਫੌਜੀ, ਇਧਰ ਲੱਖ ਫੌਜ ਸੀ, ਬੜੇ ਬੜੇ ਹਾਥੀ ਦੂਜੇ ਤੀਜੇ। ਸੋ ਜੰਗ ਹੁੰਦਾ, ਉਹ ਕਿਹੜਾ ਰੁਖ ਅਖਤਿਆਰ ਕਰੇ। ਸੋ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਿਹੜਾ ਪਹਿਲਾ ਸਰਪ੍ਰਾਈਜ਼ ਐਲੀਮੈਂਟ ਵੈਸਟਰਨ ਵਰਲਡ ਲਈ in general ਔਰ ਅਮਰੀਕਾ ਔਰ ਸ਼ਾਇਦ ਇਜ਼ਰਾਈਲ ਲਈ ਵੀ in particular ਉਹ ਇਹ ਸੀ ਕਿ ਵੀ ਈਰਾਨ ਨੇ ਪਹਿਲੇ ਹੀ ਦਿਨਾਂ ਦੇ ਵਿੱਚ ਸਾਰੇ ਹੀ ਫਰੰਟ ਖੋਲ੍ਹ ਦਿੱਤੇ ਔਰ ਜਿਹੜੀਆਂ ਖਲੀਜ ਦੀਆਂ ਸਟੇਟਸ ਨੇ, ਜਿਹੜੀਆਂ ਗਲਫ ਦੀਆਂ, ਉਹਨਾਂ ਦੇ ਸਮੇਤ UAE ਦੇ ਸਮੇਤ, ਕਤਰ ਦੇ ਸਮੇਤ, ਸਾਊਦੀ ਅਰੇਬੀਆ ਦੇ, ਉਹਨਾਂ ਦੇ ਜਿਹੜੇ ਇਕਨੋਮਿਕਲ ਵੀ, ਏਅਰਪੋਰਟ ਵੀ, ਔਰ ਜ਼ਾਹਰ ਹੈ ਕਿ ਅਮਰੀਕਾ ਦੇ ਜਿਹੜੇ ਫੌਜੀ ਬੇਸ ਸੀ ਉਹਨਾਂ ਨੂੰ ਵੀ ਉਹਨਾਂ ਨੇ ਲਿਆ ਔਰ ਨਤੀਜਾ ਵੀ ਉਹ ਜਿਹੜੇ ਉਹਨਾਂ ਨੇ ਅਮਰੀਕਨ ਨੂੰ ਫੌਜ ਨੂੰ ਥਾਂ ਦਿੱਤੀਆਂ ਸੀ ਵੀ ਸਾਨੂੰ ਮਹਿਫੂਜ਼ ਕਰਨਗੇ, ਉਹ ਬਿਲਕੁਲ ਜਿਹੜੀ ਆ ਉਹ ਇਕੁਏਸ਼ਨ ਹੀ ਬਦਲ ਗਈ। ਹੁਣ ਇਸ ਫੈਕਟਰ ਨੇ ਜ਼ਾਹਰ ਹੈ ਵੀ ਹੁਣ ਸੇਫਲੀ ਜਿਹੜੇ ਪੈਸੇਂਜਰ ਸੀ ਉਹ ਜਿਹੜੇ ਨੇ ਉਹਨਾਂ ਨੂੰ ਕਿਵੇਂ ਕੱਢਿਆ ਜਾਏ। ਔਰ ਹੁਣ ਚੱਲ ਇਹ ਰਿਹਾ ਵੀ ਅਮਰੀਕਨ ਵੀ ਕਿੰਨੇ ਉਹ ਜਿਹੜੇ ਲੋਕ ਉਹਨਾਂ ਮੁਲਕਾਂ ਦੇ ਵਿੱਚ ਕਾਰੋਬਾਰ ਵਿਹਾਰ ਦੂਜੇ ਤੀਜੇ ਕਰਦੇ ਨੇ, ਉਹਨਾਂ 'ਚ ਵੀ ਹਫੜਾ ਦਫੜੀ ਹੈ। ਯੂਰਪੀਅਨ ਜਿਹੜੇ ਕੋਈ ਟੂਰਿਸਟ ਗਏ ਸੀ ਜਾਂ ਦੂਜੇ ਫਲਾਈਟਸ ਲਿਮਿਟਡ ਹੋ ਗਏ ਹੈ। ਔਰ ਇੰਡੀਅਨ ਕਾਂਟੈਕਸ ਦੇ ਵਿੱਚ ਤਾਂ ਉੱਥੇ ਇਸ ਕਿਸਮ ਦਾ, ਕਿਉਂਕਿ ਲਗਭਗ ਇੱਕ ਅੰਦਾਜ਼ੇ ਮੁਤਾਬਕ 10 ਮਿਲੀਅਨ 1 ਕਰੋੜ ਜਿਹੜਾ ਹਿੰਦੁਸਤਾਨੀ ਹੈ ਉਹ ਸਾਊਦੀ ਅਰੇਬੀਆ ਤੋਂ ਲੈ ਕੇ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਕੰਮ ਕਰਦਾ ਔਰ ਉਹਨਾਂ ਦਾ ਭਾਰਤ ਦੀ ਇਕੋਨਮੀ ਦੇ ਵਿੱਚ ਵੀ ਇੱਕ ਵੱਡਾ ਯੋਗਦਾਨ ਉਹਨਾਂ ਦਾ, ਜਿਨ੍ਹਾਂ 'ਚ ਕਾਫੀ ਕੇਰਲਾ ਦੇ ਬਹੁਤ ਸਾਰੇ ਲੋਕ ਨੇ, ਤਾਮਿਲ ਮੂਲ ਦੇ ਲੋਕ ਨੇ, ਪੰਜਾਬੀ ਵੀ ਨੇ, ਲੇਕਿਨ ਬਹੁਤ ਵੱਡਾ ਨੰਬਰ ਜਿਹੜਾ ਉਹ ਸਾਊਥ ਔਰ ਦੂਸਰਿਆਂ ਦਾ ਹੈਗਾ। ਹੁਣ ਇਹ ਆਪਣੇ ਥਾਂ ਚੱਲ ਰਿਹਾ। ਇੱਧਰੋਂ ਜਿਵੇਂ ਕੱਲ੍ਹ ਅਸੀਂ ਜ਼ਿਕਰ ਕੀਤਾ ਸੀ ਔਰ ਇਹ ਅਮਰੀਕਨ ਸਪੋਕਸਪਰਸਨ ਨੇ ਦਾਅਵਾ ਕੀਤਾ ਸੀ ਕਿ 2000 ਟਿਕਾਣਿਆਂ ਦੇ ਉੱਤੇ ਜਿਹੜਾ ਹੈ ਉਹ ਅਮਰੀਕਾ ਔਰ ਇਜ਼ਰਾਈਲ ਦੀਆਂ ਫੌਜਾਂ ਨੇ ਜਿਹੜੀ ਹੈ ਉਹ ਬੰਬਾਰੀ ਕੀਤੀ ਹੈ, ਉਹਨਾਂ ਦੀ 에ਅਰ ਫੋਰਸ ਇਸਤੇਮਾਲ ਹੋ ਰਹੀ ਹੈ। ਹੁਣ 2000 ਬਹੁਤ ਵੱਡਾ, ਇਹਨਾਂ 24 ਘੰਟਿਆਂ ਦੇ ਵਿੱਚ ਵੀ ਅਸੀਂ ਦੇਖਦੇ ਹਾਂ ਜਿਹੜੀਆਂ ਪਿਕਚਰਸ ਉੱਥੋਂ ਨਿਕਲ ਰਹੀਆਂ ਨੇ, ਕਿਉਂਕਿ ਤਹਿਰਾਨ ਜਿਹੜੀ ਕੈਪੀਟਲ ਹੈ ਉਸ ਨੂੰ ਹੀ ਨਿਸ਼ਾਨਾ ਬਣਾਇਆ ਗਿਆ। ਤਾਂ ਐਂ ਲੱਗਦਾ ਵੀ ਜਿਵੇਂ ਅਸੀਂ ਜੋ ਕੁਝ ਗਜ਼ਾ ਦੇ ਵਿੱਚ 2-2.5 ਸਾਲ ਹੁੰਦਾ ਰਿਹਾ, ਕਿਉਂਕਿ ਤਹਿਰਾਨ ਬੜਾ ਖੂਬਸੂਰਤ ਸ਼ਹਿਰ, ਈਰਾਨ ਦੀ ਰਾਜਧਾਨੀ ਵੀ, ਔਰ ਇਸ 'ਚ ਈਵਨ ਦਿੱਲੀ ਕਮੇਟੀ ਦੇ ਸਿੱਖ ਲੀਡਰਾਂ ਨੇ ਇੰਡੀਅਨ ਸਟੇਟ ਨੂੰ ਵੀ ਲਿਖਿਆ, ਜਿਹੜੇ ਸਿੱਖ ਗੁਰਦੁਆਰਾ ਅਸੀਂ ਜ਼ਿਕਰ ਕੀਤਾ ਸੀ ਗੁਰੂ ਨਾਨਕ ਪਾਤਸ਼ਾਹ ਦੀ ਯਾਦ ਦੇ ਵਿੱਚ ਜਿਹੜਾ ਉੱਥੇ ਬਣਿਆ ਹੋਇਆ, ਔਰ 50-60 ਸਿੱਖ ਪਰਿਵਾਰ ਵੀ ਉਸ ਏਰੀਆ 'ਚ ਹੀ ਰਹਿੰਦੇ ਨੇ ਜਿਹੜਾ ਥਿਕਲੀ ਪੋਪੂਲੇਟਡ ਹੈ। ਸੋ ਉਹਨਾਂ ਦੀ ਸੇਫਟੀ ਨੂੰ ਲੈ ਕੇ ਵੀ ਜਿਹੜਾ ਉਹ ਫਿਕਰਮੰਦੀ ਦਾ ਇਜ਼ਹਾਰ ਕੀਤਾ ਗਿਆ ਕਿ ਉਹਨਾਂ ਨੂੰ ਸੇਫਲੀ ਕੱਢਿਆ ਜਾਏ। ਲੇਕਿਨ ਇਹ ਸਾਰੀ ਜਿਹੜੀ ਹੈ ਇੱਧਰੋਂ ਇਹ ਬੰਬਾਰਡਮੈਂਟ ਜਾਂ ਦੂਸਰੀ ਜਾਰੀ ਹੈ। ਹੁਣ ਇਸ ਸਾਰੇ ਨੇ ਜਿੱਥੇ ਇੱਕ ਪਾਸੇ ਇਸਲਾਮਿਕ ਵਰਲਡ ਨੂੰ ਵੀ ਡਿਵਾਈਡ ਕਰਕੇ ਰੱਖ ਦਿੱਤਾ ਹੈ। ਹੁਣ ਜਦੋਂ ਪਾਕਿਸਤਾਨ ਦਾ ਸਾਊਦੀ ਅਰੇਬੀਆ ਦੇ ਨਾਲ ਡਿਫੈਂਸ ਪੈਕਟ ਹੋਇਆ ਤੇ ਜ਼ਾਹਰ ਹੈ ਇਹ ਨਾ ਪਾਕਿਸਤਾਨ ਨੇ ਸੋਚਿਆ ਹੋਏਗਾ ਨਾ ਸਾਊਦੀ ਅਰੇਬੀਆ ਦੇ ਦਿਮਾਗ 'ਚ ਹੋਏਗਾ ਕਿ ਕਦੇ ਈਰਾਨ ਦੇ ਖਿਲਾਫ ਜਿਹੜਾ
ਇਹ ਸਪੈਕਟਰ ਨੂੰ ਇੰਪਲੀਮੈਂਟ ਕਰਨਾ ਹੋਏਗਾ, ਕਿਉਂਕਿ ਉਸ ਵੇਲੇ ਤਾਂ ਮੁੱਖ ਤੌਰ ਦੇ ਉੱਤੇ ਇਜ਼ਰਾਈਲ ਹੀ ਨਜ਼ਰ ਆ ਰਿਹਾ ਸੀ, ਕਿਉਂਕਿ ਜਿਸ ਕਿਸਮ ਦੀ ਕਾਰਵਾਈ ਇਜ਼ਰਾਈਲ ਨੇ ਜਿਹੜਾ ਕਤਰ ਔਰ ਦੂਸਰੇ ਤੀਸਰੇ ਜਿਹੜੇ ਗੁਫ਼ਤਗੂ ਕਰਾ ਰਹੇ ਸੀ ਉਹਨਾਂ ਦੇ ਹਮਾਸ ਵਾਲਿਆਂ ਦੇ ਕੀਤੀ ਸੀ। ਸੋ ਉਸ ਤੋਂ ਬਾਅਦ ਇੰਨੇ ਸਰਪ੍ਰਾਈਜ਼ ਐਲੀਮੈਂਟ ਨੇ, ਔਰ ਅਮਰੀਕਾ ਦੇ ਲਈ ਵੀ ਜਿਹੜਾ ਸ਼ਾਇਦ ਜਿਹੜਾ ਪਹਿਲਾਂ ਇਹਨਾਂ ਦਾ ਐਨਾਲਿਸਿਸ ਸੀ ਐਕਸਪਰਟਸ ਦਾ, ਔਰ ਹੁਣ ਇਹ ਵੀ ਸਾਹਮਣੇ ਆਇਆ ਕਿ ਇਨਫੈਕਟ ਕਿਉਂਕਿ ਇਹ ਸੀ ਕਿ ਵੀ ਇੱਕ ਪਾਸੇ ਗੱਲਬਾਤ ਚੱਲ ਰਹੀ ਸੀ, ਫਿਰ ਐਸਾ ਅਚਾਨਕ ਕੀ ਹੋਇਆ ਕਿ ਵੀ ਬਿਨਾਂ ਕਿਸੇ ਨੂੰ ਭਰੋਸੇ 'ਚ ਲਿਆ, ਨਾ ਆਪਣੇ ਕੋਈ ਅਲਾਈਜ਼ ਨੂੰ, ਜਿਵੇਂ ਕੈਨੇਡਾ ਦੇ ਪ੍ਰਾਈਮ ਮਿਨਿਸਟਰ ਨੇ ਕਿਹਾ, ਜਾਂ UN ਤਾਂ ਦੂਰ ਦੀ ਗੱਲ, ਨਾ ਹੀ UK ਨੂੰ, ਕਿ ਵੀ ਇੱਕਦਮ ਇੱਕ ਪਾਸੇ ਗੱਲਬਾਤ ਚੱਲ ਰਹੀ ਹੈ ਔਰ ਕਿਹਾ ਜਾ ਰਿਹਾ ਕਿ ਵੀ ਈਰਾਨ ਕਾਫੀ ਸ਼ਰਤਾਂ ਜਿਹੜੀਆਂ ਨੇ ਨਿਊਕਲੀਅਰ ਮੁੱਦੇ ਦੇ ਉੱਤੇ ਬੈਂਡ ਹੋਣ ਨੂੰ ਤਿਆਰ ਹੈ, ਔਰ ਅਚਾਨਕ ਐਸਾ ਕੀ ਹੋਇਆ। ਹੁਣ ਇਹ ਸਾਹਮਣੇ ਆਇਆ ਕਿ ਉਸ ਪ੍ਰੀਵੀਅਸ ਈਵਨਿੰਗ ਜਿੱਦਣ ਕਿ ਇਹਨਾਂ ਨੇ ਸਟ੍ਰਾਈਕ ਕੀਤਾ ਸਵੇਰੇ ਅਰਲੀ ਆਵਰਸ 'ਚ, ਨੈਤਨਯਾਹੂ ਨੇ ਫੋਨ ਚੁੱਕ ਕੇ ਪ੍ਰੈਜ਼ੀਡੈਂਟ ਟਰੰਪ ਨੂੰ ਕਿਹਾ ਕਿ ਜੀ ਇਹ ਸਾਡੇ ਕੋਲ ਬੜੀ ਸਟੀਕ ਜਾਣਕਾਰੀ ਹੈ ਕਿ ਇਹ ਈਰਾਨ ਦਾ ਜਿਹੜਾ ਮਜ਼ਹਬੀ ਰਹਿਨੁਮਾ ਹੈ ਖਮੀਨੀ, ਔਰ ਉਹਨਾਂ ਦੀ ਸਾਰੀ ਟੌਪ ਐਡਵਾਈਜ਼ਰ ਮਿਲਟਰੀ ਦੇ ਔਰ ਦੂਜੇ, ਇੰਨੇ ਵਜੇ ਸਵੇਰੇ ਉਹਨਾਂ ਦੀ 9:30 ਜਿਹੜਾ ਵੀ ਟਾਈਮ ਅਟੈਕ ਹੋਇਆ ਵੀ ਉਹਨਾਂ ਦੀ ਮੀਟਿੰਗ ਹੈ, ਔਰ ਇਹ ਕਨਫਰਮ ਹੈ, ਔਰ ਇੱਕੋ ਹੀ ਜਿਹੜਾ ਉਹ ਹੱਲੇ ਨਾਲ ਇਹ ਸਾਰਾ ਕੰਮ ਮੁਕੰਮਲ ਹੋ ਜਾਏਗਾ। ਔਰ ਸ਼ਾਇਦ ਇਹਨਾਂ ਨੇ ਕੈਲਕੂਲੇਟ ਕੀਤਾ ਹੋਏਗਾ ਕਿ ਜਦੋਂ ਉਹਨਾਂ ਦੀ ਮਿਲਟਰੀ ਕਮਾਂਡ, ਆਇਤੁੱਲਾ, ਇਹ ਸਾਰੇ ਮਾਰੇ ਜਾਂਦੇ ਨੇ ਤੇ ਇੱਕ ਰਿਜੀਮ ਚੇਂਜ ਦਾ ਰਸਤਾ ਪੱਧਰਾ ਹੋਏਗਾ। ਵੈਨਜ਼ੂਏਲਾ ਵਾਲੀ ਉਦਾਹਰਣ ਤਾਜ਼ਾ ਹੁੰਦਾ ਨਾ, ਕਈ ਵਾਰ ਤੁਸੀਂ ਇੱਕ ਸਕਸੈਸ ਲਈ ਹੁੰਦੀ ਹੈ, ਫਿਰ ਤੁਸੀਂ ਉਸੇ ਪੈਟਰਨ ਨਾਲ ਦੂਸਰੇ ਨੂੰ ਦੇਖਦੇ ਹੋ ਕਿ ਭਾਈ ਜਿਵੇਂ ਉੱਥੋਂ ਉਹਨੂੰ ਜਦੋਂ ਪ੍ਰੈਜ਼ੀਡੈਂਟ ਨੂੰ ਚੁੱਕ ਲਿਆ ਤੇ ਵਾਈਸ ਪ੍ਰੈਜ਼ੀਡੈਂਟ ਤਿਆਰ ਹੋ ਗਈ ਕਿ ਜੀ ਮੈਨੂੰ ਸਹੁੰ ਚੁਕਾ ਦਿਓ, ਕੁਝ ਵੀ ਨਹੀਂ ਬਦਲਿਆ ਹੈ, ਤੇਲ ਦੇ ਉੱਤੇ ਕਬਜ਼ਾ ਹੋ ਗਿਆ, ਜਿਹਨੂੰ ਬੜੇ ਫਖਰ ਨਾਲ ਅਮਰੀਕਨ ਕਹਿੰਦੇ ਨੇ ਜੀ ਇੰਨੇ ਮਿਲੀਅਨ ਬੈਰਲ ਜਿਹੜੀ ਹੈ ਅਸੀਂ ਹੁਣ ਕੰਟਰੋਲ ਹੈ। ਸੋ ਜਿਹੜਾ ਰਜੀਮ ਚੇਂਜ ਦੀ ਗੱਲ ਸੀ ਉਹ ਮਿਸਕੈਲਕੁਲੇਟ ਹੋਇਆ, ਅਦਰਵਾਈਜ਼ ਸ਼ਾਇਦ ਬਿਨਾਂ ਕਾਂਗਰਸ ਤੱਕ ਪਹੁੰਚ ਕੀਤੇ ਜਾਂ ਦੂਜੇ ਇਸ ਕਿਸਮ ਦਾ ਅਟੈਕ ਲਾਂਚ ਕਰਨ ਦਾ ਪਰ ਉਹਨਾਂ ਨੂੰ ਇਹ ਲੱਗਦਾ ਸੀ ਕਿ ਵੀ ਇਹ ਮੈਟਰ ਆਫ ਡੇਜ਼, 2-3-4 ਦਿਨ 'ਚ ਕੰਮ ਨਿਬੜ ਜਾਏਗਾ। ਲੇਕਿਨ ਈਰਾਨ ਨੇ ਉਹ ਸਾਰੇ ਨੂੰ ਜਿਹੜਾ ਉਵੇਂ ਹੀ ਸੈਂਸ ਦੇ ਵਿੱਚ ਲਿਆ, ਔਰ ਕੱਲ ਇੱਕ ਅਮਰੀਕਨ ਐਨਾਲਿਸਟ ਹੀ ਉਹਦਾ ਬੜਾ ਚੰਗਾ ਜਿਹੜਾ ਐਨਾਲਿਸਿਸ ਕਰ ਰਿਹਾ ਸੀ, ਉਹ ਕਹਿੰਦਾ ਜੀ ਵੀ ਬਾਕਸਰ ਮੁਹੰਮਦ ਅਲੀ, ਜਿਹਦਾ ਨਾਮ ਪਹਿਲਾਂ ਕੈਸਿਸ ਕਲੇ ਸੀ, ਕਹਿੰਦੇ ਵੀ ਉਹਦਾ ਇੱਕ ਸਟਾਈਲ ਸੀ, ਉਹ ਜਦੋਂ ਰਿੰਗ ਦੇ ਵਿੱਚ ਉਤਰਦਾ ਸੀ ਤੇ ਜਿਹੜਾ ਉਹਦਾ ਵਿਰੋਧੀ ਹੈ ਉਹ ਸ਼ੁਰੂ ਕਰਦਾ ਸੀ ਪੰਚ ਕਰਨੇ, ਉਹ ਖਾਈ ਜਾਂਦਾ ਸੀ ਪੰਚ, ਕਿੰਨੀ ਦੇਰ ਉਹ ਲਹੂ ਲੁਹਾਨ ਵੀ ਹੋ ਜਾਏ, ਦੂਜਾ ਵੀ ਹੋ ਜਾਏ, ਉਹ ਮੁੜਵਾ ਨਹੀਂ ਸੀ ਕਰਦਾ, ਐਂ ਕਰੀ ਜਾਂਦਾ ਸੀ, ਖਾਈ ਜਾਂਦਾ। ਇਨ ਦੈਟ ਐਂਡ ਜਿਹੜਾ ਮਾਰ ਵੀ ਰਿਹਾ ਹੁੰਦਾ ਉਹ ਇੱਕ ਸਟੇਜ ਤੇ ਤਾਂ ਐਗਜ਼ੌਸਟ ਹੁੰਦਾ, ਜਦੋਂ ਉਹ ਐਗਜ਼ੌਸਟ ਹੋ ਜਾਂਦਾ ਫਿਰ ਕਹਿੰਦਾ ਉਹ ਸ਼ੁਰੂ ਕਰਦਾ ਸੀ ਤੇ ਫਿਰ ਉਹ ਚਿੱਤ ਕਰ ਦਿੰਦਾ ਸੀ। ਕਹਿੰਦੇ ਵੀ ਇਹਨਾਂ ਨੇ ਵੀ ਉਹ ਅਲੀ ਸਟਾਈਲ ਹੀ ਰੱਖਿਆ ਵੀ ਪਹਿਲੇ ਪਾਰਟਸ ਤਾਂ ਕਿਸੇ ਨੂੰ ਨਹੀਂ ਸੀ ਵੀ ਇਹ ਕੀ ਕਰਨਗੇ, ਕਿ ਵੀ ਉਹਨਾਂ ਨੇ ਲਿਆ ਉਹ ਸਾਰੇ ਹਮਲੇ ਨੂੰ ਉਸ ਤਰੀਕੇ ਦੇ ਨਾਲ ਹੀ ਜਿਹੜਾ ਉਹ ਲਿਆ। ਦੈਨ ਜਿਵੇਂ ਜਦੋਂ ਉਹਨਾਂ ਨੇ ਈਰਾਨ, ਹਾਲਾਂਕਿ ਉਸ ਤੋਂ ਪਹਿਲਾਂ ਇਹ ਵਾਰਨ ਕਰਦਾ ਸੀ ਕਿ ਰੀਜਨਲ ਵਾਰ ਹੋ ਸਕਦੀ, ਫਿਰ ਉਹਨਾਂ ਨੇ ਉਹ ਟਿਕਾਣੇ ਜਿਹੜੇ ਨੇ ਸਾਰੇ ਹੀ ਜਿਹੜੇ ਅਲਾਈ ਸੀ ਅਮਰੀਕਾ ਦੇ, ਹਾਲਾਂਕਿ ਸਾਰੇ ਮੁਸਲਮਾਨ ਕੰਟਰੀਜ਼, ਔਰ ਉਹਨਾਂ 'ਚ ਉਹ ਵੀ ਸੀ ਜਿਹੜੇ ਓਮਾਨ ਵਾਲੇ ਗੱਲਬਾਤ ਕਰਵਾ ਰਹੇ ਸੀ, ਸਾਰੇ ਹੀ ਕਹਿੰਦੇ ਜੀ ਠੋਕ ਦਿੱਤੇ। ਉਹਦੇ ਥੱਲੇ ਸਿਵਲ ਵੀ, ਇਕਨੋਮਿਕਲ ਵੀ, ਔਰ ਹੁਣ ਜਿਹੜਾ ਉਹ ਉਹਨਾਂ ਦੀ ਸਟੇਟ ਆਫ ਹਮਜ਼ਾ, ਜਿੱਥੋਂ ਕਿ 20% ਦੁਨੀਆ ਦੇ ਕੁੱਲ ਆਇਲ ਦੀ ਸਪਲਾਈ ਦਾ ਜਾਂਦਾ ਹੈ, ਉਸ ਦਾ ਵੀ ਬਲੌਕੇਡ। ਔਰ ਦੂਸਰਾ, ਸੋ ਕ੍ਰਾਈਸਿਸ ਕੱਲਾ ਇੱਕ ਲੈਵਲ ਤੇ ਨਹੀਂ ਹੈ, ਉਹਨਾਂ ਨੇ ਮਲਟੀਪਲ ਕੀਤਾ। ਹੁਣ ਸੈਕੰਡਲੀ ਜਿਹੜੀ ਸ਼ਾਇਦ ਤਵੱਕੋ ਸੀ ਅਮਰੀਕਾ ਨੂੰ, ਜਾਂ ਕਿਉਂਕਿ ਦੇਖੋ ਇਸ 'ਚ ਅਸੀਂ ਕੱਲ੍ਹ ਵੀ ਗੱਲ ਕੀਤੀ ਸੀ, ਅਮਰੀਕਾ ਸਾਡਾ ਮੁਲਕ ਹੈ, ਅਸੀਂ ਇਸ ਦੀ ਸਲਾਮਤੀ, ਫਤਹ, ਇਸ ਸਭ ਦੇ ਜਿਹੜੇ ਹੈ ਉਸ ਦੇ ਚਾਹਵਾਨ ਹੈ, ਪਰ ਇਹ ਲੜਾਈ ਅਮਰੀਕਾ ਦੀ ਨਹੀਂ ਹੈ। ਜਿਵੇਂ ਅੱਜ ਵੀ ਮੈਜੋਰਿਟੀ ਅਮਰੀਕਨ ਜਿਹੜੇ ਪੋਪੂਲਰ ਪੋਲ ਨੇ ਉਹਦੇ 'ਚੋਂ 4 ਚੋਂ 3 ਅਮਰੀਕਨ ਦੇ ਕਹਿੰਦੇ ਨੇ ਕਿ ਵੀ ਇਹ ਸਾਡੀ ਜੰਗ ਨਹੀਂ ਹੈ। ਲੇਕਿਨ ਹੁਣ ਕਿਉਂਕਿ ਜੰਗ ਦੇ ਵਿੱਚ ਥਰਸਟ ਹੋ ਗਏ, ਸ਼ਾਇਦ ਪ੍ਰੈਜ਼ੀਡੈਂਟ ਟਰੰਪ ਦੇ ਮਾਈਂਡ ਦੂਸਰੀ ਗੱਲ ਇਹ ਵੀ ਹੋਏਗੀ ਕਿ ਜੇ ਕਾਂਗਰਸ ਦੇ ਵਿੱਚ ਪਹਿਲਾਂ ਗਏ, ਉੱਥੋਂ ਦਾ ਰਿਪਬਲਿਕਨ ਵੀ ਜਿਹੜੇ ਨੇ ਡਾਈਸੈਂਟ ਕਰ ਸਕਦੇ ਨੇ, ਪਰ ਵਾਂਸ ਤੁਸੀਂ ਜੰਗ 'ਚ ਚਲੇ ਗਏ, ਤੁਹਾਡੇ ਮੁਲਕ ਦੀ ਪ੍ਰੈਸਟੀਜ 6 ਜਿਹੜੇ ਨੇ ਉਹ ਬਾਡੀ ਬੈਗਸ ਆਏ ਨੇ ਔਰ ਦੂਸਰੇ ਨੇ, ਦੈਨ ਜਿਹੜਾ ਪੈਟਰੀਓਟਿਜ਼ਮ ਹੁੰਦਾ ਹੈ, ਮੁਲਕ ਭਗਤੀ ਹੁੰਦੀ ਹੈ, ਫਿਰ ਉਹਦੇ ਸਾਹਮਣੇ ਕੋਈ ਬਹੁਤੇ ਜਿਹੜੇ ਤੁਸੀਂ ਕਮਜ਼ੋਰੀਆਂ ਵੀ ਦੇਖਦੇ ਹੋ,
ਤੇ ਉਹ ਉਹਨਾਂ ਨੂੰ ਤੁਸੀਂ ਇਗਨੋਰ ਕਰ ਦਿਓ। ਸੋ ਠੀਕ ਇਵੇਂ ਹੀ ਹੋਇਆ। ਹੁਣ ਅੱਜ ਭਾਵੇਂ 6ਵਾਂ-7ਵਾਂ ਦਿਨ ਹੈ ਔਰ US ਕਾਂਗਰਸ ਦੇ ਵਿੱਚ ਜਿਹੜਾ ਉਹ ਪਾਰਟੀ ਲਾਈਨ ਦੇ ਉੱਤੇ ਹੀ VOTING ਹੋਈ, ਕਿਉਂਕਿ ਆਲਰੇਡੀ ਸੈਨੇਟ ਦੇ ਵਿੱਚ ਰਿਪਬਲਿਕਨ ਮੈਜੋਰਿਟੀ ਹੈ। 53 ਮੈਂਬਰਸ, ਕਿਉਂਕਿ 100 ਮੈਂਬਰ ਹੁੰਦੇ, 50 ਸਟੇਟਾਂ ਨੇ ਅਮਰੀਕਾ ਦੀਆਂ, 2-2 ਸੈਨੇਟਰ ਨੇ, 100 ਮੈਂਬਰ ਹੈ, 53 ਰਿਪਬਲਿਕਨ ਨੇ ਤੇ 47 ਡੈਮੋਕ੍ਰੈਟ ਨੇ। ਸੋ ਉਸੇ ਲਾਈਨ ਦੇ ਉੱਤੇ ਹੀ VOTING ਹੋਈ। ਫਰਕ ਸਿਰਫ ਇੰਨਾ ਹੈ ਕਿ ਇੱਕ ਜਿਹੜਾ ਪੈਨਸਿਲਵੇਨੀਆ ਦਾ ਡੈਮੋਕ੍ਰੈਟ ਸੈਨੇਟਰ ਹੈ ਉਹਨੇ ਕ੍ਰਾਸ ਵੋਟ ਕੀਤੀ ਦੂਸਰੇ ਪਾਸੇ, ਔਰ ਇੱਕ ਕੈਂਟਕੀ ਦਾ ਜਿਹੜਾ ਸੈਨੇਟਰ ਰਿਪਬਲਿਕਨ ਹੈ ਉਹਨੇ ਕ੍ਰਾਸ ਵੋਟ ਕੀਤੀ ਦੂਸਰੇ ਪਾਸੇ। ਉਹਨਾਂ ਦੀਆਂ ਆਪਣੀਆਂ ਕਨਵਿਕਸ਼ਨਸ ਨੇ। ਸੋ ਇਹ ਜਿਹੜੀ ਅੱਜ ਦੀ ਮੇਨ ਖਬਰ ਹੀ ਹੈ ਕਿ ਰਿਪਬਲਿਕਨਸ ਵੋਟ ਡਾਊਨ ਲੈਜਿਸਲੇਸ਼ਨ ਟੂ ਹਾਲਟ ਈਰਾਨ ਵਾਰ ਇਨ ਕਾਂਗਰਸ, ਫਸਟ ਵੋਟ ਔਨ ਕਨਫਲਿਕਟ। ਕਿਉਂਕਿ ਕਾਂਗਰਸ 'ਚ ਵੋਟ ਸੀ ਕਿ ਵੀ ਟਰੰਪ ਨੂੰ ਰੋਕਿਆ ਜਾਏ ਕਿ ਵੀ ਬੰਦ ਕਰੇ, ਬਿਨਾਂ ਪਰਮਿਸ਼ਨ ਤੋਂ ਸ਼ੁਰੂ ਕੀਤੀ ਹੈ ਵਾਰ। ਸੋ ਇਹ ਜਿਹੜੀ ਵਿਕਟਰੀ ਹੈ ਜਿਹੜੀ ਅਲਟੀਮੇਟਲੀ ਜਿਸ ਦੇ ਵਿੱਚ ਕਾਫੀ ਔਰ ਇਹਦੇ 'ਚ ਯੂਜਲੀ ਇਹ ਹੁੰਦਾ ਹੈ ਜਿਨ੍ਹਾਂ ਨੇ ਲੌਬੀ ਦੇ ਦੌਰਾਨ ਵਰਕਿੰਗ ਦੇਖੀ ਹੈ ਕਿ ਵੀ ਜਦੋਂ ਵੋਟ ਵੀ ਪੈਂਦੀ ਹੈ ਕੋਈ ਜ਼ਰੂਰੀ ਨਹੀਂ ਹੁੰਦਾ ਕਿ ਵੀ ਸਾਰੇ ਉੱਥੇ ਬੈਠੇ ਹੋਣ, ਇਕੱਲੇ ਇਕੱਲੇ ਆਉਂਦੇ ਨੇ ਇਹ ਨੇ ਉਹ UK ਅਸੈਂਬਲੀ ਇੱਥੇ ਆਪਣੀ ਵੋਟ ਪਾਉਂਦੇ ਨੇ ਫਿਰ ਨਿਕਲ ਜਾਂਦੇ ਨੇ ਅੰਦਰ। ਬੜਾ ਜ਼ਬਰਦਸਤ ਇਹਨਾਂ ਦਾ ਸਾਰਾ ਨੈਟਵਰਕਿੰਗ ਹੈ ਕਿ ਕਿੱਥੋਂ ਨਿਕਲਣਾ, ਵਿੱਚ ਹੀ ਅੰਦਰ ਕੰਟੀਨਾਂ ਵੀ ਨੇ, ਅੰਡਰਵੇ ਵੀ ਹੈ, ਸਾਰਾ ਸੇਫਟੀ ਦਾ ਐਂਗਲ ਵੀ ਹੈ। ਪਰ ਇਹ ਪਹਿਲੀ ਵਾਰ ਸੀ ਕਿ ਵੀ ਸਾਰੇ ਦੇ ਸਾਰੇ ਜਦੋਂ ਚੱਕ ਸ਼ੂਮਰ ਜਿਹੜੇ ਸੈਨੇਟਰ ਨੇ ਨਿਊਯਾਰਕ ਤੋਂ, ਡੈਮੋਕ੍ਰੈਟਿਕ ਪਾਰਟੀ ਦੇ ਲੀਡਰ ਨੇ, ਉਹਨਾਂ ਨੇ ਬੜੀ ਐਮੋਸ਼ਨਲ ਤਕਰੀਰ ਔਰ ਅਮਰੀਕਨ ਸੋਲਜਰਸ ਦੂਸਰੇ ਦੀ ਕਰਕੇ, ਲੇਕਿਨ ਡੈਮੋਕ੍ਰੈਟ ਸਾਰੇ ਬੈਠੇ ਰਹੇ ਕਿ ਵੀ ਕੀ ਹੈ, ਉਹਨਾਂ ਨੂੰ ਸ਼ਾਇਦ ਇਹ ਹੋਪ ਹੋਏ ਕਿ ਵੀ ਜਿਸ ਲੈਵਲ ਦੇ ਉੱਤੇ ਇਹ ਅਨਪੋਪੂਲਰ ਹੈ ਵਾਰ ਲੋਕਾਂ ਦੇ ਵਿੱਚ, ਸ਼ਾਇਦ ਜੇ 2-3 ਸੈਨੇਟਰ ਡਿਫਲੈਕਟ ਕਰ ਗਏ ਰਿਪਬਲਿਕਨਸ ਦੇ ਤੇ ਜਿਹੜਾ ਉਹ ਰੋਕ ਪੈ ਸਕਦੀ ਹੈ। ਲੇਕਿਨ ਉਹ ਇਸ ਦੇ ਵਿੱਚ ਕਾਮਯਾਬ ਨਹੀਂ ਹੋਏ। ਪਾਰਟੀ ਲਾਈਨ ਇੱਕ ਸੈਨੇਟਰ ਜ਼ਰੂਰ ਆਇਆ ਰਿਪਬਲਿਕਨ ਦਾ, ਪਰ ਇੱਕ ਆਪਣਾ ਵੀ ਉਹਨਾਂ ਦੇ ਹੱਕ ਦੇ ਵਿੱਚ ਗਿਆ। ਸੋ ਇਹ ਜਿਹੜੀਆਂ ਨੇ ਵਾਰ ਪਾਵਰ ਰੈਜ਼ੋਲੂਸ਼ਨ ਨੇ ਜਿਹੜਾ ਅੱਜ ਪ੍ਰੈਜ਼ੀਡੈਂਟ ਟਰੰਪ ਨੂੰ ਇੱਕ ਵਿਕਟਰੀ ਦਿੱਤੀ ਹੈ ਜਿਹੜੀ ਮੱਚ ਨੀਡਡ ਸੀ, ਕਿਉਂਕਿ ਕ੍ਰਿਟਿਸਿਜ਼ਮ ਵੀ ਹੋ ਰਿਹਾ ਸੀ ਜਿਸ ਕਿਸਮ ਦੀਆਂ ਖਬਰਾਂ ਜਾਂ ਦੂਜਾ, ਕਿਉਂਕਿ ਇੱਕ ਸਟੇਜ ਤੇ ਪ੍ਰੈਜ਼ੀਡੈਂਟ ਟਰੰਪ ਨੇ ਵੀ ਇਹ ਸਮਝਿਆ ਸੀ ਕਿ ਵੀ ਸ਼ਾਇਦ ਸ਼ਾਰਟ ਟਰਮ ਹੋਏ, ਫਿਰ 8 ਵੀਕਸ ਦੀ ਗੱਲ ਹੋਣ ਲੱਗ ਗਈ, 8 ਹਫ਼ਤਿਆਂ ਤੱਕ। ਹੁਣ ਕੁਛ ਜਿਹੜੇ ਹਲਕੇ ਨੇ ਜਾਂ ਦੂਜੇ ਨੇ ਉਹ ਇਸ ਨੂੰ ਈਵਨ ਸਤੰਬਰ ਤੱਕ ਵੀ ਦੇਖ ਰਹੇ ਨੇ, ਕਿਉਂਕਿ ਇਹ ਡਿਪੈਂਡ ਕਰੇਗਾ ਕਿ ਈਰਾਨ ਕਿੰਨਾ ਕੁ ਰੈਜ਼ਿਸਟੈਂਸ ਨੂੰ, ਕੀ ਈਰਾਨ ਉਵੇਂ ਹੀ, ਕਿਉਂਕਿ ਉੱਥੇ ਵੀ ਅੰਨ ਦੀ ਕਮੀ ਹੋ ਗਈ, ਜਿਹੜੀ ਬਾਸਮਤੀ ਪਤਾ ਨਹੀਂ ਕਿੰਨੇ ਸੌ ਟਨ ਜਿਹੜੀ ਪੋਰਟਸ ਤੇ ਪਈ ਹੋਈ ਹੈ, ਲੋਕਾਂ ਦੇ ਖਾਣ ਲਈ ਨਹੀਂ ਹੈ, ਉਹਨਾਂ ਦਾ ਰਿਫਿਊਜੀਜ਼ ਵੀ ਸ਼ੁਰੂ ਹੋ ਜਾਣੇ ਨੇ। ਸੋ ਇਹ ਦੇਖਣਾ ਹੋਏਗਾ ਵੀ ਉਹ ਕਿੰਨੀ ਦੇਰ ਰੈਜ਼ਿਸਟ ਕਰਦੇ ਨੇ। ਔਰ ਦੂਸਰੇ ਪਾਸੇ ਇਜ਼ਰਾਈਲ ਔਰ ਅਮਰੀਕਾ ਨੇ ਨਾਰਥ ਇਰਾਕ ਦੇ ਵਿੱਚ ਜਿਹੜੇ ਕੁਰਦ ਨੇ ਆਰਮਡ, ਉਹਨਾਂ ਨੂੰ ਵੀ ਈਰਾਨ ਵੱਲ ਤੋਰਨਾ ਸ਼ੁਰੂ ਕੀਤਾ ਹੈ, ਕਿਉਂਕਿ ਇੱਕ ਹਿੱਸਾ ਜਿਹੜਾ ਉਹਨਾਂ ਦਾ ਉਹ ਇੱਕ ਪੋਪੂਲੇਸ਼ਨ ਦਾ ਹਿੱਸਾ ਕੁਰਦਾਂ ਦਾ ਹੈਗਾ, ਉਹ ਅਸੀਂ ਜ਼ਿਕਰ ਕਰਾਂਗੇ। ਇੱਕ ਪਾਸੇ ਉਹਨਾਂ ਨੇ ਬਲੋਚਾਂ ਨੂੰ ਵੀ ਆਮ ਕਰਨਾ ਸ਼ੁਰੂ ਕੀਤਾ। ਸੋ ਇਨਰ ਡਾਈਸੈਂਸ਼ਨ ਕਿੰਨੀ ਕੁ ਹੁੰਦੀ ਹੈ, ਲੋਕ ਕਿਵੇਂ ਰੈਜ਼ਿਸਟ ਕਰਦੇ ਨੇ, ਇਹ ਸਾਰੇ ਦੇ ਉੱਤੇ ਜਿਹੜਾ ਹੋਏਗਾ। ਲੇਕਿਨ ਇਸ ਸਭ ਦੇ ਬਾਵਜੂਦ ਅਮਰੀਕਾ ਦੇ ਵਿੱਚ ਇਸ ਨੂੰ ਲੈ ਕੇ ਜਿਹੜਾ ਇੱਕ ਪਾਰਟ ਜਿਹੜੇ ਪ੍ਰੈਜ਼ੀਡੈਂਟ ਟਰੰਪ ਦੇ ਹੱਥ ਮਜ਼ਬੂਤ ਹੋਏ ਨੇ ਕਿ US ਕਾਂਗਰਸ ਨੇ ਜਿਹੜਾ ਇਸ ਨੂੰ ਦੀ ਅਪਰੂਵਲ ਦੇ ਦਿੱਤੀ ਹੈ। ਦੂਸਰਾ ਪੱਖ, ਕਿਉਂਕਿ ਜਦੋਂ ਸੁਪਰੀਮ ਕੋਰਟ ਦਾ ਡਿਸੀਜਨ ਆਇਆ ਜਿਹਦੇ 'ਚ ਉਹਨਾਂ ਨੇ ਕਿਹਾ ਵੀ ਪ੍ਰੈਜ਼ੀਡੈਂਟ ਦੇ ਕੋਲ ਪਾਵਰਸ ਨਹੀਂ ਨੇ ਕਿ ਵੀ ਉਹ ਗਲੋਬਲ ਲੈਵਲ 'ਤੇ ਇਵੇਂ ਟੈਰਿਫ ਲਾਏ, ਔਰ ਜਿਵੇਂ ਐਮਰਜੈਂਸੀ ਡਿਕਲੇਅਰ ਕੀਤੀ ਗਈ ਸੀ ਉਹ ਵਾਰ ਲਾਈਕ ਸਿਚੁਏਸ਼ਨ ਸੀ। ਔਰ ਉਸ ਤੋਂ ਬਾਅਦ ਟਰੰਪ ਨੇ ਦੱਸਦਿਆਂ ਜਿੱਥੇ ਉਹਨਾਂ ਨੇ ਸੁਪਰੀਮ ਕੋਰਟ ਦੇ ਫੈਸਲੇ ਨੂੰ ਸ਼ੇਮਫੁਲ ਕਿਹਾ, ਜੱਜਾਂ ਨੂੰ ਵੀ ਉਹਨਾਂ ਨੇ ਕਿਹਾ ਜੀ ਇਹ ਫੋਰਨਰਸ ਦਾ ਇਨਫਲੂਐਂਸ ਕਬੂਲਿਆ, ਉੱਥੇ ਉਹਨੇ 10% ਜਿਹੜਾ ਹੈ ਹੋਰ ਟੈਰਿਫ ਉਹਨੇ ਕਿਹਾ ਕਿ ਵੀ ਜਿੰਨਾ ਲੱਗ ਰਿਹਾ ਉਹ ਤੇ ਅਬਵ ਆਲ। ਹੁਣ ਅੱਜ ਜਿਹੜੀ ਦੂਸਰੀ ਖਬਰ ਹੈ, 24 US states announce lawsuit to stop Trump's latest global tariffs। ਹੁਣ ਅਮਰੀਕਾ ਦੀਆਂ 50 ਸਟੇਟਾਂ ਨੇ, ਉਹਨਾਂ 'ਚ 24 ਨੇ ਜਿਨ੍ਹਾਂ 'ਚ ਡੈਮੋਕ੍ਰੈਟ ਮੈਜੋਰਿਟੀ ਹੈ, ਯਾਨੀ ਗਵਰਨਰ ਡੈਮੋਕ੍ਰੈਟ ਨੇ ਜਾਂ ਉਹਨਾਂ ਦੇ ਹਾਊਸ ਦੇ ਵਿੱਚ। ਸੋ 24 ਦੀਆਂ 24 ਸਟੇਟਾਂ ਜਿਹੜੀਆਂ ਨੇ ਉਹਨਾਂ ਨੇ ਜਿਹੜਾ ਗਰੁੱਪ ਆਫ 24 US states will sue President Donald Trump's administration on Thursday in the first legal challenge
to his newly imposed 10% global tariffs, alleging that President cannot sidestep a recent US Supreme Court ruling that invalidated most of his previous tariffs on imported goods by citing new legal authority according to the states. So ਇਹਦੇ 'ਚ ਉਹਨਾਂ ਦੇ ਲਾਸੂਟ ਦਾ ਲਬੇ ਲਬਾਬ ਇਹੀ ਹੈ ਕਿ ਸੁਪਰੀਮ ਕੋਰਟ ਦੇ ਫੈਸਲੇ ਤੋਂ ਬਾਅਦ ਪ੍ਰੈਜ਼ੀਡੈਂਟ ਟਰੰਪ ਦਾ 10% ਐਕਸਟਰਾ ਟੈਰਿਫ ਲਾਣਾ ਇਹ ਕਾਨੂੰਨ ਦੀਆਂ ਧੱਜੀਆਂ ਉਡਾਉਣ ਹੈ। ਸੁਪਰੀਮ ਕੋਰਟ ਦੇ ਫੈਸਲੇ ਨੂੰ ਜਿਹੜਾ ਉਸ ਦੀ ਉਲੰਘਣਾ ਹੈ ਔਰ ਇਸ ਨੂੰ ਰੋਕਿਆ ਜਾਏ। ਇਹ ਕਿੱਥੇ ਤੱਕ ਗੱਲ ਜਾਏਗੀ, ਪਰ ਹਾਲ ਦੀ ਘੜੀ ਅਸੀਂ ਇਹ ਦੇਖ ਰਹੇ ਹਾਂ ਕਿ ਜਿੱਥੇ ਇੰਟਰਨੈਸ਼ਨਲੀ ਕੋਈ ਇਸ ਕਿਸਮ ਦਾ ਐਫਰਟ ਵੀ ਨਜ਼ਰ ਨਹੀਂ ਆਇਆ ਜਿਹਦੇ ਥੱਲੇ ਇਸ ਵਾਰ ਨੂੰ ਰੁਕਵਾਉਣ ਲਈ ਕੋਈ ਹੋਏ। ਰਾਦਰ ਰਸ਼ੀਆ ਦੇ ਫੋਰਨ ਮਿਨਿਸਟਰ ਨੇ ਕਿਹਾ, ਰਸ਼ੀਅਨ ਫੋਰਨ ਮਿਨਿਸਟਰ ਲੈਵਰੋਵ ਸੇਵਸ Moscow will do everything to make US-Israel operations against Iran impossible। ਕਿ ਜਿਹੜੇ ਅਮਰੀਕਾ ਇਜ਼ਰਾਈਲ ਦੇ ਆਪਰੇਸ਼ਨ ਨੇ ਇਹਨਾਂ ਨੂੰ ਅਸੀਂ ਫੇਲ ਕਰਨਾ। ਹੁਣ ਪਿੱਛਰ ਕੀ ਕਰ ਰਹੇ ਨੇ, ਕਿਉਂਕਿ ਰੂਸ ਦੀ ਤਾਂ ਲਾਟਰੀ ਲੱਗ ਗਈ ਹੈ। ਹੁਣ ਜਿਹੜੇ ਹੋਰ ਐਕਸਪਰਟ ਨੇ ਉਹ ਸਮਝਦੇ ਨੇ ਕਿ ਵੀ ਅਮਰੀਕਨ ਜਿੰਨੀ ਫੌਜ ਰਿਸੋਰਸ ਔਰ ਦੂਜੇ ਤਾਂ ਲੱਗ ਗਏ, ਇੱਧਰ ਈਰਾਨ ਵੱਲ ਕਿੰਨੇ ਹਫ਼ਤੇ ਫਸੇ ਰਹਿਣਗੇ। ਅਤੇ ਰਸ਼ੀਆ ਇਹਦਾ ਫਾਇਦਾ ਉਠਾ ਕੇ ਆਲਰੇਡੀ ਜਿਹੜੀ ਯੂਕਰੇਨ ਵਾਲੇ ਹਥਿਆਰ ਵੀ ਉਹਨਾਂ ਦੇ ਮੁੱਕਦੇ ਜਾਂਦੇ ਨੇ ਔਰ ਵੀ ਉਹ ਰਸ਼ੀਆ ਵੱਧ ਤੋਂ ਵੱਧ ਇਲਾਕੇ 'ਤੇ ਕਬਜ਼ਾ ਕਰੇਗਾ। ਸੈਕੰਡਲੀ, ਕਿਉਂਕਿ ਜੇ ਉੱਥੋਂ ਆਇਲ ਸਪਲਾਈ 20% ਦੁਨੀਆ ਦੀ ਓਵਰਆਲ ਬੰਦ ਹੁੰਦੀ ਹੈ ਅਤੇ ਯੂਰਪ ਜਿਹਨੇ ਅਦਰਵਾਈਜ਼ ਸੈਂਕਸ਼ਨਸ ਲਾ ਕੇ ਰੂਸ ਨੂੰ ਖੂੰਜੇ ਲਾਇਆ ਹੋਇਆ, ਉਹਨਾਂ ਕੋਲ ਕੋਈ ਚੋਇਸ ਨਹੀਂ ਬਚੇਗੀ ਰੂਸ ਦੀ ਗੈਸ ਔਰ ਆਇਲ ਲੈਣ ਤੋਂ ਬਿਨਾਂ। ਸੋ ਕੁੱਲ ਮਿਲਾ ਕੇ ਜਿਹੜੀ ਇਕੋਨਮੀ ਹੈ ਉਹ ਡਾਵਾਡੋਲ ਹੋ ਰਹੀ ਹੈ। ਔਰ ਖਾਸ ਤੌਰ 'ਤੇ ਜਿਵੇਂ ਸਾਊਥ ਕੋਰੀਆ ਔਰ ਜਾਪਾਨ ਔਰ ਭਾਰਤ ਜਿਨ੍ਹਾਂ ਦਾ ਮੇਨ ਸੋਰਸ ਵੀ ਉਹੀ ਜਿਹੜਾ ਸਟੇਟ ਆਫ ਹੋਂਦਾ ਦੇ ਥਰੂ ਸੀ, ਉਹ ਵੀ ਸਫਰ ਕਰਨਗੇ। ਸੋ ਇਹ ਕਿੱਧਰ ਨੂੰ ਗੱਲ ਜਾਏਗੀ, ਇਹ ਫਿਕਰਮੰਦੀ ਵਾਲਾ ਕਾਰਨ ਹੈ। ਪਰ ਇਸ ਵੇਲੇ ਜਿਹੜੀਆਂ ਨੇ ਖਬਰਾਂ ਉਹ ਕੋਈ ਬਹੁਤੀਆਂ ਹਾਂ ਪੱਖੀ ਨਹੀਂ ਨੇ, ਕਿਉਂਕਿ ਇਸ ਜੰਗ ਦੇ ਲੰਬੇ ਹੋਣ ਦੀਆਂ ਸੰਭਾਵਨਾਵਾਂ ਜਿਹੜੀਆਂ ਨੇ ਉਹ ਜ਼ਿਆਦਾ ਜਾਪਦੀਆਂ ਨੇ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੌਥ ਲੈਣ ਬ੍ਰੇਕ ਔਰ ਬ੍ਰੇਕ 'ਤੇ ਜਾਣ ਤੋਂ ਪਹਿਲਾਂ ਅਸੀਂ ਦਰਸ਼ਕਾਂ ਦੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸੀ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪਿਆਰਾ ਦਿੰਦਾ ਇੱਕ ਚੈਨਲ TV 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਜਿਸ ਤਰ੍ਹਾਂ ਕਿ ਸਾਨੂੰ ਡੋਨੇਟ ਵੀ ਕਰ ਸਕਦੇ ਸਾਡੇ ਇਸ ਪਤੇ ਤੇ 36-01 37th ਐਵਨਿਊ ਲੌਂਗਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ 5166191984। ਸੋ ਵਿਊਅਰਸ, ਅਸੀਂ ਹੁਣ ਬ੍ਰੇਕ ਲੈਂਦੇ ਹਾਂ। ਸੋ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਤੁਸੀਂ ਦੇਖ ਰਹੇ ਹੋ TV 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ TV 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ TV 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ TV 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ TV 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। TV 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ DC ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ DC ਵਿਖੇ। ਧੰਨਵਾਦ। ਅਮਰੀਕਾ ਵਿੱਚ ਰਹਿ ਰਹੇ ਹੋ ਅਤੇ ਡਰਾਈਵਿੰਗ ਲਾਇਸੈਂਸ ਲੈਣਾ ਚਾਹੁੰਦੇ ਹੋ ਤੇ ਲੱਭ ਰਹੇ ਹੋ ਇੱਕ ਤਜਰਬੇਕਾਰ ਡਰਾਈਵਿੰਗ ਸਕੂਲ, ਤਾਂ ਤੁਹਾਡੇ ਲਈ ਹੈ ਵੱਡੀ ਖੁਸ਼ਖਬਰੀ। ਕੈਲੀਫੋਰਨੀਆ ਦਾ ਸਟਾਕਟਨ ਟਰੱਕ ਡਰਾਈਵਿੰਗ ਸਕੂਲ ਤੁਹਾਨੂੰ ਦੇਵੇਗਾ ਡਰਾਈਵਿੰਗ ਸਿਖਲਾਈ ਅਤੇ ਡਰਾਈਵਿੰਗ ਦੌਰਾਨ ਪੇਸ਼ ਆਉਂਦੀਆਂ ਮੁਸ਼ਕਲਾਂ ਨਾਲ ਨਜਿੱਠਣ ਦੀ ਸਿਖਲਾਈ। 25 ਸਾਲ ਤੋਂ ਵੀ ਵੱਧ ਦੇ ਤਜਰਬੇ ਨਾਲ ਤੁਹਾਨੂੰ ਮਿਲੇਗੀ ਡਰਾਈਵਿੰਗ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਸਿਖਲਾਈ, ਉਹ ਵੀ ਵਾਜਿਬ ਕੀਮਤ ਵਿੱਚ। ਫਿਰ ਦੇਰ ਕਿਸ ਗੱਲ ਦੀ, ਅੱਜ ਹੀ ਸੰਪਰਕ ਕਰੋ 2097883308 ਜਾਂ ਫਿਰ 2093
91399199 ਨੰਬਰਾਂ ਤੇ ਅਤੇ ਪਾਓ ਆਪਣਾ ਡਰਾਈਵਿੰਗ ਲਾਇਸੈਂਸ। ਵਿਊਅਰਸ ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵਿਊਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਦੇ ਬੜੇ ਮਸ਼ਹੂਰ ਕਮੈਂਟੇਟਰ ਰਿਟਾਇਰਡ ਆਰਮੀ ਕਰਨਲ ਮਿਸਟਰ ਡਗਲਸ ਮੈਕਗ੍ਰੈਗਰ ਨੇ ਪਿਛਲੇ ਦਿਨੀ ਕਿਹਾ ਸੀ ਕਿ ਅਮਰੀਕਨ ਨੇਵੀ ਵੱਲੋਂ ਈਰਾਨ ਦੇ ਖਿਲਾਫ ਹਮਲਿਆਂ ਲਈ ਭਾਰਤੀ ਬੰਦਰਗਾਹਾਂ ਨੂੰ ਇਸਤੇਮਾਲ ਕੀਤਾ ਜਾ ਰਿਹਾ ਹੈ। ਭਾਵੇਂ ਇਸ ਤੇ ਭਾਰਤ ਨੇ ਤਿੱਖਾ ਰਿਐਕਸ਼ਨ ਦਿੱਤਾ ਹੈ, ਪਰ ਜਿਸ ਢੰਗ ਨਾਲ ਇਰਾਨੀ ਜੰਗੀ ਬੇੜੇ ਨੂੰ ਇੰਡੀਅਨ ਓਸ਼ਨ ਵਿੱਚ ਡੁਬੋਇਆ ਗਿਆ, ਉਸ ਤੋਂ ਲੱਗਦਾ ਹੈ ਕਿ ਇਹ ਜਿਹੜੀ ਹੈ ਦਾਅਵੇ ਵਿੱਚ ਸੱਚਾਈ ਵੀ ਹੋ ਸਕਦੀ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, ਅਕਸਰ ਅਮਰੀਕਨ ਇਹ ਜਿਹੜਾ ਡਕ ਟੈਸਟ ਹੈ, ਇਹ ਕਈ ਥਾਵਾਂ ਤੇ ਸਾਨੂੰ ਅਪਲਾਈ ਕਰਨਾ ਪੈਂਦਾ ਔਰ ਇਹ ਡਕ ਟੈਸਟ ਹੈ ਕਿ ਵਟ ਲੁਕਸ ਲਾਈਕ ਏ ਡਕ, ਕੁਐਕਸ ਲਾਈਕ ਏ ਡਕ, ਵਾਕਸ ਲਾਈਕ ਏ ਡਕ ਇਜ਼ ਏ ਡਕ। ਭਾਵੇਂ ਤੁਹਾਨੂੰ ਫੜ ਕੇ ਮੌਕਾ ਨਹੀਂ ਬਣਦਾ ਦੇਖਣ ਦਾ ਵੀ ਵਾਕਈ ਬਤਖ ਹੈ ਕਿ ਨਹੀਂ, ਪਰ ਉਸ ਦੀ ਆਵਾਜ਼, ਉਸ ਦੀ ਸ਼ਕਲ ਔਰ ਉਸ ਦੀ ਤੋਰ ਜੇ ਡਕ ਵਰਗੀ ਹੈ ਤੇ ਉਹ ਡਕ ਹੀ ਹੈ। ਹੁਣ ਇਹ ਜਿਹੜਾ ਕ੍ਰਾਈਸਿਸ ਮਿਡਲ ਈਸਟ ਦੇ ਵਿੱਚ ਜਾਂ ਪਰਸ਼ੀਅਨ ਗਲਫ ਦੇ ਵਿੱਚ ਜਾਂ ਇਸ ਨੂੰ ਈਰਾਨ ਇਜ਼ਰਾਈਲ ਜੰਗ ਕਹਿਣਾ ਹੋਇਆ, ਅਮਰੀਕਾ ਤਾਂ ਵਿੱਚ ਡਰੈਗ ਹੀ ਹੋਇਆ ਉਸ ਸਾਰੇ ਦੇ। ਤੇ ਇਸ ਦੇ ਪਿਛੋਕੜ ਦੇ ਵਿੱਚ ਦੇਖੀਏ ਤਾਂ ਨਰਿੰਦਰ ਮੋਦੀ ਦਾ ਠੀਕ ਜੰਗ ਤੋਂ ਪਹਿਲਾਂ ਉੱਥੇ ਜਾਣਾ, ਉਹਨਾਂ ਦੀ ਕਨੈਸਟ ਪਾਰਲੀਮੈਂਟ ਨੂੰ ਐਡਰੈਸ ਕਰਦੇ ਹਾਂ ਕਿ ਅਸੀਂ ਪਹਿਲਾਂ ਵੀ ਤੁਹਾਡੇ ਨਾਲ ਹੈ, ਹੁਣ ਵੀ ਨਾਲ ਹੈ, ਦੂਜੇ ਤੀਜੇ ਜ਼ਾਹਰ ਹੈ ਵੀ ਜਾਂ ਉਹ ਵਿਜ਼ਿਟ ਜਿਹੜੀ ਕਿ ਬਿਲਕੁਲ ਅਨਸਕੈਜੂਲਡ ਸੀ, ਜਿਹਦੇ ਥੱਲੇ ਕੋਈ ਡੀਲ ਸਾਈਨ ਨਹੀਂ ਹੋਈਆਂ ਔਰ ਇਸ ਦਾ ਐਲਾਨ ਵੀ ਨੇਤਨਯਾਹੂ ਨੇ ਕੀਤਾ ਸੀ ਕਿ ਮੋਦੀ ਆ ਰਿਹਾ। ਸੋ ਇਹ ਪਹਿਲੀ ਸ਼ੱਕੀ ਲਾਈਨ ਸੀ। ਜਿਉਂ ਹੀ ਜੰਗ ਦੀ ਸ਼ੁਰੂਆਤ ਅਚਾਨਕ, ਉਹ ਤਾਂ ਕਿਸੇ ਨੂੰ ਵੀ ਨਹੀਂ ਸੀ ਪਤਾ ਵੀ ਕੀ ਹੈ। ਉਹ ਤਾਂ ਜਿਵੇਂ ਅਸੀਂ ਕਹੇ ਵੀ ਫਰਾਈਡੇ ਨਾਈਟ ਦੀ ਕਨਵਰਸੇਸ਼ਨ ਤੋਂ ਬਾਅਦ ਸੈਚਰਡੇ ਧਾਵਾ ਬੋਲ ਦਿੱਤਾ। ਹਾਲਾਂ ਬਿਲਡਅਪ ਤਾਂ ਪਿਛਲੇ ਕਈ ਮਹੀਨਿਆਂ ਤੋਂ ਹੋ ਰਿਹਾ ਸੀ। ਅਮਰੀਕਨ ਆਰਮਾਡਾ ਇੱਕ ਔਰ ਪਾਵਰਫੁਲ ਜਿਹੜੀ ਹੈ ਸਾਰਾ ਪਾਰਟ ਘੇਰਿਆ ਹੋਇਆ ਸੀ। ਦੈਨ ਇਹਨਾਂ ਦੀ ਮਿਲਨ ਐਕਸਾਈਜ਼ ਜਿਹੜੀ ਵਿਸ਼ਾਖਾਪਟਨਮ ਦੇ ਵਿੱਚ 13-14 ਫਰਵਰੀ ਤੋਂ 28 ਫਰਵਰੀ ਤੱਕ ਚੱਲੀ, ਜਿਸ ਦੇ ਵਿੱਚ 75 ਮੁਲਕਾਂ ਦੀਆਂ ਨੇਵੀਆਂ ਦੇ ਜਿਹੜੇ ਨੇ ਉਹ ਜਿਹੜੇ ਬੇੜੇ ਸ਼ਾਮਲ ਹੋਏ ਔਰ ਇੱਕ ਜਨਰਲ ਇੱਕ ਕਨਵੈਨਸ਼ਨ ਹੈ ਕਿ ਜਿਹੜੇ ਇਸ ਕਿਸਮ ਦੀਆਂ ਮਸ਼ਕਾਂ ਦੇ ਵਿੱਚ ਸ਼ਾਮਲ ਹੁੰਦੇ ਨੇ, ਸਮੁੰਦਰੀ ਮਸ਼ਕਾਂ 'ਚ, ਉਹਨਾਂ ਦੇ ਕੋਲ ਜਿਹੜੇ ਹਥਿਆਰ ਨਹੀਂ ਹੁੰਦੇ। ਸੇਲਰ ਹੁੰਦੇ ਨੇ, ਉਹ ਸੋਲਜਰ ਨੇ, ਉਹਨਾਂ ਦੀ ਟ੍ਰੇਨਿੰਗ ਪੂਰੀ, ਪਰ ਉਹ ਹਥਿਆਰ ਕੈਰੀ ਨਹੀਂ ਕਰਦੇ। ਹੁਣ 75 ਮੁਲਕਾਂ ਦੇ ਵਿੱਚ ਜ਼ਾਹਰ ਹੈ ਕਿ ਅਮਰੀਕਾ ਵੀ ਪਹਿਲਾਂ ਸ਼ਾਮਲ ਸੀ, ਉਹਨਾਂ ਦੇ ਨੁਮਾਇੰਦੇ ਵੀ ਆਏ, ਲੇਕਿਨ ਉਹਨਾਂ ਦਾ ਜੰਗੀ ਬੇੜਾ ਵੀ ਸੀ ਉੱਥੇ, ਲੇਕਿਨ ਇੱਕਦਮ ਉਹਨਾਂ ਨੇ ਉੱਥੋਂ ਉਹਨੂੰ ਕੱਢ ਲਿਆ। ਸੋ ਜਦੋਂ ਅਮਰੀਕਾ ਦੀ ਔਰ ਈਰਾਨ, ਜਦੋਂ ਕਿ ਖੁਦ ਇੰਡੀਅਨ ਜਿਹੜਾ ਉਹਦਾ ਕਾਊਂਟਰ ਪਾਰਟ ਹੈ, ਉਹਨਾਂ ਨੇ ਇਨਵਾਈਟ ਕੀਤਾ ਹੋਇਆ ਸੀ ਈਰਾਨ, ਇਹਦੇ ਬਾਵਜੂਦ ਕਿ ਮਾਹੌਲ ਸਾਰਾ ਜੰਗ ਦਾ ਪਿਛਲੇ 9 ਮਹੀਨੇ ਤੋਂ ਹੀ, ਜਦੋਂ 12 ਰੋਜ਼ਾ ਜੰਗ 22 ਜੂਨ 2025 ਤੋਂ ਹੋਈ ਹੈ, ਉਹ ਚੱਲ ਰਿਹਾ ਸੀ। ਲੇਕਿਨ ਕਈ ਵਾਰ ਤੁਸੀਂ ਦੋਸਤ ਤੇ ਟਰਸਟ ਕਰਦੇ ਹੋ। ਆਪਣਾ ਬੇੜਾ ਜਿਹੜਾ ਹੈ ਉਹਨਾਂ ਨੇ ਭੇਜਿਆ, ਜਿਹਦੇ 'ਚ 130 ਕੇ ਕਿੰਨੇ ਸੇਲਰ ਸੀ। 2 ਹਫ਼ਤੇ ਉਹਨਾਂ ਨੇ ਜਿਹੜਾ ਉਹ ਪੂਰੇ ਸਲੂਟ ਸਲਾਟ ਦਿੱਤੇ ਲੈ, ਕਿਉਂਕਿ 75 ਮੁਲਕਾਂ ਦੇ ਜੰਗੀ ਬੇੜੇ 11 ਦੇ ਕਰੀਬ ਹੋਰਾਂ ਦੇ ਪੂਰਾ ਉੱਥੇ ਪ੍ਰਾਈਮ ਮਿਨਿਸਟਰ, ਪ੍ਰੈਜ਼ੀਡੈਂਟ, ਇਹ ਉਹ। ਫਿਰ ਉਹਨਾਂ ਨੇ ਆਪਣੇ ਤੋਹਫੇ ਵਗੈਰਾ ਖਰੀਦੇ। 4-5 ਦਿਨ ਉਹਨਾਂ ਨੇ ਜਿਹੜੀ ਹੈ ਉਹ ਟੂਰਿਜ਼ਮ ਕੀਤਾ। ਫਿਰ ਉਹ ਵਾਪਸ ਜਦੋਂ ਮੁੜੇ ਤੇ ਅਜੇ ਜਿਹੜਾ ਹਾਲਾਂ ਉਹ ਈਰਾਨ ਤੋਂ 2000 ਕਿਲੋਮੀਟਰ ਦੂਰ ਆਏ, ਭਾਰਤ ਦੇ ਨਾਲ ਮਿਲ ਕੇ ਜਿਹੜੀ ਇਹ ਡਿਪਲੋਮੈਟਿਕ ਔਰ ਇਹ ਤੋਂ ਨਿਕਲੇ ਔਰ ਸ੍ਰੀਲੰਕਾ ਦੇ ਉਹਨਾਂ ਪਾਣੀਆਂ 'ਚ ਪਹੁੰਚਦਿਆਂ ਇੰਟਰਨੈਸ਼ਨਲ ਵਾਟਰਸ ਦੇ ਵਿੱਚ ਉਹਨਾਂ ਦੇ ਉੱਤੇ ਜਿਹੜਾ ਅਮਰੀਕੀ ਸਬਮੈਰੀਨ ਨੇ ਟਾਰਪੀਡੋ ਦੇ ਨਾਲ ਅਟੈਕ ਕਰਕੇ ਉਸ ਬੇੜੇ ਨੂੰ ਡੋਬ ਦਿੱਤਾ। ਔਰ ਜਿਵੇਂ ਅਮਰੀਕਨ ਸੈਕਟਰੀ ਆਫ ਡਿਫੈਂਸ ਨੇ ਆਪਣੀ ਬਰੀਫਿੰਗ 'ਚ ਕਿਹਾ ਕਿ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਹੈ ਕਿ ਇਸ ਲੈਵਲ ਦਾ ਜਿਹੜਾ ਬੇੜਾ ਡੋਬਿਆ ਗਿਆ। ਉਹਨਾਂ ਦੇ ਜਿੰਨੇ ਵੀ 130-35 ਸੀ, ਉਹਨਾਂ 'ਚੋਂ 30 ਜਿਹੜੇ ਸੇਲਰ ਨੇ, ਉਹਨੂੰ ਸ੍ਰੀਲੰਕਾ ਨਿੱਕਾ ਜਿਹਾ ਮੁਲਕ, ਉਹਨਾਂ ਨੇ ਉਹਨਾਂ ਨੂੰ ਸੇਵ ਕੀਤਾ। ਹਸਪੀਟਲਸ ਨੇ ਉੱਥੇ ਪਏ, ਬਾਕੀ ਡੁੱਬ ਡੱਬ ਗਏ, ਕੁਸ਼ਤੀਆਂ ਡੈਡ ਬਾਡੀਜ਼ ਮਿਲੀਆਂ ਨੇ। ਹੁਣ ਇੰਡੀਅਨ ਓਸ਼ਨ ਦੇ ਵਿੱਚ ਇਹ ਵਾਪਰਦਾ, ਇਸ ਨੂੰ ਇਸ ਦੇ ਉੱਤੇ ਨਾ ਭਾਰਤ, ਪਹਿਲੀ ਗੱਲ ਤਾਂ ਇਹ ਭਾਰਤ ਦੀ ਮੋਰਲ ਰਿਸਪੌਂਸਿਬਿਲਟੀ ਬਣਦੀ ਹੈ ਕਿ ਉਹ ਇਸ ਕਿਸਮ ਦੇ ਵਾਕਿਆ ਨੂੰ ਨਾ ਹੋਣ ਦਿੰਦਾ।
ਜਾਂ ਉਸ ਨੂੰ ਅਸੀਂ ਜਿਵੇਂ ਬੀਤੇ ਦਿਨ ਕਿਹਾ ਸੀ ਕਿ ਵੀ ਇਹੀ ਨਹੀਂ ਕਿ ਵੀ ਉਹਦੇ ਨੋਟਿਸ 'ਚ ਹੋ ਸਕਦਾ ਉਹੀ ਸਾਰੇ 'ਚ ਪਾਰਟੀ ਹੋਏ, ਉਹਦੀ ਧੌਣ ਮਰੋੜੀ ਹੋਏ, ਲੇਕਿਨ ਈਵਨ ਅਫਸੋਸ ਦਾ ਇਜ਼ਹਾਰ ਤੱਕ ਵੀ ਨਹੀਂ ਕੀਤਾ ਕਿ ਬਈ ਇਵੇਂ ਹੋਇਆ। ਹੁਣ ਉਸ ਤੋਂ ਪਹਿਲਾਂ ਜਿਸ ਦਿਨ ਸੈਚਰਡੇ ਮਾਰਨਿੰਗ ਖਮੀਨੀ ਨੂੰ ਮਾਰਿਆ ਜਾਂਦਾ ਹੈ ਉਸ ਦੇ ਉੱਤੇ ਵੀ ਕੋਈ ਕਾਮੈਂਟ ਨਹੀਂ, ਕੋਈ ਹਾਲਾਂ ਉਸ ਤੋਂ ਪਹਿਲਾਂ ਜਿਹੜਾ ਇਰਾਨੀਅਨ ਪ੍ਰੈਜ਼ੀਡੈਂਟ ਸੀ ਹੈਲੀਕਾਪਟਰ ਹਾਦਸੇ 'ਚ ਜਿਹੜਾ ਮਾਰਿਆ ਗਿਆ, ਹਾਲਾਂ ਉਹ ਵੀ ਹਾਦਸਾ ਨਹੀਂ ਸੀ, ਉਹ ਮੋਸਾਦ ਦੀ ਲਾਈਨ ਹੀ ਸੀ, ਉਦੋਂ ਇੱਕ ਦਿਨ ਦਾ ਪੂਰਾ ਅਫਸੋਸ ਸਾਰੇ ਮੁਲਕ 'ਚ ਭਾਰਤ ਦੇ ਵਿੱਚ ਵੀ ਸ਼ੋਕ ਮਨਾਇਆ ਗਿਆ ਸੀ। ਅਤੇ ਜਦੋਂ ਉਸ ਦੇ ਈਵਨ ਸ਼ੋਕ ਦੇ ਲਈ ਜਿਹੜਾ ਉਹ ਉਹਨਾਂ ਨੇ ਇਰਾਨੀਅਨ ਐਮਬੈਸੀ ਜਿਹੜੀ ਦਿੱਲੀ 'ਚ ਹੈ ਉਹਨਾਂ ਨੇ ਰਜਿਸਟਰ ਰੱਖਿਆ। ਸਭ ਤੋਂ ਪਹਿਲਾਂ ਜਿਹੜਾ ਐਸ ਜੈ ਸ਼ੰਕਰ ਉੱਥੇ ਅਫਸੋਸ ਕਰਨ ਗਿਆ ਸੀ, ਦਸਤਖਤ ਕਰਨ ਗਿਆ ਸੀ। ਹੁਣ ਖਮੀਨੀ ਦੇ ਮੌਤ ਦੇ ਉੱਤੇ ਵੀ ਕੋਈ ਅਫਸੋਸ ਜਾਂ ਰਿਗਰੈਟ ਨਹੀਂ ਹੈ। ਜਦੋਂ ਰਜਿਸਟਰ ਹੁਣ ਰੱਖਿਆ ਉਹਨਾਂ ਨੇ ਇਰਾਨੀਅਨ ਐਮਬੈਸੀ ਨੇ, ਔਰ ਪਹਿਲੇ ਦਿਨ ਪਹਿਲੇ ਦਸਤਖਤ ਕਰਨ ਵਾਲਾ ਜਿਹੜਾ ਰਸ਼ੀਆ ਦਾ ਐਮਬੈਸਡਰ ਹੈ ਦਿੱਲੀ ਦੇ ਵਿੱਚ ਉਹ ਹੈ ਐਸ ਜੈ ਸ਼ੰਕਰ ਖੁਦ ਨਹੀਂ ਗਿਆ ਹੈ। ਪਹਿਲੇ 24 ਘੰਟੇ ਤਾਂ ਕੋਈ ਵੀ ਨਹੀਂ ਗਿਆ। 24 ਘੰਟੇ ਬਾਅਦ ਕਿਉਂਕਿ ਜਦੋਂ ਇਹ ਕ੍ਰਿਟਿਸਿਜ਼ਮ ਹੋਇਆ ਕਿ ਬਈ ਤੁਸੀਂ ਕਿਸ ਪਾਸੇ ਖੜੇ ਹੋ, ਬਈ ਜਾਂ ਤਾਂ ਨਿਊਟਰੈਲਿਟੀ ਰੱਖੋ ਜਿਹੜੀ ਸੂਟ ਕਰਦੇ ਹੈ, ਪਰ ਜੇ ਤੁਸੀਂ ਇਜ਼ਰਾਈਲ ਦੇ ਖੈਮੇ 'ਚੋਂ ਤੇ ਫਿਰ ਹੁਣ ਉਹਨਾਂ ਦਾ ਜਿਹੜਾ ਫੋਰਨ ਅਫੇਅਰਸ ਦਾ ਸੈਕਟਰੀ ਉਹ ਜਾ ਕੇ ਉੱਥੇ ਦਸਤਖਤ ਕਰਕੇ ਆਇਆ। ਹੁਣ ਇਸ ਸਾਰੇ ਦੇ ਉੱਤੇ ਇੱਕ ਤਾਂ ਸੀ ਕਿ ਵੀ ਜਦੋਂ ਉਹਨਾਂ ਨੂੰ ਇੰਡੀਅਨ ਪੁੱਛਿਆ ਗਿਆ ਕਿ ਵੀ ਇਹ ਜਿਹੜਾ ਇਹਨਾਂ ਦਾ ਬੇੜਾ ਜਿਹੜਾ ਪੀਸਫੁਲ ਮਿਸ਼ਨ 'ਤੇ ਸੀ, ਭਾਰਤ ਦੇ ਸੱਦੇ 'ਤੇ ਸੀ, ਤੁਹਾਡੀ ਮੇਜ਼ਬਾਨੀ 'ਤੇ ਸੀ, ਤੁਸੀਂ ਘੱਟੋ ਘੱਟ ਜਿਹੜੇ ਮਰੇ ਨੇ ਉਹਨਾਂ ਦੇ ਲਈ ਤਾਂ ਰਿਗਰੈਟ ਕਰੋ। ਫਿਰ ਕੋਈ ਜਦੋਂ ਉਹਨਾਂ ਨੂੰ ਪੁੱਛਿਆ ਗਿਆ ਜੀ ਤੁਸੀਂ ਮਦਦ, ਕਹਿੰਦੇ ਜੀ ਉਹਨਾਂ ਨੇ ਸਾਨੂੰ ਕਿਹਾ ਨਹੀਂ ਮਦਦ ਲਈ। ਇਹਦਾ ਮਤਲਬ ਇਹ ਹੈ ਸਾਰਾ ਕਿ ਵੀ ਕੁਛ ਨਾ ਕੁਛ ਐਸਾ ਹੈ, ਔਰ ਜਿਹੜੇ ਲੋਕ ਉੱਥੇ ਬੈਠੇ ਆਪੋਜੀਸ਼ਨ ਦੇ ਵਿੱਚ ਵੀ ਇਹ ਗੱਲ ਕਹਿੰਦੇ ਨੇ, ਉਹ ਐਵੇਂ ਨਹੀਂ ਕਹਿੰਦੇ ਕਿ ਭਾਈ ਇਹ ਐਸਾ ਕੀ ਹੈ ਵੀ ਇਹਨੇ ਨੈਤਨਯਾਹੂ ਦੇ ਸਾਹਮਣੇ, ਇਜ਼ਰਾਈਲ ਦੇ ਸਾਹਮਣੇ ਮੁਕੰਮਲ ਸਰੈਂਡਰ ਕੀਤਾ ਹੈ। ਹੁਣ ਇਹ ਸਭ ਦੇ ਉੱਤੇ ਅਮਰੀਕਾ ਦਾ ਬੜਾ ਮਸ਼ਹੂਰ ਇਹ ਰਿਟਾਇਰਡ ਆਰਮੀ ਕਰਨਲ ਹੈ ਡਗਲਸ ਮੈਕਗ੍ਰੈਗਰ, ਔਰ ਇਹ ਅੱਡ ਚੈਨਲਸ ਦੇ ਉੱਤੇ ਅੱਜ ਕੱਲ੍ਹ ਤਾਂ ਡਿਜੀਟਲ ਔਰ YouTube ਦੇ ਨੇ। ਮੈਂ ਵੀ ਇਸ ਨੂੰ ਜਿਹੜਾ ਉਹ ਪਸੰਦ ਕਰਦਾ ਕਿਉਂਕਿ ਜਿਹੜਾ ਰਵਾਇਤੀ ਕਾਮੈਂਟਰੀ ਆ ਉਸ ਤੋਂ ਹਟ ਕੇ ਗੱਲ ਕਰਦਾ। ਹੁਣ ਮੈਕਗ੍ਰੈਗਰ ਨੇ ਜਿਹੜਾ ਉਸ ਅਮਰੀਕਾ ਨਿਊਜ਼ ਨੈਟਵਰਕ ਦੇ ਉੱਤੇ ਇੱਕ ਡਿਸਕਸ਼ਨ ਦੇ ਵਿੱਚ ਕਿਹਾ ਕਿ US ਨੇਵੀ ਇਜ਼ ਯੂਜ਼ਿੰਗ ਇੰਡੀਅਨ ਪੋਰਟਸ ਟੂ ਸਟ੍ਰਾਈਕ ਈਰਾਨ, ਔਰ ਉਹਨਾਂ ਨੇ ਕਿਹਾ ਜੀ ਇਹ ਜਿਹੜਾ ਈਰਾਨ ਦੇ ਉੱਤੇ ਜਾਂ ਦੂਸਰੇ ਵੀ ਚੱਲ ਰਿਹਾ ਹੈ, ਇਹ ਈਵਨ ਅਮਰੀਕਨ ਹੁਣ ਫੌਜੀ ਹੈ, ਲੈਫਟੀਨੈਂਟ ਕਰਨਲ ਹੈ। ਇਹਦਾ ਮਤਲਬ ਹੈ ਵੀ ਉਹਦੇ ਕੋਲ ਜਿਹੜੇ ਇਸ ਲੈਵਲ ਦੇ ਲੋਕ ਜਿਨ੍ਹਾਂ ਨੇ ਸਰਵ ਕੀਤਾ ਹੁੰਦਾ ਉਹਨਾਂ ਕੋਲ ਅੰਦਰੂਨੀ ਜਾਣਕਾਰੀ ਵੀ ਹੁੰਦੀ ਹੈ। ਜਿਵੇਂ ਹੁਣ ਜੇ ਅਸੀਂ ਐਜ਼ ਏ ਐਕਟਿਵਿਸਟ ਕੰਮ ਕਰਦੇ ਹਾਂ, ਵਿਰੋਧੀ ਖੈਮਿਆਂ ਦੇ ਲੋਕ ਵੀ ਜਿਹੜੇ ਥੋੜ੍ਹੇ ਬਹੁਤ ਹਮਦਰਦੀ ਕਿਤੇ ਨਾ ਕਿਤੇ ਰੱਖਦੇ ਨੇ, ਜਾਂ ਕਈ ਵਾਰੀ ਉਹਨਾਂ ਨੇ ਆਪਣੇ ਹੀ ਕਿਸੇ ਨੂੰ ਅਨਸੈਟਲ ਕਰਨਾ ਹੁੰਦਾ ਜਾਂ ਅਪਸੈਟ ਕਰਨਾ ਹੁੰਦਾ, ਉਹ ਸਾਨੂੰ ਜਾਣਕਾਰੀ ਦੇ ਦਿੰਦੇ ਨੇ ਵੀ ਇਵੇਂ। ਕਈ ਕਹਿਣਗੇ ਜੀ ਤੁਸੀਂ ਕਿੱਥੋਂ, ਤੁਹਾਨੂੰ ਪਤਾ। ਇਹ ਹੁੰਦਾ ਹੈ ਹਰ ਇੱਕ ਦੇ। ਇਸੇ ਤਰ੍ਹਾਂ ਜਿਹੜੇ ਪ੍ਰੋਮੀਨੈਂਟ ਜਰਨਲਿਸਟ ਨੇ ਉਹ ਸਰਕਾਰੀ ਦਰਬਾਰੇ ਬੈਠੇ ਹੁੰਦੇ ਨੇ। ਹੁਣ ਜਿਵੇਂ ਜੇ ਵਾਸ਼ਿੰਗਟਨ ਪੋਸਟ ਨੇ ਇਹ ਸਟੋਰੀ ਕੱਢੀ, 6 ਜਰਨਲਿਸਟਾਂ ਦੀ ਸਟੋਰੀ ਸੀ ਕਿ ਬਈ ਸਾਊਦੀ ਅਰੇਬੀਆ ਦਾ ਕਰਾਊਨ ਪ੍ਰਿੰਸ ਆ ਕੇ ਇੱਥੇ 3 ਦਿਨ ਬੈਠਾ ਰਿਹਾ DC 'ਚ, ਔਰ ਇਹ ਕਹਿੰਦਾ ਰਿਹਾ ਵੀ ਹਮਲਾ ਕਰੋ ਈਰਾਨ ਤੇ। ਹੁਣ ਜਿਹੜਾ ਉਹਦਾ ਬਿਆਨ ਸੀ ਕਿ ਜੀ ਨਹੀਂ ਅਸੀਂ ਇਸ ਤੇ ਹੱਕ 'ਚ ਨਹੀਂ। ਅਸੀਂ ਹੁਣ ਜੇ ਈਰਾਨ ਨੇ ਜਿਹੜਾ ਅਟੈਕ ਕੀਤਾ ਸਾਊਦੀ ਅਰੇਬੀਆ ਜਾਂ ਆਮਕੋ ਉਹਨਾਂ ਦੀ ਦੂਜੇ ਤੇ, ਕਿਉਂਕਿ ਇਹ ਸਾਹਮਣੇ ਹੁਣ ਵਾਸ਼ਿੰਗਟਨ ਪੋਸਟ ਨੂੰ ਇਹ ਕਿੱਥੋਂ ਪਤਾ ਲੱਗਾ, ਕਿਉਂਕਿ ਤੁਹਾਡੇ ਸੋਰਸ ਅੰਦਰੂਨੀ ਨੇ। ਇਸੇ ਤਰ੍ਹਾਂ ਜਦੋਂ ਅਮਰੀਕਾ ਦੇ ਵਿੱਚ ਬਹੁਤ ਵੱਡਾ ਸਕੈਂਡਲ ਵਾਟਰਗੇਟ ਸਕੈਂਡਲ ਹੋਇਆ ਸੀ ਕਿ ਜਿਹੜੇ ਵਾਟਰਗੇਟ ਡੈਮੋਕ੍ਰੈਟਾਂ ਦੀ ਕਨਵੈਨਸ਼ਨ ਕੇ ਕੀ ਸੀ ਉਹਨੂੰ ਬੱਗ ਕੀਤਾ ਹੋਇਆ ਸੀ ਅੰਦਰੋਂ ਪ੍ਰੈਜ਼ੀਡੈਂਟ ਨਿਕਸਨ ਸਨ, ਔਰ ਉਹਨੇ ਵਾਸ਼ਿੰਗਟਨ ਪੋਸਟ ਦਾ ਹੀ ਸੀ ਸ਼ਾਇਦ ਬੌਬ ਪੈਕਰ, ਉਹਨਾਂ ਦਾ ਰਿਪੋਰਟ ਤਾਂ ਡੈਥ ਹੋ ਗਈ ਉਹਦੀ, ਉਹਨੇ ਸਟੋਰੀ ਰਿਵੀਲ ਕੀਤੀ ਸੀ। ਔਰ ਉਹ ਇੰਨਾ ਵੱਡਾ ਸਕੈਂਡਲ ਵਾਟਰਗੇਟ ਬਣਿਆ ਕਿ ਪ੍ਰੈਜ਼ੀਡੈਂਟ ਨਿਕਸਨ ਨੂੰ ਰਿਜ਼ਾਈਨ ਕਰਨਾ ਪਿਆ। ਉਹਨਾਂ ਨੇ ਕਿਹਾ ਇੰਪੀਚ ਕਰਾਂਗੇ, ਆਲਮੋਸਟ ਇੰਪੀਚਮੈਂਟ ਦੇ ਨੇੜੇ ਸੀ। ਸੋ ਮਤਲਬ ਇਹ ਹੈ ਵੀ ਕਈ ਵਾਰ ਇਹ ਲੱਗਦਾ ਹੁੰਦਾ ਹੈ ਸੋਰਸ ਤਾਂ ਤੁਹਾਡਾ ਕਿਤੇ ਵੀ ਇਨਸਾਈਡਰ ਹੋ ਸਕਦਾ। ਹੁਣ ਗਲੋਬ ਐਂਡ ਮੇਲ ਨੇ ਉੱਥੇ ਕੈਨੇਡੀਅਨ ਪ੍ਰਾਈਮ ਮਿਨਿਸਟਰ ਦਿੱਲੀ 'ਚ ਬੈਠਾ ਹੈ, ਨਹੀਂ ਮੋਦੀ ਦੇ ਨਾਲ ਉਹ ਜਿਹੜਾ ਉਹ ਜੱਫੀਆਂ ਪਾ ਰਿਹਾ, ਤੇ ਇੱਧਰ ਗਲੋਬ ਐਂਡ ਮੇਲ ਸਟੋਰੀ ਕਰ ਰਹੀ ਹੈ ਕਿ ਆ ਪਵਨ ਕੁਮਾਰ, ਕਮਲਜੀਤ ਸਿੰਘ ਆ ਵੈਨਕੂਵਰ ਦੇ ਇੰਡੀਅਨ ਕੌਂਸੂਲੇਟ ਦੇ, ਇਹ ਅੰਦਰੋਂ ਇਹਨਾਂ ਨੇ ਸਾਰੀ ਉਹ ਰੇਕੀ ਕੀਤੀ ਔਰ ਇਹ ਕਿਲਿੰਗ ਇਹਨਾਂ ਨੇ ਕੀਤੀ, ਬਿਲਕੁਲ ਫੂਕ ਕੱਢ ਕੇ ਰੱਖ। ਹੁਣ ਗਲੋਬ ਐਂਡ ਮੇਲ ਨੇ ਜਿਹੜੀ ਇਹ ਸਟੋਰੀ ਕੱਢੀ ਆਲਰੇਡੀ, ਕਿਉਂਕਿ ਟੈਸਟੀਫਾਈ ਤਾਂ ਸੀਸਸ ਨੇ ਕੀਤਾ ਹੋਇਆ। ਇਸ ਕਹਿਣ ਦਾ ਮਤਲਬ ਇਹ ਹੈ
ਮੈਂ ਇਹ ਸਮਝਦਾ ਹਾਂ ਵੀ ਭਾਵੇਂ ਜਦੋਂ ਇਹ ਮਿਸਟਰ ਮੈਗਰੈਗਰ ਨੇ ਇਹ ਕਿਹਾ, ਇਸ ਦਾ ਕੋਈ ਹੁਣ ਸਬੂਤ ਕੀ ਦੇਣਾ ਹੁੰਦਾ, ਕਿਹੜਾ ਉਹਨੇ ਕੋਈ ਸੈਟੇਲਾਈਟ ਪਿਕਚਰਸ ਦੇ ਦੇਣੀਆਂ ਨੇ, ਲੇਕਿਨ ਜਿਵੇਂ ਇੰਡੀਆ ਨੇ ਇਸ ਦੇ ਉੱਤੇ ਫੌਰਨ ਰਿਐਕਟ ਕੀਤਾ, ਇਹ ਰਿਐਕਸ਼ਨ ਵੀ, ਅਦਰਵਾਈਜ਼ ਕਮੈਂਟੇਟਰ ਹੈ ਇੱਕ ਥਾਂ ਤੇ ਬੈਠਾ ਕਹਿ ਦਿੱਤਾ ਹੈ ਤੁਹਾਨੂੰ ਤਾਂ ਇਹ ਪਰਵਾਹ ਹੀ ਨਹੀਂ ਹੈ, ਐਡਾ ਵੱਡਾ ਐਪਸਟੀਨ ਸਕੈਂਡਲ, ਦੂਜੇ ਤੀਜੇ, ਤੁਸੀਂ ਪਾਰਲੀਮੈਂਟ ਨੂੰ ਫੇਸ ਹੀ ਨਹੀਂ ਕਰਦੇ, ਤੁਸੀਂ ਬਾਕੀਆਂ ਨੂੰ ਰਿਡੀਕਿਊਲ ਕਰਦੇ ਹੋ। ਠੀਕ ਕਿਹਾ ਕਾਂਗਰਸ ਦੇ ਸਪੋਕਸਮੈਨ ਨੇ, ਉਹਨੇ ਕਿਹਾ ਵੀ ਹੁਣ ਇੰਡੀਅਨ ਪਾਰਲੀਮੈਂਟ 'ਚ ਬਹਿਣਾ ਇਵੇਂ ਲੱਗਦਾ ਜਿਵੇਂ ਨਾਰਥ ਕੋਰੀਆ ਦੀ ਪਾਰਲੀਮੈਂਟ 'ਚ ਬੈਠੇ ਹੋ, ਕਿ ਬਈ ਉੱਥੇ ਜਦੋਂ ਆਉਂਦਾ ਉਹ ਮੋਦੀ ਮੋਦੀ ਉਹ ਬੀਜੇਪੀ ਵਾਲੇ ਬੈਂਚ ਖੜਕਾਉਣ ਲੱਗ ਜਾਂਦੇ ਨੇ, ਕਿਸੇ ਆਪੋਜੀਸ਼ਨ ਵਾਲੇ ਨੂੰ ਬੋਲਣ ਨਹੀਂ ਦਿੰਦੇ, ਜੇ ਕੋਈ ਬੋਲ ਕੇ ਕੁਝ ਕਹਿੰਦਾ ਸਪੀਕਰ ਉਹਨਾਂ ਦਾ ਬੈਠਾ ਕਹਿੰਦਾ ਐਕਸਪੰਜ ਫਰੋਮ ਦਾ ਰੈਕਡ, ਇਹਨੂੰ ਇਹਦੇ 'ਚ ਲਿਖਤੀ ਕਾਰਵਾਈ 'ਚੋਂ ਬਾਹਰ ਕੱਢੋ। ਸੋ ਜਦੋਂ ਜਿੱਥੇ ਇਸ ਕਿਸਮ ਦਾ ਮਾਹੌਲ ਹੈ, ਔਰ ਜਿਉਂ ਹੀ ਇੰਡੀਆ ਰਿਜੈਕਟਸ ਕਲੇਮਸ ਆਫ US ਯੂਜ਼ਿੰਗ ਇਟਸ ਪੋਰਟਸ ਅਗੇਂਸਟ ਈਰਾਨ, ਇੰਡੀਆ ਨੇ ਫੌਰਨ ਕਿਹਾ ਕਿ ਜੀ ਇਹ ਜਿਹੜੀ ਕਰਨਲ ਡਗਲਸ ਮੈਗਰੈਗਰ ਨੇ ਜਿਹੜਾ ਕਿਹਾ ਇਹ ਬਿਲਕੁਲ ਫੇਕ ਨਿਊਜ਼ ਹੈ, ਐਸਾ ਕੁਝ ਨਹੀਂ ਹੈ। ਹੁਣ ਹਾਲਾਂਕਿ ਅਸੀਂ ਇਹ ਦੇਖ ਰਹੇ ਹਾਂ ਕਿ ਵੀ ਈਵਨ ਹੁਣ ਦਿੱਲੀ ਦੇ ਵਿੱਚ ਸਾਈਮਲਟੇਨੀਅਸਲੀ ਰਾਇਸੀਨਾ ਡਾਇਲੌਗ, ਇਹ ਐਸ ਜੈਸ਼ੰਕਰ ਨੇ ਡਰਾਮਾ ਜਿਹਾ ਕੀਤਾ ਸੀ, ਰਾਇਸੀਨਾ ਸਾਡਾ ਪਿੰਡ ਸੀ ਕਿਸੇ ਜ਼ਮਾਨੇ 'ਚ, ਜਿੱਥੇ ਵਣਜਾਰੇ ਲੁਬਾਣੇ ਸਿੱਖਾਂ ਦਾ ਗੜ੍ਹ ਸੀ, ਔਰ ਇਹ ਗੁਰਦੁਆਰਾ ਸੀਸਗੰਜ, ਬੰਗਲਾ ਸਾਹਿਬ, ਰਕਾਬਗੰਜ, ਇਹ ਤਾਂ ਹੈ ਹੀ ਨੇ ਜਿਹੜੀ ਇੰਡੀਅਨ ਪਾਰਲੀਮੈਂਟ ਦੀ ਬਿਲਡਿੰਗ ਹੈ, ਔਰ ਵਾਇਸਰਾਏ ਹਾਊਸ ਪ੍ਰੈਜ਼ੀਡੈਂਟ ਜਿੱਥੇ ਰਾਸ਼ਟਰਪਤੀ ਹੈ, ਇਹ ਸਾਰੀ ਗੁਰਦੁਆਰੇ ਦੀ ਜਾਇਦਾਦ ਸੀ। ਉਹ ਰਾਇਸੀਨਾ ਉਹਦਾ ਪੁਰਾਣਾ ਨਾਂ ਹੈ, ਔਰ ਇਸ ਦੇ ਉੱਤੇ ਜਿਹੜਾ ਇਹਨਾਂ ਨੇ ਰੱਖਿਆ ਜੀ ਅਸੀਂ ਰਾਇਸੀਨਾ ਡਾਇਲੌਗ ਕਰਨਾ ਹੈ ਜੀ। ਇਹਦੇ 'ਚ ਇਹ ਹੈ ਵੀ ਦੁਨੀਆ ਦੇ ਅੱਡ ਅੱਡ ਮੁਲਕਾਂ ਦੇ ਤੁਸੀਂ ਫੋਰਨ ਮਿਨਿਸਟਰ, ਉਹਨਾਂ ਦੇ ਸਪੈਸ਼ਲ ਜਿਹੜੇ ਨੇ ਇਨਵਾਈਟ ਹੀ ਕਰਕੇ ਉਹਨਾਂ ਨੂੰ ਤੁਸੀਂ ਕਰਦੇ ਹੋ, ਔਰ ਇਹ ਬਹੁਤ ਵੱਡਾ ਇਹਦਾ ਰੌਲਾ ਹੁੰਦਾ। ਵੱਡੇ ਵੱਡੇ ਲੋਕ ਪਿਛਲੇ ਕਈ ਸਾਲਾਂ ਤੋਂ ਇਹਨਾਂ ਨੇ ਇਵੈਂਟ ਐਸਟੈਬਲਿਸ਼ ਕਰ ਦਿੱਤੀ। ਹੁਣ ਇਸ ਵਾਰ ਵੀ ਦੁਨੀਆ ਦੇ 150 ਤੋਂ ਜ਼ਿਆਦਾ ਮੁਲਕਾਂ ਦੇ 1800 ਡੈਲੀਗੇਟ ਜਿਹੜੇ ਨੇ ਉਹ ਸੱਦੇ ਹੋਏ ਸੀ, ਉਹਨਾਂ ਨੇ ਐਡਰੈਸ ਕਰਨਾ ਸੀ, ਪਰ ਜਿਹੜੇ ਉੱਥੇ ਫਸੇ ਹੋਏ ਨੇ ਉਹਨਾਂ ਦਾ ਨਿਕਲਣਾ ਔਖਾ ਹੋਇਆ ਹੈ। ਤਾਂ 1800 ਚੋਂ ਸਿਰਫ ਜਿਹੜੇ 1100 ਨੇ ਕੈਂਸਲ ਕਰਤਾ ਆਪਣਾ ਪ੍ਰੋਗਰਾਮ। ਸੋ ਜਿਹੜੇ 700-800 ਰਹਿ ਗਏ ਜੀ, ਉਹਨਾਂ ਦੇ ਵਿੱਚ ਵੀ ਮਾਲਦੀਵਜ਼ ਔਰ ਸ੍ਰੀਲੰਕਾ, ਭੂਟਾਨ, ਗੁਆਂਢੀ ਮੁਲਕ ਜਿਹੜੇ ਡਰਾਈਵ ਕਰਕੇ ਆਏ ਹੋਣੇ ਨੇ ਉਹ ਆਏ। ਹੁਣ ਉਹਨਾਂ ਨੇ ਈਵਨ ਮਾਲਦੀਵਜ਼ ਔਰ ਸ੍ਰੀਲੰਕਾ ਨੇ ਵੀ ਫਿਕਰ ਦਾ ਇਜ਼ਹਾਰ ਕੀਤਾ। ਉਹਨਾਂ ਨੇ, ਇਹਨਾਂ ਦੀ ਆਪਣੀ ਖਬਰ ਹੀ ਹੈ, ਸਿੰਕਿੰਗ ਆਫ ਇਰਾਨੀਅਨ ਸ਼ਿਪ brings war to region, say Sri Lankan and Maldivian leaders। ਉਹਨਾਂ ਨੇ ਕਿਹਾ ਵੀ ਇਹ ਜਿਹੜਾ ਸਿੰਕ ਕੀਤਾ ਹੈ, ਇਹ ਤਾਂ ਜੰਗ ਜਿਹੜੀ ਹੈ ਸਾਡੀਆਂ ਬਰੂਹਾਂ ਤੇ ਆ ਗਈ ਹੈ, ਇੰਡੀਅਨ ਓਸ਼ਨ 'ਚ ਆ ਗਈ। ਹੁਣ ਇਹਦੇ 'ਚ ਵੀ ਜਿਹੜੀ ਇੱਕ ਹੋਰ ਇੰਪੋਰਟੈਂਟ ਗੱਲ, ਕਿਉਂਕਿ ਇਸ ਰਾਇਸੀਨਾ ਡਾਇਲੌਗ ਦੇ ਵਿੱਚ ਅਮਰੀਕਾ ਦੇ ਜਿਹੜੇ ਡਿਪਟੀ ਸੈਕਟਰੀ ਆਫ ਸਟੇਟ ਮਿਸਟਰ ਕ੍ਰਿਸਟੋਫਰ ਲੈਂਡਿਓ, ਉਹਨਾਂ ਨੇ ਐਡਰੈਸ ਕੀਤਾ। ਹੁਣ ਇਹ ਜਿਸ ਲੈਵਲ ਦੇ ਉੱਤੇ ਇੰਡੀਆ ਨੂੰ ਝੰਬਿਆ ਹੋਇਆ ਅਮਰੀਕਾ ਨੇ, ਔਰ ਜਿਵੇਂ ਮਿਸਟਰ ਸਰੈਂਡਰ ਮੋਦੀ ਜਿਹੜਾ ਹੁਣ ਉੱਥੇ ਉਹ ਕਹਿੰਦੇ ਲੋਕ ਨਰਿੰਦਰ ਮੋਦੀ ਨਹੀਂ ਕਹਿੰਦੇ, ਸਰੈਂਡਰ ਮੋਦੀ ਕਹਿੰਦੇ ਨੇ, ਵੀ ਸਰੈਂਡਰ ਹੀ ਕੀਤਾ ਹੋਇਆ। ਹੁਣ ਈਵਨ ਇਸ ਰਾਇਸੀਨਾ ਡਾਇਲੌਗ ਦੇ ਵਿੱਚ ਅਮਰੀਕਾ ਦੇ ਡਿਪਟੀ ਸੈਕਟਰੀ ਆਫ ਸਟੇਟ ਕ੍ਰਿਸਟੋਫਰ ਲੈਂਡਿਓ ਨੇ ਜੋ ਕਿਹਾ, ਮੈਂ ਐਗਜ਼ੈਕਟਲੀ ਉਹਨਾਂ ਦੇ ਲਫ਼ਜ਼ ਦੁਹਰਾਉਣਾ ਚਾਹੁੰਦਾ। ਉਹਨਾਂ ਨੇ ਕਿਹਾ ਕਿ ਦਾ US won't give India the same kind of economic advantage it gave to China, which allowed that country to emerge as a major competitor. Deputy Secretary of State Christopher Landau said on Thursday, signaling Washington's cautiousness in negotiations over a trade deal. ਉਹਨੇ ਕਿਹਾ ਜੀ ਜਿਹੜੇ 20 ਸਾਲ ਪਹਿਲਾਂ ਅਸੀਂ ਚਾਈਨਾ ਨੂੰ ਕੰਸੈਸ਼ਨ ਦਿੱਤੇ ਸੀ ਉਹ ਤੁਹਾਨੂੰ ਅਸੀਂ ਨਹੀਂ ਦੇਣੇ। While the US wants to work with India to unlock its limitless potential, ਕਿ ਵੀ ਤੁਹਾਡੇ ਮੁਲਕ 'ਚ ਪੋਟੈਂਸ਼ੀਅਲ ਬੜਾ ਹੈ, ਅਸੀਂ ਉਹਨੂੰ ਟੈਪ ਕਰਨਾ ਚਾਹੁੰਦੇ ਹਾਂ। India should understand that we are not going to make the same mistakes with India that we made with China 20 years ago। ਜਿਹੜੀਆਂ ਗਲਤੀਆਂ ਅਸੀਂ ਚੀਨ ਦੇ ਨਾਲ ਕੀਤੀਆਂ ਉਹ ਹੁਣ ਅਸੀਂ ਤੁਹਾਡੇ ਨਾਲ ਨਹੀਂ ਕਰਨ ਜਾ ਰਹੇ। Landau said at Raisina Dialogue, India's flagship conference on geopolitics ਐਂਡ ਜੀਓ ਇਕਨੋਮਿਕਸ। ਹੁਣ ਇਹ ਸਾਰੇ ਜਦੋਂ ਤੁਸੀਂ ਇਹਨਾਂ ਨੂੰ ਰਲਾ ਕੇ ਦੇਖਦੇ ਹੋ ਤਾਂ ਫਿਰ ਇਹ ਲੱਗਦਾ ਹੈ ਕਿ ਵੀ ਭਾਰਤ ਦੀ ਧੌਣ ਤੇ ਗੋਡਾ ਤਾਂ ਅਮਰੀਕਾ ਨੇ ਰੱਖਿਆ ਹੀ ਹੋਇਆ ਹੈ, ਲੇਕਿਨ ਇਸ ਸਭ ਦੇ ਬਾਵਜੂਦ ਇਹ ਬਿਟਰੇ ਵੀ ਕਰ ਰਹੇ ਨੇ ਆਪਣੇ ਲੋਕਾਂ ਦੇ ਨਾਲ, ਵੀ ਝੂਠ ਵੀ ਬੋਲ ਰਹੇ ਨੇ, ਹਿੰਮਤ ਵੀ
ਇਹਨਾਂ 'ਚ ਨਹੀਂ ਹੈ। ਅਮਰੀਕਾ ਦੇ ਸਾਹਮਣੇ ਤਾਂ ਕੀ ਖਲੋਣਾ ਹੈ, ਪਰ ਜਿਸ ਲੈਵਲ ਦੇ ਉੱਤੇ ਜਾ ਕੇ ਇਹ ਆਪਣੇ ਲੋਕਾਂ ਨੂੰ ਵੀ ਡਿਚ ਕਰ ਰਹੇ ਨੇ, ਇਹ ਅਲਟੀਮੇਟਲੀ ਇਹ ਠੀਕ ਹੈ ਕਿ ਵਕਤੀ ਤੌਰ 'ਤੇ ਇਸ ਵੇਲੇ ਉਹਨਾਂ ਨੂੰ ਲੱਗਦਾ ਹੋਣਾ ਵੀ ਅਸੀਂ ਇਸ ਸਟੈਂਡ ਦੇ ਨਾਲ ਸਰਵਾਈਵ ਕਰ ਰਹੇ ਹਾਂ, ਪਰ ਇਸ ਸਾਰੇ 'ਚ ਆਪਣਾ ਟਰਸਟ ਇਹਨਾਂ ਨੇ ਗਵਾ ਲਿਆ। ਇਹਨਾਂ 'ਤੇ ਨਾ ਕੋਈ ਇਤਬਾਰ ਕਰਦਾ ਹੈ, ਨਾ ਇਹਨਾਂ ਦੀ ਹੁਣ ਵੈਸਟ ਏਸ਼ੀਆ ਦੀ ਇੰਨੀ ਵੱਡੀ ਡਿਵੈਲਪਮੈਂਟ ਹੋ ਰਹੀ ਹੈ, ਇੰਡੀਆ ਟੋਟਲੀ ਨੌਨ ਐਕਟਰ ਹੈ, ਬਿਲਕੁਲ ਉਹ ਸਾਰੇ ਸੀਨੇਰੀਓ ਤੋਂ ਇਸ ਦਾ ਇਵੇਂ ਹੀ ਗਾਇਬ ਹੈ ਜਿਵੇਂ ਗਧੇ ਦੇ ਸਿਰ ਤੋਂ ਸਿੰਘ ਹੁੰਦੇ ਜੀ। ਰਾਸਾ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਵੈਸੇ ਹੁੰਦੇ ਨਹੀਂ ਗਧੇ ਦੇ ਸਿੰਘ, ਗਾਇਬ ਹੁੰਦੇ। ਸੋ ਹੁਣ ਆਪਾਂ ਬ੍ਰੇਕ ਲੈਂਦੇ ਹਾਂ। ਵਿਊਅਰਸ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਛੋਟੇ ਜਿਹੇ ਵਕਫੇ ਤੋਂ ਬਾਅਦ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ, ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ, ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਕੀ ਤੁਸੀਂ ਰੋਜ਼ਾਨਾ ਕੰਮ ਤੇ ਆਪਣਾ ਵਧੇਰੇ ਸਮਾਂ ਬਿਤਾਉਣ ਤੋਂ ਪਰੇਸ਼ਾਨ ਹੋ? ਆਪਣੀ ਪੂੰਜੀ ਨੂੰ ਕੰਮ ਤੇ ਲਗਾਓ, ਸਾਡੇ ਨਾਲ ਇਨਵੈਸਟ ਕਰੋ। ਅਸੀਂ ਤੁਹਾਡੀ ਪੂੰਜੀ ਤੋਂ ਤੁਹਾਡੇ ਲਈ ਵਧੇਰੇ ਪੈਸੇ ਬਣਾ ਸਕਦੇ ਹਾਂ। ਅਸੀਂ ਪ੍ਰਾਈਵੇਟ ਇਕੁਇਟੀ ਇਨਵੈਸਟਮੈਂਟ ਫਰਮ ਹਾਂ ਤੇ ਕਮਰਸ਼ੀਅਲ ਰੀਅਲ ਏਸਟੇਟ ਵਿੱਚ ਮਾਹਿਰ ਹਾਂ। ਪ੍ਰਾਪਰਟੀ ਮੈਨੇਜਮੈਂਟ, ਲੀਜ਼ਿੰਗ, ਐਸੈਟ ਮੈਨੇਜਮੈਂਟ, ਕਮਰਸ਼ੀਅਲ ਰੀਅਲ ਏਸਟੇਟ ਇਨਵੈਸਟਮੈਂਟ ਵਿੱਚ ਸਾਰੀਆਂ ਸੇਵਾਵਾਂ ਲਈ ਅਮਰੀਕਾ ਭਰ ਵਿੱਚੋਂ ਤੁਸੀਂ ਸਾਡੇ ਤੱਕ ਪਹੁੰਚ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼ ਤੇ ਆਜ਼ਾਦ ਫੈਮਿਲੀ ਟਰਸਟ 701 ਨੌਰਥ ਕੋਸਟ ਓਕ ਰੋਡ, ਸੂਈਟ ਨੰਬਰ 204, ਹਿਊਸਟਨ, ਟੈਕਸਸ। ਤੁਸੀਂ ਸਾਨੂੰ ਸਾਡੇ ਫੋਨ ਨੰਬਰ 7136861277 ਤੇ ਵੀ ਸੰਪਰਕ ਕਰ ਸਕਦੇ ਹੋ। ਆਜ਼ਾਦ ਕਮਰਸ਼ੀਅਲ ਰੀਅਲਟੀ ਸਰਵਿਸਿਜ਼। ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਅਮਰੀਕਾ ਤੇ ਇਜ਼ਰਾਈਲ ਵੱਲੋਂ ਈਰਾਨ ਤੇ ਤਾਬੜਤੋੜ ਹਮਲੇ ਕਰਕੇ ਤਹਿਰਾਨ ਦੀਆਂ ਬਹੁਤ ਸਾਰੀਆਂ ਇਮਾਰਤਾਂ ਨੂੰ ਖੰਡਰਾਤ ਬਣਾ ਦਿੱਤਾ ਗਿਆ ਹੈ। ਇਹਨਾਂ ਹਮਲਿਆਂ ਤੋਂ ਇਲਾਵਾ ਇਜ਼ਰਾਈਲ ਵੱਲੋਂ ਇਰਾਕ ਦੇ ਕੁਰਦ ਗੁਰਿਲਿਆਂ ਅਤੇ ਈਰਾਨ ਦੇ ਬਲੋਚਾਂ ਨੂੰ ਹਥਿਆਰਬੰਦ ਕੀਤਾ ਜਾ ਰਿਹਾ ਹੈ ਤਾਂ ਕਿ ਇਹਨਾਂ ਦੇ ਟੁਕੜੇ ਕੀਤੇ ਜਾ ਸਕਣ। ਈਰਾਨ ਵੱਲੋਂ ਨਾ ਸਿਰਫ ਨਾਰਦਰਨ ਇਰਾਕ ਦੇ ਕੁਰਦਾਂ ਤੇ ਮਿਜ਼ਾਈਲਾਂ ਦਾਗੀਆਂ ਗਈਆਂ ਹਨ, ਬਲਕਿ ਅਜ਼ਰਬਾਈਜਾਨ ਦੇ ਖਿਲਾਫ ਵੀ ਡਰੋਨ ਹਮਲਾ ਕੀਤਾ ਗਿਆ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ, ਸੁਣ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ। ਜੀ ਡਾਕਟਰ ਸਾਹਿਬ, ਕੀ ਕਹਿਣਾ ਚਾਹੋਗੇ? ਦੇਖੋ, ਅੱਜ ਕੱਲ੍ਹ ਕਿਉਂਕਿ ਸਾਰਾ ਫੋਕਸ ਦੁਨੀਆ ਦਾ ਉਸ ਪਰਸ਼ੀਅਨ ਗਲਫ, ਈਰਾਨ ਔਰ ਉਸ ਖਿੱਤੇ 'ਚ ਸੈਂਟਰਲ ਏਸ਼ੀਆ ਵੱਲ ਹੈ, ਇਸ ਲਈ ਸਾਡੇ ਵੀ ਮੁੱਖ ਜਿਹੜੇ ਪਹਿਲੇ ਸੈਗਮੈਂਟ ਨੇ ਇਸ 'ਤੇ ਹੀ ਬੇਸਡ ਹੁੰਦੇ ਨੇ। ਅੱਛਾ। ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਐਜ਼ ਏ ਐਨਾਲਿਸਟ ਅਸੀਂ ਇੱਕ ਬੈਲੈਂਸਡ ਪਹੁੰਚ ਦਈਏ ਖਬਰ ਨੂੰ। ਜਦੋਂ ਅਸੀਂ ਦੇਖਦੇ ਹਾਂ ਐਜ਼ ਏ ਖਬਰ ਵੀ ਅਸੀਂ ਡਿਸਕਸ ਕਰਦੇ ਹਾਂ, ਉਸ ਦੇ ਪ੍ਰੋਜ਼ ਐਂਡ ਕੋਨਸ ਵੱਲ ਵੀ ਸਾਡਾ ਧਿਆਨ ਹੁੰਦਾ ਹੈ। ਸਿੱਖ ਐਂਗਲ ਉਹ ਬੇਸ਼ੱਕ ਸਬਲਾਈਮ ਹੋਏ ਜਾਂ ਅੰਡਰਨੀਥ ਹੋਏ, ਜੇ ਜ਼ਾਹਰਾ ਤੌਰ 'ਤੇ ਕਿਉਂਕਿ ਕੋਈ ਬਹੁਤਾ ਸਾਡੇ ਨਾਲ ਉੱਥੇ ਰਿਲੇਟਡ ਨਹੀਂ ਹੈ, ਲੇਕਿਨ ਫਿਰ ਵੀ ਉਸ ਨੂੰ ਵੀ ਅਸੀਂ ਧਿਆਨ ਦੇ ਵਿੱਚ ਰੱਖਦੇ ਹਾਂ। ਔਰ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਓਬਜੈਕਟਿਵ ਜਿਹੜਾ ਹੈ ਉਹ ਉਸ ਦੇ ਉੱਤੇ ਵਿਚਾਰ ਹੋਏ। ਹੁਣ ਜ਼ਾਹਰ ਹੈ ਵੀ ਅਸੀਂ ਜ਼ਿਕਰ ਕੀਤਾ ਹੈ ਕਿ ਜਦੋਂ ਬੀਤੇ ਵੀਕਐਂਡ ਸੈਚਰਡੇ ਦੀ ਸਵੇਰ ਉਹਨਾਂ ਦੀ ਪਹਿਲੀ ਪੋਚ ਦੀ ਲੀਡਰਸ਼ਿਪ, ਜਿਸ 'ਚ ਆਇਤੁੱਲਾ ਖਮੀਨੀ 88 ਸਾਲਾ ਫੌਜੀ ਚੀਫ, ਉਹਨਾਂ ਦੇ
ਜਿਹੜੀ ਰੈਵੋਲੂਸ਼ਨਰੀ ਗਾਰਡ ਦੇ ਬੰਦੇ, ਇੰਟੈਲੀਜੈਂਸ ਦੇ ਕਿੰਨੇ ਲਏ ਉਹਨਾਂ ਨੇ ਇੱਕੋ ਹੀ ਝਟਕੇ ਦੇ ਵਿੱਚ, ਉਹਨਾਂ ਦੀ ਬਹੁਤੀ ਡਿਟੇਲ ਸਾਹਮਣੇ। ਪਰ ਜਿਹੜਾ ਪਹਿਲਾ ਰਿਐਕਸ਼ਨ ਸੀ ਸ਼ਾਇਦ ਇਹ ਰਜੀਮ ਚੇਂਜ ਵੱਲ ਜਾਏ, ਉਹ ਗੱਲ ਉਧਰ ਨੂੰ ਗਈ ਨਹੀਂ। ਰਾਦਰ ਇਸ ਦੇ ਉਲਟ, ਜਿਵੇਂ ਅਸੀਂ ਕਿਹਾ ਸੀ ਵੀ ਕੁਝ ਚੀਜ਼ਾਂ ਐਕਸਪਰਟ ਬੈਠੇ ਆਪਣੇ ਢੰਗ ਨਾਲ ਦੇਖ ਰਹੇ ਹੁੰਦੇ ਨੇ। ਜਦੋਂ ਤੱਕ ਤੁਸੀਂ ਕਿਸੇ ਖਿੱਤੇ ਦੀ ਸੱਭਿਅਤਾ, ਉਹਨਾਂ ਦੀ ਤਹਿਜ਼ੀਬ, ਉਹਨਾਂ ਦਾ ਮਜ਼ਹਬ, ਉਹਨਾਂ ਲੋਕਾਂ ਦਾ ਰਿਐਕਟ ਕਰਨ ਦਾ ਢੰਗ, ਇਸ ਮਾਮਲੇ ਦੇ ਵਿੱਚ ਬ੍ਰਿਟਿਸ਼ ਬਹੁਤ ਐਕਸਪਰਟ ਸੀ। ਇਸ ਲਈ ਜਦੋਂ ਵੀ ਉਹਨਾਂ ਦੇ ਕਿਤੇ ਵੀ ਉਹਨਾਂ ਨੇ ਬਾਅਦ ਦੇ ਵਿੱਚ ਜਿਹਨੂੰ ਕਾਲੋਨੀ ਬਣਾਇਆ, ਪਹਿਲਾਂ ਉਹਨਾਂ ਦੇ ਲਿੰਗੁਇਸਟ ਉੱਥੇ ਪਹੁੰਚ ਜਾਂਦੇ ਸੀ ਜਿਹੜੇ ਜ਼ਬਾਨ ਦੇ ਮਾਹਰ ਸੀ। ਉਹ ਉਹਨਾਂ ਕਬੀਲਿਆਂ ਦੀ, ਲੋਕਾਂ ਦੀ ਹਿਸਟਰੀ ਜਾਣਨਾ ਚਾਹੁੰਦੇ ਸੀ, ਉਹਨਾਂ ਦੀਆਂ ਫਿਰ ਜਿਹੜੀਆਂ ਨੇ ਫਾਲਟ ਲਾਈਨਸ ਦੇਖਦੇ ਸੀ ਵੀ ਕਮਜ਼ੋਰੀਆਂ ਕੀ ਨੇ, ਫਿਰ ਉਹਦੇ ਤੇ ਕੰਮ ਕਰਦੇ ਸੀ। ਔਰ ਇਹੀ ਕਾਰਨ ਹੈ ਵੀ ਕਿਸੇ ਵੀ ਪੀਰੀਅਡ 'ਚ ਗੋਰੇ ਜਿਹੜੇ ਨੇ ਭਾਰਤ ਦੇ ਵਿੱਚ 20,000 ਤੋਂ ਜ਼ਿਆਦਾ ਉਹਨਾਂ ਦੀ ਗਿਣਤੀ ਨਹੀਂ ਰਹੀ, ਲੇਕਿਨ 33 ਕਰੋੜ ਲੋਕਾਂ ਦੇ ਉੱਤੇ ਉਹਨਾਂ ਨੇ ਹਕੂਮਤ ਕੀਤੀ। 200 ਸਾਲ, 100 ਸਾਲ ਸਾਡੇ ਤੇ ਘੱਟ, 98 ਸਾਲ ਪੰਜਾਬ ਦੇ ਉੱਤੇ, ਬਾਕੀ ਕੁੱਲ 200 ਸਾਲ। ਇਹਦਾ ਕਾਰਨ ਹੀ ਇਹ ਸੀ ਕਿ ਉਹਨਾਂ ਨੇ ਬੜੀ ਕਾਮਯਾਬੀ ਦੇ ਨਾਲ ਉਹਨਾਂ ਫਾਲਟ ਲਾਈਨਸ ਨੂੰ ਇਸਤੇਮਾਲ ਕੀਤਾ ਇੱਕ ਦੂਜੇ ਦੇ ਖਿਲਾਫ, ਮਜ਼ਹਬ ਦਾ ਹੋਏ, ਬੋਲੀ ਦਾ ਹੋਏ, ਬਾਕੀ ਪਾਰਟ ਹੋਣ। ਹੁਣ ਜਦੋਂ ਅਸੀਂ ਈਰਾਨ ਦੀ ਗੱਲ ਕਰਦੇ ਹਾਂ, ਈਰਾਨ ਇੱਕ ਮੁਲਕ ਨਹੀਂ ਹੈ, ਇੱਕ ਦੇਸ਼ ਨਹੀਂ ਹੈ ਨਾ। ਈਰਾਨ ਐਜ਼ ਏ ਮੁਲਕ ਤਾਂ ਇੱਕ 20ਵੀਂ ਸਦੀ ਦੇ ਵਿੱਚ ਕ੍ਰੀਏਟ ਹੋਇਆ ਜਾਂ ਦੂਜਾ, ਇਹ ਇੱਕ ਸਿਵਲਾਈਜੇਸ਼ਨ ਹੈ, ਸੱਭਿਅਤਾ ਹੈ, ਤਹਿਜ਼ੀਬ ਹੈ, ਜਿਨ੍ਹਾਂ ਦੀ ਆਪਣੀ ਬੋਲੀ ਹੈ, ਜਿਨ੍ਹਾਂ ਦਾ ਆਪਣਾ ਵਿਰਸਾ ਹੈ। ਔਰ ਫਿਰ ਜਦੋਂ ਕਿਉਂਕਿ ਪਹਿਲਾਂ ਤਾਂ ਇਹ ਮੁਲਕ ਵੀ ਜਿਨ੍ਹਾਂ ਨੂੰ ਜ਼ੋਰੈਸਟਰੀਅਨ ਕਿਹਾ ਜਾਂਦਾ, ਪਾਰਸੀ, ਉਹਨਾਂ ਦਾ ਮੁਲਕ ਸੀ। ਇਸਲਾਮ 1400 ਸਾਲ ਪਹਿਲਾਂ ਹੀ ਆਇਆ, ਔਰ ਜੋ ਹੀ ਇਸਲਾਮ ਆਇਆ ਫਿਰ ਮੈਜੋਰਿਟੀ ਜਿਹੜੇ ਨੇ ਉਹ ਕਨਵਰਟ ਹੋਏ ਇਸਲਾਮ ਦੇ ਵਿੱਚ। ਕੁਛ ਜਿਹੜੇ ਪਾਰਸੀ ਨੇ ਥੋੜੇ ਬਹੁਤ ਰਹਿ ਗਏ, ਬਹੁਤ ਸਾਰੇ ਇੱਧਰ, ਕੋਈ ਇੰਡੀਆ ਵੱਲ ਆ ਗਿਆ, ਕੋਈ ਹੋਰ ਚਲਾ ਗਿਆ ਜ਼ੋਰੈਸਟਰੀਅਨ। ਫਿਰ ਇਸਲਾਮ ਨੇ ਔਰ ਜਿਹੜੀ ਪਰਸ਼ੀਅਨ ਸਿਵਲਾਈਜੇਸ਼ਨ ਦਾ 5000 ਸਾਲ ਪੁਰਾਣੀ ਸੀ, ਔਰ ਮਜ਼ਹਬ ਔਰ ਬੋਲੀ ਫਾਰਸੀ ਉਹਨਾਂ ਦੀ ਜ਼ਬਾਨ ਰਹੀ, ਜਿਹੜੀ ਉਹਨਾਂ ਦੀ ਲਿਪੀ ਸੀ, ਸਕ੍ਰਿਪਟ ਸੀ, ਉਹ ਅਰਬੀ ਹੋ ਗਈ, ਅਲਫ ਬੇ ਦੇ ਨਾਲ ਜਿਹੜੀ ਲਿਖੀ ਜਾਂਦੀ ਹੈ। ਹਿਸਟਰੀ ਉਹਦੇ 'ਚ ਫਿਰ ਜਿਵੇਂ ਅਸੀਂ ਜ਼ਿਕਰ ਕੀਤਾ ਸੀ ਕਿ ਇਸਲਾਮ ਦੇ ਹਵਾਲੇ ਨਾਲ ਵੀ ਉਹਨਾਂ ਦੀ ਜਿਹੜੀ ਤਹਿਜ਼ੀਬ ਹੈ ਉਹਦੇ 'ਚ, ਕਿਉਂਕਿ ਫਿਲਾਸਫਰ ਅੰਦਾਜ਼ ਵੀ ਸੀ, ਔਰ ਇਸਲਾਮ ਦੇ ਹਵਾਲੇ ਨਾਲ ਜਦੋਂ ਅਸੀਂ ਮਨਸੂਰ ਦਾ ਜ਼ਿਕਰ ਕਰਦੇ ਹਾਂ, ਮਨਸੂਰ ਅਲ ਹਜ ਸ਼ਿਰਾਜ਼ੀ, ਔਰ ਫਿਰ ਮੌਲਾਨਾ ਰੂਮੀ ਜਿਹੜੇ ਅਲਾਮਾ ਇਕਬਾਲ ਬਹੁਤ ਵੱਡੇ ਥਿੰਕਰ ਔਰ ਈਸਟ ਦੇ ਪੋਇਟ ਆਫ ਦਾ ਈਸਟ ਹੋਏ, ਉਹਨਾਂ ਦਾ ਜਿਹੜੇ ਮੁਰਸ਼ਦ ਹੈ ਜਾਂ ਉਹਨਾਂ ਦਾ ਟੀਚਰ ਹੈ ਮੌਲਾਨਾ ਰੂਮੀ ਹੈ। ਫਿਰ ਅਸੀਂ ਇਹਨਾਂ ਦਾ ਸਾਰਿਆਂ ਦਾ ਪਾਠ ਦੇਖਦੇ ਹਾਂ ਐਜ਼ ਏ ਹਿਸਟੋਰੀਅਨ ਜਾਂ ਦੂਜੇ। ਜਦੋਂ ਅਸੀਂ ਫਿਰਦੌਸੀ ਦਾ ਜ਼ਿਕਰ ਕੀਤਾ ਸੀ ਕਿ ਵੀ 1020 ਦੇ ਨੇੜੇ ਤੇੜੇ ਉਸ, ਸੋ ਇਹ ਸਮਝਣਾ ਜ਼ਰੂਰੀ ਹੈ ਕਿ ਔਰ ਇਸਲਾਮ ਨੇ, ਔਰ ਕਿਉਂਕਿ ਈਰਾਨ ਦੇ ਵਿੱਚ ਸ਼ੀਆ ਇਸਲਾਮ ਜਿਹੜੇ ਹਜ਼ਰਤ ਅਲੀ ਦੇ ਨਾਲ ਜੁੜੇ ਹੋਈ, ਸਾਰੀ ਕਰਬਲਾ ਦਾ ਵਿਰਸਾ ਵੀ ਨਾਲ ਜੁੜ ਗਿਆ। ਸੋ ਉਹ ਨਤੀਜੇ ਦੇ ਤੌਰ ਦੇ ਉੱਤੇ ਜਿਹੜੀ ਮਿਸਕੈਲਕੂਲੇਸ਼ਨ ਹੋਈ ਕਿ ਬਈ ਜਿਹੜਾ, ਹਾਲਾਂਕਿ ਇਹ ਨਹੀਂ ਹੈ ਕਿ ਬਈ ਉਹਨਾਂ ਦੀ ਕੋਈ ਬਹੁਤ ਆਈਡੀਅਲ ਰਜੀਮ ਜਿਹੜਾ ਉਹ ਉਹਨਾਂ ਦੇ ਥੱਲੇ ਆਇਤੁੱਲਾ ਦੇ ਔਰ ਦੂਜੇ ਸੀ, ਲੋਕਾਂ 'ਚ ਬਹੁਤ ਤੰਗਦਸਤੀ, ਸਖਤੀਆਂ, ਧੱਕਾ ਵੀ, ਕੱਟੜਤਾ ਵੀ। ਲੇਕਿਨ ਇਹ ਹੁੰਦਾ ਹੈ ਵੀ ਜਦੋਂ ਤੁਹਾਨੂੰ ਇਹ ਲੱਗਦਾ ਵੀ ਇਹ ਲੜਾਈ ਸਾਡੀ ਆਈਡੈਂਟੀਟੀ ਦੀ ਹੈ, ਉਹਨਾਂ ਨੇ ਇਰਾਨੀ ਆਈਡੈਂਟੀਟੀ ਬਣਾਉਣ ਦੇ ਵਿੱਚ ਇੱਕ ਰੋਲ ਜ਼ਰੂਰ ਅਦਾ ਹੋਇਆ 1979 ਤੋਂ ਬਾਅਦ। ਐਜ਼ ਏ ਇਰਾਨੀ ਉਹ ਜਿਹੜੇ ਨੇ ਕੇਮ ਟੂਗੈਦਰ ਹੋਏ, ਔਰ ਇਹੀ ਕਾਰਨ ਸੀ ਕਿ ਖਮੀਨੀ ਦੇ ਜਾਣ ਤੋਂ ਬਾਅਦ ਇਹ ਐਕਸਪੈਕਟ ਕਰਦੇ ਸੀ ਕਿ ਹਜ਼ਾਰਾਂ ਲੱਖਾਂ ਲੋਕ ਨਿਕਲਣਗੇ ਰਜੀਮ ਚੇਂਜ ਲਈ। ਨਿਕਲੇ ਜ਼ਰੂਰ ਲੋਕ 2-3 ਮਿਲੀਅਨ, ਪਰ ਉਹ ਛਾਤੀਆਂ ਪਿੱਟਦੇ ਔਰ ਖਮੀਨੀ ਨੂੰ ਔਰ ਦੂਸਰੇ ਨੂੰ ਯਾਦ ਕਰਦੇ, ਔਰਤਾਂ ਮਰਦ, ਔਰ ਇਹ ਸਾਰੀ ਲਹਿਰ 4 ਚੁਫੇਰੇ ਗਈ। ਕਿਤੇ ਵੀ ਇਹ ਨਜ਼ਰ ਨਹੀਂ ਆਇਆ ਕਿ ਵੀ ਕੋਈ ਈਰਾਨ ਦੇ ਵਿੱਚ ਕੋਈ ਡਾਈਸੈਂਟ ਦੀ ਲਾਈਨ ਹੈ। ਹਾਲਾਂ ਉਹਨਾਂ ਦੀ ਪੈਰਫਰੀਜ਼ ਦੇ ਉੱਤੇ ਜਿਹੜੇ ਉਹ ਬਲੋਚ ਵੀ ਨੇ, ਉਹ ਕੁਰਦ ਵੀ ਨੇ, ਔਰ 55% ਆਬਾਦੀ ਓਰੀਜਨਲ ਇਰਾਨੀਆਂ ਦੀ ਹੈ, 15 ਤੋਂ 20% ਅਜ਼ਰਬਾਈਜਾਨ ਦੇ ਲੋਕ ਨੇ। ਹੁਣ ਅਜ਼ਰਬਾਈਜਾਨ ਵਾਲੇ ਵੀ ਜਿਹੜੇ ਨੇ ਉਹਨਾਂ ਦੀ ਸ਼ੀਆ ਮੁਸਲਮਾਨ ਨੇ, ਜ਼ਬਾਨ ਵੀ ਉਹਨਾਂ ਦੀ ਫਾਰਸੀ ਹੈ, ਹਾਲਾਂ ਡਾਇਲੈਕਟ ਵੱਖਰਾ ਵੱਖਰਾ ਹੁੰਦਾ ਹੈ। ਜਿਵੇਂ ਜੇ ਅਫਗਾਨਿਸਤਾਨ ਦੇ ਵਿੱਚ ਦਾਰੀ ਡਾਇਲੈਕਟ ਉਹਨੂੰ ਕਿਹਾ ਜਾਂਦਾ ਫਾਰਸੀ ਦਾ ਹੈ, ਪਰਸ਼ੀਅਨ ਹੈ, ਉਹਦੇ 'ਚ ਵੇਰੀਏਸ਼ਨ ਹੈ। ਜਿਵੇਂ ਪੰਜਾਬੀ ਜ਼ਬਾਨ ਦੇ ਲਗਭਗ ਜੇ ਤੁਸੀਂ ਮੁਲਤਾਨ ਤੋਂ ਸ਼ੁਰੂ ਕਰੋ ਤੇ ਪੁਆਂਦ ਤੱਕ ਆਓ ਤੇ 16 ਤੋਂ 18 ਲਹਿਜੇ ਨੇ ਜਿਹੜੀਆਂ, ਜਿਹਨੂੰ ਡਾਇਲੈਕਟ ਕਿਹਾ ਜਾਂਦਾ। ਸੋ ਇਸ ਸਾਰੇ ਦੇ ਚੱਲਦੇ ਆ
ਜਿਹੜਾ ਵਾਕਿਆ ਅਸੀਂ ਇੰਡੀਅਨ ਓਸ਼ਨ ਦੇ ਵਿੱਚ ਸੈਕੰਡ ਵਰਲਡ ਵਾਰ ਤੋਂ ਬਾਅਦ ਪਹਿਲੀ ਵਾਰ ਇਸ ਲੈਵਲ ਦਾ ਜਿਹੜਾ ਉਹਨਾਂ ਦਾ ਜਿਹੜਾ ਜੰਗੀ ਬੇੜਾ ਡੁੱਬਿਆ ਗਿਆ, ਉਸ ਦੇ ਉੱਤੇ ਵੀ ਈਰਾਨ ਦੀ ਤਿੱਖੀ ਪ੍ਰਤੀਕਿਰਿਆ ਆਈ। ਈਰਾਨ ਦੇ ਫੋਰਨ ਮਿਨਿਸਟਰ ਸੈਯਦ ਅਬਾਸ ਅਰਗਾਚੀ ਉਹਨਾਂ ਨੇ ਇਹ ਕਿਹਾ ਕਿ US has perpetrated an atrocity at sea 2000 miles away from Iran's shores. Frigate Dana, a guest of India's navy carrying almost 130 sailors, was struck in international waters without warning. Mark my words, the US will come to bitterly regret precedent it has set. ਹੁਣ ਇਹਦੇ ਵਿੱਚ ਬਹੁਤ ਕੁਝ ਲੁਕਿਆ ਹੋਇਆ ਸਟੇਟਮੈਂਟ। ਪਹਿਲਾਂ ਤਾਂ ਵਾਕਿਆ ਹੀ ਆ ਕਿ 130 ਸੇਲਰ ਜਿਹੜੇ ਫ੍ਰੀਗੇਟ ਡੈਨਾ ਇਹਦਾ ਨਾਂ ਸੀ, ਉਸ ਸਵਾਰ ਸੀ, ਉਹਨਾਂ ਨੂੰ ਬਿਨਾਂ ਵਾਰਨਿੰਗ ਤੋਂ, ਜਿਵੇਂ ਮੈਂ ਕਿਹਾ ਕਿ ਯੂਜੂਲੀ ਜਿਹੜੀਆਂ ਨੇਵਲ ਐਕਸਰਸਾਈਜ਼ਿਸ ਦਾ ਪ੍ਰੋਟੋਕੋਲ ਹੈ ਉਹਦੇ 'ਚ ਹਥਿਆਰ ਨਹੀਂ ਹੁੰਦੇ ਉਹਨਾਂ ਕੋਲ, ਸੋ ਅਨਆਰਮਡ ਸੀ ਔਰ ਬਿਨਾਂ ਵਾਰਨਿੰਗ ਤੋਂ ਉਹਨੇ ਕਿਹਾ ਵੀ ਇਹ ਜਿਹੜਾ ਪ੍ਰੈਸੀਡੈਂਟ ਸੈੱਟ ਕਰ ਦਿੱਤਾ ਹੈ ਇਹ ਅਮਰੀਕਾ ਨੂੰ ਰਿਗਰੈਟ ਹੋਏਗਾ। ਮਤਲਬ ਇਹ ਹੈ ਕਿ ਦੇਖੋ ਹਰ ਜੰਗ ਦੇ ਜਾਂ ਦੂਸਰੇ ਦੇ ਵੀ ਰੂਲ ਹੁੰਦੇ ਨੇ, ਰੂਲਸ ਆਫ ਦਾ ਗੇਮ। ਕੁਛ ਜਿਹੜੇ ਨੇ ਉਹ ਵਾਂਸ ਇਨ ਅ ਵਾਈਲ ਵਾਇਲੇਟ ਹੁੰਦੇ ਨੇ, ਪਰ ਇਹਨਾਂ ਮਾਮਲਿਆਂ 'ਚ ਅਸੀਂ ਦੇਖ ਰਹੇ ਹਾਂ ਕਿ ਅੱਜ ਦਾ ਐਵੇਂ ਨਹੀਂ, ਜਿਹੜਾ ਫਲਸਤੀਨੀ ਐਂਬੈਸਡਰ ਨੇ ਉਹਨੇ ਕਿਹਾ ਜੀ ਰੂਲ ਆਫ ਦਾ ਜੰਗਲ, ਵੀ ਜਿਹਦਾ ਜੋ ਇੰਡੀਆ ਕਰ ਰਿਹਾ ਉਹਨੇ ਸੋ ਕਾਲਡ ਆਪਰੇਸ਼ਨ ਸੰਦੂਰ, ਉਸ ਤੋਂ ਪਹਿਲਾਂ ਸਰਜੀਕਲ ਸਟ੍ਰਾਈਕਸ, ਇਹ ਉਹ ਇਸ ਕਿਸਮ ਦਾ। ਹੁਣ ਇਸ ਮਾਮਲੇ 'ਚ ਫਿਰ ਈਰਾਨ ਨੇ ਵੀ ਘੱਟ ਨਹੀਂ ਕੀਤੀ। ਪਹਿਲੀ ਗੱਲ ਬੇਸ਼ੱਕ ਇਹ ਸੀ ਕਿ ਜੀ ਅਸੀਂ ਅਮਰੀਕਾ ਦੇ ਜਿਹੜੇ ਫੌਜੀ ਟਿਕਾਣੇ ਨੇ, ਜਿਹੜੇ ਸਾਊਦੀ ਅਰੇਬੀਆ 'ਚ ਹੈ ਜਾਂ ਕਤਰ 'ਚ ਹੈ ਜਾਂ ਕੁਵੈਤ 'ਚ ਹੈ ਜਾਂ ਓਮਾਨ 'ਚ ਹੈ ਜਾਂ ਜਾਰਡਨ 'ਚ ਹੈ ਔਰ ਇਰਾਕ 'ਚ ਨੇ, ਸਾਊਦੀ ਅਰੇਬੀਆ 'ਚ ਹੈ, ਉਹਦੇ 'ਤੇ ਅਸੀਂ ਪਹਿਲਾਂ ਹੀ ਵਾਰਨ ਕੀਤਾ ਸੀ ਕਿ ਬਈ ਅਸੀਂ ਕਰਾਂਗੇ ਟਿਕਾਣਾ। ਲੇਕਿਨ ਈਰਾਨ ਨੇ ਈਵਨ ਦੁਬਈ UAE ਜਿਹੜਾ ਜਿਹਦੀ ਮੈਜੋਰਿਟੀ ਸ਼ੀਆ ਹੈ, ਉਹਦੇ ਏਅਰਪੋਰਟ ਦੇ ਉੱਤੇ ਵੀ ਉਸ ਦਾ ਬੁਰਜ ਖਲੀਫਾ ਵੀ ਖਾਲੀ ਕਰਵਾਉਣਾ ਪਿਆ, ਦੂਜੇ ਤੀਜੇ। ਸੋ ਲੇਕਿਨ ਹੁਣ ਜਦੋਂ ਕਿ ਇਹ ਇਜ਼ਰਾਈਲ ਨੂੰ ਜਾਂ ਦੂਜਾ ਲੱਗਦਾ ਵੀ ਇੰਨਰ ਤਾਂ ਕੁਝ ਹੋਇਆ ਨਹੀਂ, ਔਨ ਦਾ ਗਰਾਊਂਡ ਜੇ ਤੁਸੀਂ ਫੌਜ ਤੋਂ ਬਿਨਾਂ ਤੁਸੀਂ ਕੈਪਚਰ, ਈਰਾਨ ਬਹੁਤ ਵੱਡਾ ਮੁਲਕ ਹੈ, 10 ਕਰੋੜ ਲੋਕ ਨੇ ਉੱਥੇ, 9.5 10 ਕਰੋੜ, ਮਾਊਂਟੇਨਸ ਨੇ, ਜੰਗਲ ਨੇ, ਪਹਾੜ ਨੇ ਔਰ ਡੈਜ਼ਰਟ ਹੈ, ਔਰ ਦੂਜਾ ਇਹਨਾਂ ਨੂੰ ਪਤਾ ਹੈ ਵੀ ਜੇ ਫੌਜ ਉਤਾਰੀ ਤੇ ਆਲਰੇਡੀ ਜਿਹੜਾ ਹੈ ਉਹ ਈਰਾਨ ਨੇ ਆਪਣੀਆਂ ਪ੍ਰੋਕਸੀਜ਼ ਨੂੰ ਵੀ ਐਕਟਿਵ ਕੀਤਾ ਹੋਇਆ। ਹੁਣ ਉਹ ਹਿਜ਼ਬੁੱਲਾ ਹੋਏ, ਹਮਾਸ ਹੋਏ, ਹੂਤੀ ਹੋਣ, ਹੁਣ ਆਲਰੇਡੀ ਲਬਨਾਨ ਦੇ ਵਿੱਚ ਜਿਹੜੀ ਹੈ ਇਜ਼ਰਾਈਲ ਦੀ ਫੋਰਸ ਨੂੰ ਵੜਨਾ ਪਿਆ, ਕਿਉਂਕਿ ਜਿਹੜਾ ਹਮਾਸ ਹੈ ਔਰ ਸ਼ਾਇਦ ਉੱਥੇ ਹਿਜ਼ਬੁੱਲਾ ਹੈ, ਉਹਨਾਂ ਨੇ ਆਪਣਾ ਪੂਰਾ ਜ਼ੋਰ ਪਾ ਦਿੱਤਾ ਹੈ। ਹੂਤੀ ਵਾਲਿਆਂ ਨੇ ਜਿਹੜਾ ਉਹ ਦੂਸਰੇ ਸੀ ਦੇ ਵਿੱਚ ਜਿਹੜਾ ਆਪਣੀ ਕਾਰਵਾਈ ਦਾ ਅਜੇ ਇੰਡੀਕੇਸ਼ਨ ਹੀ ਦਿੱਤੀ ਹੈ, ਪਰ ਇਧਰੋਂ ਹਿਜ਼ਬੁੱਲਾ ਵੱਲੋਂ ਲਬਨਾਨ ਤੋਂ ਜਿਹੜੇ ਰਾਕਟ ਨੇ ਉਹ ਦਾਗੇ ਜਾ ਰਹੇ ਨੇ, ਇਜ਼ਰਾਈਲ 'ਚ ਆ ਕੇ ਡਿੱਗ ਰਹੇ ਨੇ। ਇਧਰੋਂ ਕਰੂਜ਼ ਮਿਸਲ ਜਿਹੜੀਆਂ ਨੇ ਧੜਾ ਧੜ ਜਿਹੜੀਆਂ ਇਜ਼ਰਾਈਲ ਦੇ ਉੱਤੇ ਆ ਕੇ ਡਿੱਗ ਰਹੀਆਂ, ਡੈਮੇਜਾਂ ਕੀ ਹੈ ਉਹ ਸਾਰੀ ਖਬਰ ਜਿਹੜੀ ਹੈ ਉਹ ਬਾਹਰ ਨਹੀਂ ਨਿਕਲ ਰਹੀ। ਸੋ ਇਸ ਸਾਰੇ ਦੇ ਹਵਾਲੇ ਨਾਲ ਜਿਹੜੀ ਜੇ ਇਜ਼ਰਾਈਲ ਨੂੰ ਲੱਗਾ ਕਿ ਬਈ ਇੱਕੋ ਹੀ ਤਰੀਕਾ ਹੈ ਕਿ ਵੀ ਉੱਥੋਂ ਇਰਾਕ 'ਚੋਂ, ਨਾਰਦਰਨ ਇਰਾਕ 'ਚੋਂ ਟ੍ਰੇਨਡ ਜਿਹੜੇ ਕੁਰਦ ਨੇ, ਹੁਣ ਕੁਰਦਾਂ ਦਾ ਵੀ ਇੱਕ ਹਾਲਾਂ ਜੇ ਤੁਸੀਂ ਐਜ਼ ਏ ਪੀਪਲ ਦੇਖੋ ਤਾਂ ਹੈ ਤਾਂ ਜਿਵੇਂ ਅਸੀਂ, ਸਾਡੀ ਕੌਮ ਪੋਸਟ ਸੈਕੰਡ ਵਰਲਡ ਵਾਰ ਜਿਹੜੀ ਨਿਊ ਮੈਪ ਮੇਕਿੰਗ ਹੋਈ ਉਹਦੇ 'ਚ ਅਸੀਂ ਅੱਧੇ ਇੱਧਰ ਅੱਧੇ ਉੱਧਰ 40% ਹਿਜਰਤ ਕਰਕੇ ਹੈਰੀਟੇਜ ਉੱਥੇ ਆ ਕੇ ਇੱਕ ਗੁਲਾਮੀ 'ਚੋਂ ਦੂਜੇ ਦਾ ਸ਼ਿਕਾਰ ਹੋਏ। ਤਾਂ ਹਾਲ ਕੁਰਦਾਂ ਦਾ ਵੀ ਮਾੜਾ ਹੋਇਆ, ਕਿਉਂਕਿ ਕੁਰਦ ਵੀ ਸਾਡੇ ਤੋਂ ਵੀ ਥੋੜੀ ਬਹੁਤ ਆਬਾਦੀ ਉਹਨਾਂ ਦੀ ਜ਼ਿਆਦਾ ਹੀ ਹੋਏਗੀ, 35-40 ਮਿਲੀਅਨ ਨੇ। ਸਭ ਤੋਂ ਜ਼ਿਆਦਾ ਕੁਰਦਾਂ ਦੀ ਆਬਾਦੀ 14-15 ਮਿਲੀਅਨ ਟਰਕੀ ਦੇ ਵਿੱਚ ਹੈ, ਤੁਰਕੀ 'ਚ ਹੈ, ਜਿੱਥੇ ਉਹਨਾਂ ਦੇ ਉੱਤੇ ਬਹੁਤ ਸਖਤੀ ਹੁੰਦੀ ਆ। ਉਹ ਆਪਣੇ ਘਰਾਂ 'ਚ ਵੀ ਆਪਣੀ ਬੋਲੀ ਨਹੀਂ ਬੋਲ ਸਕਦੇ, ਜਾਂ ਦੂਜੇ ਉਹਨਾਂ ਨੂੰ ਦਬਾ ਕੇ ਰੱਖਿਆ ਹੋਇਆ ਬਹੁਤ ਬੁਰੀ ਤਰ੍ਹਾਂ, ਕਿਉਂਕਿ ਤੁਰਕ ਨਸਲ ਆਪਣੀ ਕਿਸਮ ਦੀ ਹੈ। ਸੋ ਉਹ ਕੁਰਦ ਹਾਲਾਂ ਬਹੁਤ ਬਹਾਦਰ ਕਬੀਲਾ ਰਿਹਾ, ਇਹ ਕਬੀਲੇ ਨੇ। ਔਰ ਜਦੋਂ ਅਸੀਂ ਕਿੰਗ ਰਿਚਰਡ ਔਰ ਸਲਾਹੁਦੀਨ ਦਾ ਜ਼ਿਕਰ ਕਰਦੇ ਹਾਂ, ਸਲਾਹੁਦੀਨ ਜਿਹਨੇ ਕਿੰਗ ਰਿਚਰਡ ਨੂੰ ਹਰਾਇਆ ਔਰ ਕਰੂਸੇਡਸ ਦਾ ਭੋਗ ਪਾਇਆ, ਉਹ ਤੁਰਕ ਸੀ। ਜਿਹੜਾ ਨਹੀਂ ਤੁਰਕ ਨਹੀਂ ਸੀ, ਉਹ ਕੁਰਦ ਸੀ, ਕੁਰਦ ਸੀ ਸਲਾਹੁਦੀਨ। ਸੋ ਮਤਲਬ ਇਹ ਹੈ ਕਿ ਵੀ ਉਹ ਉੱਥੇ ਫਸੇ ਹੋਏ ਨੇ। ਇੱਕ ਵੱਡਾ ਹਿੱਸਾ ਜਿਨ੍ਹਾਂ ਦਾ ਨੰਬਰ 7 ਮਿਲੀਅਨ ਹੈ ਕਿ 8 ਮਿਲੀਅਨ ਹੈ, ਉਹ ਨਾਰਦਰਨ ਇਰਾਕ 'ਚ ਨੇ। ਉੱਥੇ ਉਹਨਾਂ ਨੇ ਆਪਣਾ ਕਾਫੀ ਜਿਹੜਾ ਉਹ ਇੰਡੀਪੈਂਡੈਂਟ ਜਿਹਾ ਬਣਾ ਲਿਆ ਹੋਇਆ, ਕਿਉਂਕਿ ਅਮਰੀਕਾ ਨੇ ਹੈਲਪ ਕੀਤੀ। ਜਦੋਂ ਅਮਰੀਕਾ ਨੇ
ਡੈਜ਼ਰਟ ਸਟੋਰਮ 1 ਪਰਸ਼ੀਅਨ ਗਲਫ 'ਚ ਸੀਨੀਅਰ ਬੁਸ਼ ਨੇ ਅਟੈਕ ਕੀਤਾ, ਉਦੋਂ ਵੀ ਕੁਰਦਾਂ ਦੀ ਮਦਦ ਲਈ, ਔਰ ਫਿਰ ਇਰਾਕ ਵਾਰ ਦੇ ਵੇਲੇ ਵੀ ਲਈ। ਸੋ ਹੌਲੀ ਹੌਲੀ ਨਾਰਦਰਨ ਇਰਾਕ ਦੇ ਵਿੱਚ ਜਿੱਥੇ ਉਹ ਆਪਣੇ, ਲੇਕਿਨ ਉਹਨਾਂ ਨੂੰ ਤੁਰਕੀ ਸਿਰ ਨਹੀਂ ਚੁੱਕਣ ਦਿੰਦਾ, ਕਿਉਂਕਿ ਨਾਰਥ ਇਰਾਕ ਦਾ ਬਾਰਡਰ ਤੁਰਕੀ ਨਾਲ ਲੱਗਦਾ ਹੈ। ਤੁਰਕੀ ਨੂੰ ਇਹ ਹੈ ਕਿ ਅਦਰਵਾਈਜ਼ ਅਮਰੀਕਾ ਤਾਂ ਉਹ ਜਿਹੜੇ ਨਾਰਥ ਇਰਾਕ ਦੇ ਵਿੱਚ ਬੈਠੇ ਹੋਏ ਨੇ ਉਹ ਆਲਮੋਸਟ ਇੰਡੀਪੈਂਡੈਂਟ ਵਾਂਗ ਨੇ, ਉਹਨਾਂ ਦੀ ਫੌਜੀ ਟ੍ਰੇਨਿੰਗ ਇਜ਼ਰਾਈਲੀ ਕਰਦੇ ਨੇ, ਉਹਨਾਂ ਦੇ ਕੋਲ ਆਇਲ ਦੇ ਸੋਰਸ ਨੇ, ਉਹ ਪੂਰਾ ਇਰਾਕ ਜੇ ਟੁੱਟਣ ਨਹੀਂ ਦਿੱਤਾ ਕਿਉਂਕਿ ਤੁਰਕੀ ਦਾ ਡਰ ਹੈ ਕਿ ਵੀ ਉਹਨਾਂ ਨੇ ਅਟੈਕ ਕਰ ਦੇਣਾ ਇਸ ਸਾਰੇ ਦੇ ਉੱਤੇ। ਫਿਰ ਈਰਾਨ ਦੇ ਵਿੱਚ ਵੀ 5-7% ਆਬਾਦੀ ਜਿਹੜੀ ਹੈ ਉਹ ਕੁਰਦਾਂ ਦੀ ਹੈ। ਹੁਣ ਇਹਨਾਂ ਨੇ ਦੇਖਿਆ ਵੀ ਹੋਰ ਤਾਂ ਕੁਝ ਹੋ ਨਹੀਂ ਰਿਹਾ, ਇਜ਼ਰਾਈਲ ਨੇ ਦੇਖਿਆ, ਉਹਨਾਂ ਨੇ ਨਾਰਦਰਨ ਇਰਾਕ 'ਚੋਂ ਟ੍ਰੇਨਡ ਜਿਹੜੇ ਕੁਰਦ ਗੁਰਿਲੇ ਨੇ ਜਿਹੜੇ ਪਹਿਲਾਂ ਵੀ ਲੜਦੇ ਰਹੇ ਨੇ ਇਰਾਕ ਦੀ ਫੌਜ ਦੇ ਖਿਲਾਫ, ਜਾਂ ਉਹਨਾਂ ਨੂੰ ਰਿਕਰੂਟ ਟ੍ਰੇਨਿੰਗ ਉੱਥੇ ਤਾਂ ਬੈਠਾ ਹੋਇਆ ਇਜ਼ਰਾਈਲ ਨਾਰਦਰਨ ਇਰਾਕ ਦੇ ਵਿੱਚ, ਉਹ ਈਰਾਨ ਦੇ ਵਿੱਚ ਐਂਟਰ ਕਰਾਉਣੇ ਸ਼ੁਰੂ ਕੀਤੇ ਨੇ ਕਿ ਵੀ ਤੁਸੀਂ ਇੱਧਰਲਾ ਇਲਾਕਾ ਦੱਬੋ। ਇਵੇਂ ਹੀ ਬਲੋਚਾਂ ਦਾ ਅਸੀਂ ਜ਼ਿਕਰ ਕੀਤਾ ਸੀ ਕਿ ਬਲੋਚ ਈਰਾਨ 'ਚ ਵੀ ਨੇ, ਪਾਕਿਸਤਾਨ 'ਚ ਵੀ ਨੇ, ਅਫਗਾਨਿਸਤਾਨ 'ਚ ਵੀ ਨੇ। ਸੋ ਹਾਲਾਂਕਿ ਉਹਨਾਂ ਦੀ ਆਬਾਦੀ ਤਾਂ ਜਾਂ ਦੂਜਾ ਬਹੁਤ ਜ਼ਿਆਦਾ ਨਹੀਂ ਹੈ, ਪਰ ਉਹਨਾਂ ਬਲੋਚਾਂ ਨੂੰ ਇੰਡੀਆ ਵੀ ਐਜ਼ ਏ ਪ੍ਰੋਕਸੀ ਇਸਤੇਮਾਲ ਕਰ ਰਿਹਾ। ਅੱਛਾ। ਔਰ ਇੱਧਰ ਇਹ ਵੀ ਹੁਣ ਇਸ ਸਾਰੇ ਦੇ ਚੱਲਦੇ ਹਾਲਾਂਕਿ ਅਜ਼ਰਬਾਈਜਾਨ ਦੇ ਜਿਵੇਂ 55% ਇਹਨਾਂ ਦੇ ਓਰੀਜਨਲ ਇਰਾਨੀ ਨੇ, 15-20% ਅਜ਼ਰ ਨੇ, ਉਹਨਾਂ ਦੇ ਨਾਲ ਅਜ਼ਰਬਾਈਜਾਨ ਤੇ ਕਿਉਂ ਈਰਾਨ ਨੇ ਮਿਜ਼ਾਈਲ ਦਾ, ਕਿਉਂਕਿ ਨਾਰਦਰਨ ਇਰਾਕ ਦੇ ਉੱਤੇ ਤਾਂ ਫਿਰ ਜੇ ਦੁਸ਼ਮਣ ਨੇ ਦੇਖਿਆ ਕਿ ਵੀ ਉਹਨਾਂ ਨੇ ਉਹਨਾਂ ਨੂੰ ਟ੍ਰੇਨਡ ਕਰਕੇ ਉੱਥੇ ਭੇਜਣਾ ਹੈ ਈਰਾਨ ਦੇ ਟੁਕੜੇ ਕਰਨ ਦੇ ਲਈ, ਫਰੈਗਮੈਂਟੇਸ਼ਨ ਕੇ ਇੱਕ ਹਿੱਸਾ ਉਹ ਦੱਬ ਲੈਣ, ਇੱਕ ਬਲੋਚ ਦੱਬ ਲੈਣ, ਦੂਜਾ ਹੋਏ ਤਾਂ ਉਹਨਾਂ ਨੇ ਮਿਜ਼ਾਈਲਾਂ ਔਰ ਡਰੋਨ ਜਿਹੜੇ ਨੇ ਉਹ ਨਾਰਦਰਨ ਇਰਾਕ ਦੇ ਉੱਤੇ ਐਨ ਜਿਹੜੇ ਉਹਨਾਂ ਦੇ ਕੁਰਦ ਟਿਕਾਣੇ ਨੇ ਉਹਨਾਂ 'ਤੇ ਹਮਲੇ ਕੀਤੇ। ਔਰ ਲੇਕਿਨ ਉਸ ਦੇ ਵਿੱਚ ਜਿਹੜਾ ਨਵਾਂ ਐਂਗਲ ਐਡ ਹੋਇਆ ਅਜ਼ਰਬਾਈਜਾਨ ਦੇ ਉੱਤੇ, ਉਹਨਾਂ ਨੇ ਬਾਕੂ ਦੇ ਨੇੜੇ ਜਿਹੜਾ ਹੈ ਉਹ ਡਰੋਨ ਅਟੈਕ ਕੀਤੇ ਔਰ ਅਜ਼ਰਬਾਈਜਾਨ ਨੇ ਇਸ ਦੇ ਉੱਤੇ ਸਖਤ ਪ੍ਰੋਟੈਸਟ ਕੀਤਾ ਹੈ। ਉਹਨਾਂ ਨੇ ਤਲਬ ਕੀਤਾ ਈਰਾਨ ਦੇ ਐਂਬੈਸਡਰ ਨੂੰ ਔਰ ਉਹਨਾਂ ਨੇ ਕਿਹਾ ਵੀ ਇਹਦੀ ਇਨਕੁਆਇਰੀ ਕਰੋ ਔਰ ਸਾਨੂੰ ਫੌਰਨ ਜਵਾਬ ਦਿਓ, ਕਿਉਂਕਿ 5 ਮਾਰਚ ਨੂੰ ਮਿਡ ਡੇ ਦੇ ਨੇੜੇ ਡਰੋਨ ਅਟੈਕ ਹੋਏ ਔਰ ਇਹ ਡਰੋਨ ਅਟੈਕ ਨਖਚੀਵਾਨ ਆਟੋਨਮਸ ਰਿਪਬਲਿਕ ਆਫ ਅਜ਼ਰਬਾਈਜਾਨ ਉਸ ਦੇ ਉੱਤੇ ਹੋਏ। ਔਰ ਅਜ਼ਰਬਾਈਜਾਨ ਕਿਉਂਕਿ ਅੱਜ ਕੱਲ੍ਹ ਸਿੱਖਾਂ ਦੇ ਵੀ ਮੂੰਹ ਦੇ ਉੱਤੇ ਚੜ੍ਹਿਆ ਨਾ ਹੈ, ਕਿਉਂਕਿ ਪਿਛਲੇ ਦਿਨਾਂ 'ਚ ਉਹਨਾਂ ਨੇ ਬਾਕੂ ਦੇ ਵਿੱਚ ਇੱਕ ਕਾਨਫਰੰਸ ਕਰਵਾਈ ਜਿਹਦੇ 'ਚ ਸਿੱਖ ਐਕਟਿਵਿਸਟ ਗਲੋਬਲੀ ਗਏ, ਜਿਹਦੇ 'ਚ ਸਿੱਖ ਆਜ਼ਾਦੀ, ਖਾਲਿਸਤਾਨ ਦੀ ਹਮਾਇਤ ਦਾ ਜ਼ਿਕਰ ਹੋਇਆ। ਸੋ ਇਹ ਸਾਡੇ ਲਈ ਵੀ ਥੋੜ੍ਹਾ ਜਿਹਾ ਆਫ ਇੰਟਰਸਟ ਹੈ ਕਿ ਵੀ ਇਹ ਕਿਉਂਕਿ one Irani drone struck the terminal building of the airport in Nakhchivan Autonomous Republic, while another drone fell near a school building in the village of Shakrabad. Drone. Condemning the incident, Azerbaijani side said the attack resulted in damage and civilian injuries. ਹੁਣ ਇਹ ਜਾਂ ਤਾਂ ਕੋਈ ਬਾਈ ਮਿਸਟੇਕ ਹੈ ਤੇ ਜਾਂ ਉਹਨਾਂ ਨੇ ਕਿਉਂਕਿ ਉਹਨਾਂ ਦੀ ਆਪਣੀ ਵੀ 10-15% ਆਬਾਦੀ ਅਜ਼ਰੀ ਮੂਲ ਦੀ ਹੈ, ਉਹਨਾਂ ਨੂੰ ਲੱਗਾ ਵੀ ਕਿਤੇ ਇਹਨਾਂ ਨੂੰ ਵੀ ਨਾ ਖੜੇ ਕਰ ਦੇਣ ਕਿ ਵੀ ਉਹ ਮੂਵਮੈਂਟ ਖੜੀ ਹੋ ਜਾਏ ਜੇ ਅਸੀਂ ਅਜ਼ਰਬਾਈਜਾਨ ਦੇ ਨਾਲ ਲੜਨਾ ਹੈ, ਉੱਧਰੋਂ ਕੁਰਦ ਕਹਿਣ ਅਸੀਂ ਉੱਧਰ ਜਾਣਾ ਨਾਰਦਰਨ ਇਰਾਕ ਦੇ ਨਾਲ, ਤੇ ਬਲੋਚ ਜਿਹੜੇ ਨੇ ਉਹ। ਸੋ ਹੋ ਸਕਦਾ ਇਹ ਵਾਰਨਿੰਗ ਹੈ, ਲੇਕਿਨ ਹੁਣ ਜਿਸ ਲੈਵਲ ਦੇ ਉੱਤੇ ਈਰਾਨ ਨੇ ਇਸ ਵਾਰ ਨੂੰ ਸਪਰੈਡ ਕਰ ਦਿੱਤਾ ਹੈ, ਕਿੰਨਾ ਕੁ ਪੋਟੈਂਸ਼ੀਅਲ, ਕਿੰਨਾ ਕੁ ਜਿਹੜਾ ਉਹ ਅਲਟੀਮੇਟ ਰੀਸੋਰਸ ਔਰ ਲੋਕਾਂ 'ਚ ਵਿਲ ਟੂ ਫਾਈਟ ਹੋਏਗੀ, ਇਹ ਦੇਖਣ ਵਾਲੀ ਗੱਲ ਹੈ। ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਇਹ ਜਿਹੜਾ ਸਾਰਾ ਖਲਾਰਾ ਪੈਂਦਾ ਜਾਂਦਾ ਹੈ ਇਹ ਛੇਤੀ ਸਮੇਟਿਆ ਜਾਣ ਵਾਲਾ ਨਹੀਂ ਹੈ। ਇਹ ਮਹੀਨਿਆਂ ਬੱਧੀ ਵੀ ਜਿਹੜੇ ਨੇ ਉਹ ਤਾਂ ਆਲਰੇਡੀ ਸਪਟੈਂਬਰ ਤੱਕ ਅਮਰੀਕਨਾਂ ਨੇ ਵੀ ਕੈਲਕੂਲੇਟ ਕਰਨਾ ਸ਼ੁਰੂ ਕਰ ਦਿੱਤਾ ਹੈ। ਪਰ ਜੇ ਬੂਟਸ ਔਨ ਦਾ ਗਰਾਊਂਡ ਫੌਜ ਲਿਆਉਣ ਦੀ ਜਾਂ ਦੂਜੀ ਹੋਇਆ, ਫਿਰ ਈਵਨ ਇਟ ਕੈਨ ਡਰੈਗ ਟੂ ਲੌਂਗ, ਜਿਹੜਾ ਫਿਰ ਸਭ ਦੇ ਲਈ ਨੁਕਸਾਨਦੇਹ ਹੋਏਗਾ। ਜੀ ਰਾਜ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸੋ ਥਲੇ ਨੇ ਬ੍ਰੇਕ ਵਿਊਅਰਸ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ।
ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84 ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ। ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਸਿਗਨੇਚਰ ਟਰੱਕ ਸਰਵਿਸ ਰਾਊਟ 81 ਉੱਤੇ ਐਗਜ਼ਿਟ 235 ਤੇ ਟਰੱਕਰ ਵੀਰਾਂ ਲਈ 24 ਘੰਟੇ ਰੋਡ ਸਰਵਿਸ ਦੀ ਸੁਵਿਧਾ ਮੌਜੂਦ। ਹੈਵੀ ਡਿਊਟੀ ਰਿਪੇਅਰ, ਆਇਲ ਚੇਂਜ, ਪੁਰਾਣੇ ਅਤੇ ਨਵੇਂ ਟਾਇਰ, ਕੰਪਿਊਟਰ ਡਾਇਗਨੋਸਟਿਕ, DPF ਕਲੀਨਿੰਗ, ਬ੍ਰੇਕ ਸਰਵਿਸ ਜਾਂ ਰਸਤੇ ਵਿੱਚ ਆਈ ਹਰ ਤਰ੍ਹਾਂ ਦੀ ਰਿਪੇਅਰ ਪ੍ਰੋਫੈਸ਼ਨਲ ਟੀਮ ਵੱਲੋਂ ਕੀਤੀ ਜਾਂਦੀ ਹੈ। ਬ੍ਰੇਕਫਾਸਟ, ਲੰਚ ਅਤੇ ਡਿਨਰ ਲਈ ਪੰਜਾਬੀ ਢਾਬੇ ਦਾ ਆਨੰਦ ਵੀ ਮਾਣੋ। ਡਰਾਈਵਰ ਅਤੇ ਟਰੱਕ ਆਪਰੇਟਰ ਵੀਰ ਡਿਸਪੈਚ ਦੀ ਸਰਵਿਸ ਲਈ ਸਾਡੇ ਨਾਲ ਸੰਪਰਕ ਕਰਨ। ਸਿਗਨੇਚਰ ਟਰੱਕ ਸਰਵਿਸ 58 ਟ੍ਰਾਇਐਂਗਲ ਡਰਾਈਵ, ਵੇਅਰਸ ਕੇਵ, ਵਰਜੀਨੀਆ 24486। ਵੈਲਕਮ ਬੈਕ ਟੂ ਪ੍ਰੋਗਰਾਮ। ਸੋ ਵੀ ਇਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਸਿੱਖਾਂ ਵਿੱਚ ਵੀ ਘੱਟ ਆਬਾਦੀ ਦਾ ਸੰਕਟ ਚੱਲ ਰਿਹਾ ਹੈ। ਪੰਜਾਬ ਵਿੱਚ ਪਿਛਲੀਆਂ ਦਹਾਈਆਂ ਵਿੱਚ ਮਾਰੇ ਗਏ ਲੱਖਾਂ ਸਿੱਖ ਨੌਜਵਾਨ ਅਤੇ ਹੁਣ ਡਰੱਗਸ ਦੀ ਸ਼ਿਕਾਰ ਨੌਜਵਾਨੀ ਤੋਂ ਇਲਾਵਾ ਇਸ ਦਾ ਇੱਕ ਵੱਡਾ ਕਾਰਨ ਛੋਟੇ ਪਰਿਵਾਰਾਂ ਯਾਨੀ ਕਿ 1 ਜਾਂ 2 ਬੱਚੇ ਹੋਣ ਦਾ ਰੁਝਾਨ ਵੀ ਇਸ ਘਟ ਰਹੀ ਆਬਾਦੀ ਦਾ ਕਾਰਨ ਹੈ। ਸੋ ਐਡਮਿੰਟਨ ਕੈਨੇਡਾ ਤੋਂ ਸਾਡੇ ਟੀਵੀ 84 ਦੇ ਵਿਊਅਰ ਸਮਰਥਕ ਸਰਦਾਰ ਅਵਤਾਰ ਸਿੰਘ ਜੀ ਹੋਰਾਂ ਦਾ ਸੁਨੇਹਾ ਹੈ ਕਿ ਸਿੱਖ ਜੋੜਿਆਂ ਨੂੰ ਘੱਟੋ ਘੱਟ 3 ਜਾਂ 4 ਬੱਚੇ ਜ਼ਰੂਰ ਕਰਨੇ ਚਾਹੀਦੇ ਨੇ। ਸੋ ਇਸ ਇਸ਼ੂ ਤੋਂ ਆਪਾਂ ਵੱਡ ਜਿਹੜੇ ਅੱਡ ਜਿਹੜੇ ਪਹਿਲੂਆਂ ਤੋਂ ਜਿਹੜੇ ਆਪਾਂ ਵਿਚਾਰ ਸੁਣਦੇ ਹਾਂ ਡਾਕਟਰ ਸਾਹਿਬ ਕੋਲੋਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ, ਸੁਣ ਲਈ ਜਾਂ ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਇੱਕ ਵਾਕਿਆ ਯਾਦ ਆਇਆ। ਇਹ 31 ਅਕਤੂਬਰ 1984 ਦਾ ਹੀ ਹੈ, ਸ਼ਾਮ ਦਾ। ਜਲੰਧਰ ਦੇ ਇੱਕ ਪੋਸ਼ ਏਰੀਆ ਦੇ ਵਿੱਚ ਜਿਸ ਘਰ 'ਚ ਮੈਂ ਰੁਕਿਆ ਉਸ ਸ਼ਾਮ, ਉੱਥੇ ਕੁਦਰਤੀ ਸੰਤ ਸਿੰਘ ਸੇਖੋਂ, ਜਿਹੜੇ ਹਾਲਾਂਕਿ ਲੈਫਟਿਸਟ ਲੀਨਿੰਗ ਦੇ ਸੀ, ਪੰਜਾਬੀ ਦੀ ਬਹੁਤ ਵੱਡੀ ਲਿਟਰੇਰੀ ਫਿਗਰ, ਉਹ ਵੀ ਕੁਦਰਤੀ ਉੱਥੇ ਆਏ ਹੋਏ ਸੀ। ਉਸ ਸ਼ਾਮ ਉਹਨਾਂ ਨੇ ਜਿਹੜਾ ਆਲ ਇੰਡੀਆ ਰੇਡੀਓ ਜਲੰਧਰ ਦੇ ਉੱਤੇ ਜਿਹੜਾ ਉਹਨਾਂ ਦਾ ਕੋਈ ਇੰਟਰਵਿਊ ਹੋਣਾ ਸੀ, ਔਰ SS ਮੀਸ਼ਾ ਜਿਹੜੇ ਉਸ ਵੇਲੇ ਜਲੰਧਰ ਰੇਡੀਓ ਦੇ ਇੱਕ ਵੱਡੇ ਔਰ ਜਿਹੜੇ ਡਾਇਰੈਕਟਰ ਸੀ ਜਾਂ ਖੁਦ ਵੀ ਸ਼ਾਇਰ ਸੀ, ਉਹ ਉਹਨਾਂ ਨੂੰ ਲੈਣ ਵੀ ਆਏ। ਹੁਣ ਉਹ ਕੁਝ ਘੰਟੇ ਦੀ ਗੁਫ਼ਤਗੂ, ਕਿਉਂਕਿ ਉਸੇ ਦਿਨ ਹੀ ਇੰਦਰਾ ਗਾਂਧੀ ਦਾ ਕੰਮ ਹੋ ਗਿਆ ਸੀ ਔਰ ਉਸ ਦੇ ਉੱਤੇ ਵੀ ਹਾਲਾਂ ਲੈਫਟਿਸਟ ਲੀਨਿੰਗ ਵਾਲੇ ਸੰਤ ਸਿੰਘ ਸੇਖੋਂ ਜਿਹੜੇ ਨੇ ਉਹ ਵੀ ਸੈਲੀਬ੍ਰੇਟਰੀ ਮੂਡ ਦੇ ਵਿੱਚ ਸੀ। ਲੇਕਿਨ ਜਿਹੜੀ ਗੱਲ ਰੈਲੇਵੈਂਟ ਹੈ ਉਹਦੇ 'ਚ ਈਵਨ ਇੱਕ ਲੈਫਟਿਸਟ ਲੀਨਿੰਗ ਵਾਲਾ ਸੱਜਣ ਇਹ ਕਹਿ ਰਿਹਾ ਹੈ ਕਿ ਸਾਡੀ ਪ੍ਰੋਬਲਮ ਘੱਟ ਗਿਣਤੀ ਦੀ ਹੈ, ਵੀ ਸਾਡਾ ਰਾਜ ਵੀ ਆਇਆ। ਜੇ ਮਹਾਰਾਜਾ ਰਣਜੀਤ ਸਿੰਘ ਨੇ ਡੰਡਾ ਫੜਿਆ ਹੁੰਦਾ ਇੱਕ ਸਿਰੇ ਤੋਂ ਦੂਜੇ ਸਿਰੇ ਤੱਕ ਸਭ ਨੂੰ ਅੰਮ੍ਰਿਤ ਛਕਾਇਆ ਹੁੰਦਾ ਤੇ ਸਾਡੀ ਸਮੱਸਿਆ ਨਹੀਂ ਸੀ ਹੋਣੀ। ਤੇ ਮੈਂ ਉਹਨਾਂ ਨੂੰ ਕਿਹਾ, ਮੈਂ ਕਿਹਾ ਨਹੀਂ ਸੇਖੋਂ ਸਾਹਿਬ, ਇਹ ਸਾਡੀ ਸਮੱਸਿਆ ਨਹੀਂ, ਸਾਡੀ ਬਿਊਟੀ ਹੈ ਕਿ ਅਸੀਂ 100 ਸਾਲ 1699 ਤੋਂ 1799 ਤੱਕ ਉਸ ਪਰਸੀਕਿਊਸ਼ਨ 'ਚੋਂ ਗੁਜ਼ਰੇ, ਘੱਲੂਘਾਰਿਆਂ 'ਚੋਂ ਗੁਜ਼ਰੇ। ਔਰ ਦੂਸਰਾ ਇਹ ਸਿੱਖੀ ਦੀ ਲੌਂਗ ਟਰਮ, ਸ਼ਾਰਟ ਟਰਮ ਠੀਕ ਹੈ ਘੱਟ ਗਿਣਤੀ ਹੋਣਾ ਹਰ ਥਾਂ ਤੁਹਾਡਾ ਇੱਕ ਤੁਹਾਡੀ ਪਰਸੀਕਿਊਸ਼ਨ ਦਾ ਕਾਰਨ ਬਣਦਾ, ਪਰ ਇਹ ਹਿਸਟਰੀ ਇਸ ਗੱਲ ਦੀ ਗਵਾਹ ਹੈ ਕਿ 100 ਸਾਲ ਦੀ ਪਰਸੀਕਿਊਸ਼ਨ ਤੋਂ ਬਾਅਦ ਜਦੋਂ ਸਾਡੇ ਕੋਲ ਪੋਲੀਟੀਕਲ ਪਾਵਰ ਆਈ, ਇੱਕ ਵੀ ਮੁਸਲਮਾਨ ਨੂੰ ਜਿਹੜਾ ਹੈ ਉਹ ਕਨਵਰਟ ਨਹੀਂ ਕੀਤਾ ਗਿਆ ਧੱਕੇ ਨਾਲ ਜਾਂ ਉਹਨਾਂ ਦੇ ਮਜ਼ਹਬ ਦੇ ਉੱਤੇ ਜਾਂ ਉਹਨਾਂ ਦੇ ਨਾਲ। ਔਰ ਇਹੀ ਕਾਰਨ ਸੀ ਕਿ ਜਦੋਂ ਸਿੱਖ ਰਾਜ ਜਾਂਦਾ ਤੇ ਫਿਰ ਸਭ ਤੋਂ ਜ਼ਿਆਦਾ ਕੀਰਨੇ ਜੇ ਕਿਸੇ ਨੇ ਪਾਏ ਤੇ ਉਹ ਸ਼ਾਹ ਮੁਹੰਮਦ ਹੈ, ਜਿਹੜਾ ਜੰਗ ਹਿੰਦ ਪੰਜਾਬ ਲਿਖਦੇ ਆ ਜਦੋਂ ਉਹ ਕਹਿੰਦਾ ਕਿ ਮਹਾਬਲੀ ਰਣਜੀਤ ਸਿੰਘ ਹੋਇਆ ਪੈਦਾ, ਨਾਲ ਜ਼ੋਰ ਦੇ ਮੁਲਕ ਹਿਲਾਏ ਗਏ। ਕਿ ਇਸ ਤੋਂ ਵੱਡੀ ਟ੍ਰਿਬਿਊਟ ਫਿਰ ਜਦੋਂ
ਉਹ ਉਸ ਸਾਂਝੀ ਪੰਜਾਬੀਅਤ ਦੀ ਗੱਲ ਕਰਦਾ ਹੈ ਕਿ ਵੀ ਕਿਵੇਂ ਮਹਾਰਾਜਾ ਰਣਜੀਤ ਸਿੰਘ ਨੇ ਰਾਦਰ ਹੁਣ ਉਹੀ ਨਫ਼ਰਤ ਦੀ ਗੱਲ ਨੂੰ ਤੁਸੀਂ ਅੱਗੇ ਵੀ ਤੋਰ ਸਕਦੇ ਸੀ ਕਿ ਭਾਈ ਜੋ ਸਾਡੇ ਨਾਲ ਹੋਇਆ ਕਰਨ ਵਾਲੇ ਤਾਂ ਹਾਕਮ ਸੀ, ਲੇਕਿਨ ਤੁਸੀਂ ਕਹੋ ਜੀ ਅਸੀਂ ਪਰਜਾ ਤੋਂ ਵੀ ਬਦਲਾ ਲੈਣਾ, ਤੇ ਫਿਰ ਸ਼ਾਹ ਮੁਹੰਮਦ ਇਹ ਨਾ ਲਿਖਦਾ ਕਿ ਬਈ ਆਈਆਂ ਪਲਟਣਾ ਬੀੜ ਕੇ ਤੋਪਖਾਨੇ, ਅੱਗੋਂ ਸਿੰਘਾਂ ਨੇ ਪਾਸੜੇ ਮੋੜ ਸੁੱਟੇ, ਮੇਵਾ ਸਿੰਘ ਤੇ ਮਾਖੇ ਖਾਂ ਹੋਏ ਸਿੱਧੇ, ਹੱਲੇ 3 ਫਰੰਗੀ ਦੇ ਤੋੜ ਸੁੱਟੇ, ਸ਼ਾਹ ਮੁਹੰਮਦਾ ਸਿੰਘਾਂ ਨੇ ਗੋਰਿਆਂ ਦੇ ਵਾਂਗ ਨਿੰਬੂਆਂ ਲਹੂ ਨਿਚੋੜ ਸੁੱਟੇ। ਹੁਣ ਜਦੋਂ ਤੁਸੀਂ ਉਸੇ ਹੀ ਫ੍ਰੈਕਚਰਡ ਪੰਜਾਬ ਜਿਹੜਾ ਸਦੀਆਂ ਤੋਂ ਮਜ਼ਹਬੀ ਨਫ਼ਰਤ ਦੇ ਵਿੱਚ ਧੱਕਿਆ ਹੋਇਆ ਸੀ ਦਿੱਲੀ ਦੇ ਰੂਲਰਸ ਨੇ, ਉਹਦੇ ਤੋਪਖਾਨੇ ਦੇ ਇੱਕ ਪਾਸੇ ਸਰਦਾਰ ਮੇਵਾ ਸਿੰਘ ਜਰਨੈਲ ਖੜਾ ਹੈ, ਇੱਕ ਪਾਸੇ ਮਾਖੇ ਖਾਂ ਖੜਾ ਹੈ, ਤੇ 3 ਵਾਰ ਫਰੰਗੀ ਦੇ ਹਮਲੇ ਨੂੰ ਜਿਹੜਾ ਪਛਾੜਨ ਦੀ ਗੱਲ ਸ਼ਾਹ ਮੁਹੰਮਦ ਕਰ ਰਿਹਾ। ਇਹ ਸਿੱਖੀ ਦੀ ਖੂਬਸੂਰਤੀ ਹੈ, ਸਿੱਖੀ ਦੀ ਬਿਊਟੀ ਹੈ। ਬਿਲਕੁਲ ਇਹ ਵੱਖਰੀ ਗੱਲ ਹੈ ਕਿ ਭਾਈ ਇਹੀ ਜਿਹੜੀ ਸਰਬ ਸਾਂਝੀਵਾਲਤ ਹੈ, ਹਰ ਇੱਕ ਨੂੰ ਇਨਸਾਨੀਅਤ ਨੂੰ ਪਿਆਰ ਕਰਨ ਦੀ ਗੱਲ ਹੈ, ਕਿਸੇ ਦਾ ਧੱਕਾ ਨਾ ਮੰਨਣ ਦੀ ਗੱਲ ਹੈ। ਇਹੀ ਜਹਾਂਗੀਰ ਨੂੰ ਵੀ ਚੁਭੀ ਜੋ ਉਹਨੇ ਤੌਜ਼ਕੇ ਜਹਾਂਗੀਰੀ 'ਚ ਲਿਖਿਆ ਔਰ ਗੁਰੂ ਅਰਜਨ ਸਾਹਿਬ ਦੀ ਸ਼ਹਾਦਤ ਕੀਤੀ। ਇਹੀ ਔਰੰਗਜ਼ੇਬ ਨੂੰ ਵੀ ਚੁਭੀ। ਇਹੀ ਦਿੱਲੀ ਦੇ ਹਾਕਮ ਹਿੰਦੂ ਤਵੀਆਂ ਦੇ ਲਈ ਜਦੋਂ ਇਹਨਾਂ ਦੇ ਕੋਲ ਪਾਵਰ ਆਂਦੀ ਹੈ 15 ਅਗਸਤ 1947 ਨੂੰ, ਇਹ ਸਿੱਖਾਂ ਨੂੰ ਹੀ ਸਮੁੱਚੀ ਕੌਮ ਨੂੰ ਹੀ ਜਿਹੜਾ ਹੈ ਉਹ ਕ੍ਰਿਮੀਨਲ ਟਰਾਈਬ ਜ਼ਰਾਇਮ ਪੇਸ਼ਾ ਕਬੀਲਾ ਐਲਾਨ ਦਿੰਦੇ ਨੇ, ਔਰ ਇੱਕ ਗੁਲਾਮੀ ਚੋਂ ਨਿਕਲ ਕੇ ਦੂਸਰੇ ਦਾ ਜਿਹੜੀ ਹੈ ਉਹ ਸ਼ੁਰੂਆਤ ਹੁੰਦੀ ਹੈ, ਜਿਹਦੀ 78-79 ਸਾਲ ਦੀ ਕਹਾਣੀ ਅਸੀਂ ਆਲਮੋਸਟ ਇਸ ਪਲੇਟਫਾਰਮ ਤੇ ਪਿਛਲੇ 14 ਸਾਲਾਂ ਤੋਂ ਬਿਆਨ ਰਹੇ। ਬਿਲਕੁਲ ਹੁਣ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਵੀ ਜਦੋਂ ਤੁਸੀਂ ਪਹਿਲਾਂ ਹੀ ਘੱਟ ਗਿਣਤੀ 'ਚ ਹੁੰਦੇ ਹੋ, ਜਦੋਂ ਤੁਸੀਂ ਘੱਲੂਘਾਰਿਆਂ ਦਾ ਸ਼ਿਕਾਰ ਹੋਏ 18ਵੀਂ ਸਦੀ 'ਚ ਟੋਟਲ ਸਰ ਕਪੂਰ ਸਿੰਘ ਜਿਹੜੇ ਵੱਡੇ ਸਕਾਲਰ ਹਿਸਟੋਰੀਅਨ ਫਿਲਾਸਫਰ ਨੇ, ਉਹਨਾਂ ਦਾ ਕਹਿਣਾ ਹੈ ਕਿ ਵੀ 1 ਲੱਖ ਤੋਂ ਜ਼ਿਆਦਾ ਕੰਜ਼ਰਵੇਟਿਵਲੀ ਸਪੀਕਿੰਗ ਜਿਹੜੇ ਸਿੱਖਾਂ ਦੀ ਸ਼ਹਾਦਤ ਹੋਈ। ਔਰ ਜਦੋਂ ਤੁਸੀਂ ਜੰਗਾਂ ਦੇ ਵਿੱਚੋਂ ਤੁਹਾਡੇ ਕਈਆਂ ਜਿਹੜੇ ਪਰਿਵਾਰ ਵੀ ਨਾਲ ਨਹੀਂ ਨੇ, ਸੋ ਜ਼ਾਹਰ ਹੈ ਕਿ ਉਹ ਸਾਰਾ ਪੀਰੀਅਡ ਜਿਹੜਾ ਹੈ ਔਰ ਕਿਲਿੰਗਸ ਵੀ ਹੋ ਰਹੀਆਂ। ਹੁਣ 47 ਬੇਸ਼ੱਕ ਜਿਹੜੀ ਸਿਵਲ ਵਾਰ ਸੀ, ਮੁਸਲਮਾਨ ਵੀ ਵੱਡੀ ਗਿਣਤੀ 'ਚ ਮਾਰੇ ਗਏ, ਹਿੰਦੂ ਵੀ ਮਾਰੇ ਗਏ, ਲੇਕਿਨ ਜਦੋਂ ਤੁਸੀਂ ਨੰਬਰ ਵਾਈਜ਼ ਦੇਖਦੇ ਹੋ, ਪ੍ਰਪੋਰਸ਼ਨੇਟਲੀ ਦੇਖਦੇ ਹੋ, ਜੇ ਆਲਮੋਸਟ ਉਦੋਂ 6-7 ਮਿਲੀਅਨ ਸਿੱਖ ਸੀ ਉਸ ਬ੍ਰਿਟਿਸ਼ ਪੰਜਾਬ, ਜੇ ਉਹਦੇ 'ਚੋਂ 3 ਜਾਂ 4 ਲੱਖ ਵੀ ਮਾਰੇ ਗਏ ਔਰ ਜਿਹੜੀਆਂ ਨੇ ਬੱਚੀਆਂ ਅਗਵਾ ਹੋਈਆਂ ਜਾਂ ਦੂਜੀਆਂ, ਉਹ ਪ੍ਰਪੋਰਸ਼ਨੇਟਲੀ ਤੁਸੀਂ ਦੇਖੋਗੇ ਤੇ ਉਹ ਤੁਹਾਡੀ ਹਰ ਜਨਰੇਸ਼ਨ ਜਿਹੜੀ ਹੈ ਉਹ ਸਫਰ ਕਰਦੀ ਚਲੀ ਜਾਂਦੀ ਹੈ। ਕਿ ਜੇ ਤੁਹਾਡਾ 2 ਲੱਖ ਬੰਦਾ ਜਿਹੜੇ ਜ਼ਾਹਰ ਹੈ ਕਿ ਵੀ ਮੇਲ ਹੀ ਮਾਰੇ ਜਾਂਦੇ ਸੀ ਜਿਹੜੇ ਐਕਟਿਵ ਨੇ ਜਾਂ ਯੰਗ ਨੇ ਔਰ ਚਾਈਲਡ ਪ੍ਰੋਡਿਊਸਿੰਗ ਏਜ ਦੇ ਹੁੰਦੇ ਨੇ, ਸੋ ਉਸ ਔਰ ਜਿਹੜੀ ਜਨਰੇਸ਼ਨ ਆਈ ਉਹਨਾਂ ਦੇ ਲਈ ਫਿਰ ਸਰਵਾਈਵਲ ਦਾ ਸਵਾਲ ਸੀ, ਉਹਨਾਂ ਦੀ ਸਟਰਗਲ ਕਿਵੇਂ ਪਰਿਵਾਰਾਂ ਦਾ। ਫਿਰ ਅਸੀਂ ਆਲਮੋਸਟ 47 ਤੋਂ ਬਾਅਦ 84 ਤੇ ਆ ਜਾਂਦੇ ਹਾਂ, ਆਲਮੋਸਟ 37 ਸਾਲ ਬਾਅਦ ਇੱਕ ਨਵਾਂ ਘੱਲੂਘਾਰ ਹੈ ਜਿਹਦੇ 'ਚ ਅਗੇਨ ਜੇ ਲਿਬਰਲ ਅੰਦਾਜ਼ਾ ਨਾ ਵੀ ਲਈਏ 84 ਤੋਂ 94-95 ਤੱਕ 1 ਲੱਖ ਤੋਂ ਜ਼ਿਆਦਾ ਏਬਲ ਬੋਡੀਡ ਸਿੱਖ ਨੌਜਵਾਨ ਚਾਈਲਡ ਪ੍ਰੋਡਿਊਸਿੰਗ ਏਜ ਦੇ 14 ਸਾਲਾਂ ਤੋਂ 28, 30, 32 ਸਾਲ ਤੱਕ ਉਹ ਜਨਰੇਸ਼ਨ ਜਿਹੜੀ ਆ ਉਹ ਖਤਮ ਹੋ ਜਾਂਦੀ। ਹੁਣ ਦੁਸ਼ਮਣ ਜਿਹੜਾ ਜਦੋਂ ਝਬਾਲ ਇਲਾਕੇ ਦੇ 15-20 ਪਿੰਡਾਂ ਦੇ ਸਰਪੰਚਾਂ ਨੂੰ ਪੰਚਾਂ ਨੂੰ ਇਕੱਠਾ ਕਰਕੇ ਉਹਨਾਂ ਦਾ ਇੱਕ ਹਿੰਦੂ ਬ੍ਰਿਗੇਡੀਅਰ ਕਹਿ ਰਿਹਾ ਕਿ ਵੀ ਅਸੀਂ ਤੁਹਾਡੇ ਸਾਰੇ ਮੇਲ ਮਾਰ ਦਿਆਂਗੇ ਔਰ ਔਰਤਾਂ ਤੁਹਾਡੀਆਂ ਨੂੰ ਅਸੀਂ ਕਨਫਾਈਨ ਕਰਾਂਗੇ ਕੰਟੋਨਮੈਂਟਸ ਦੇ ਵਿੱਚ ਔਰ ਉਹ ਰੇਸ ਪੈਦਾ ਕਰਾਂਗੇ ਜਿਹੜੀ ਲਾਇਲ ਹੋਏਗੀ ਇੰਡੀਆ ਨੂੰ। ਹੁਣ ਇਹ ਦੱਸ ਰਿਹਾ ਹੈ ਪਾਰਟ ਕਿ ਭਾਈ ਕਿਵੇਂ ਉਹਨਾਂ ਨੇ ਡਾਇਰੈਕਟ ਬਰੂਟਲੀ ਜਿਹੜਾ ਉਸ ਨੂੰ ਕੀਤਾ ਹੈ, ਪਰ ਇਹਦਾ ਇੱਕ ਪਾਰਟ ਜਿਹੜਾ ਸਾਇਲੈਂਟਲੀ ਸਾਨੂੰ ਵੀ ਨਹੀਂ ਸੀ, ਜਿਹੜੇ ਲੋਕ ਇਸ ਫੀਲਡ ਦੇ ਵਿੱਚ ਸੀ ਜਾਂ ਦੂਜੇ, ਉਦੋਂ ਇੰਨਾ ਅਹਿਸਾਸ ਨਹੀਂ ਸੀ ਜਿੰਨਾ ਬਾਅਦ ਦੇ ਵਿੱਚ ਹੋਇਆ। 50ਵਿਆਂ ਤੋਂ ਹੀ ਜਿਹੜਾ ਪੰਜਾਬ ਦੇ ਵਿੱਚ ਜਿਹੜਾ ਵੱਡਾ ਪੰਜਾਬ ਸੀ 1966 ਤੱਕ ਵੀ ਪਹੁੰਚਦੇ ਆ ਫੈਮਿਲੀ ਪਲੈਨਿੰਗ ਪ੍ਰੋਗਰਾਮ ਹਮ ਦੋ ਹਮਾਰੇ ਦੋ। ਤੁਸੀਂ ਦੇਖੋ ਵੀ ਕਿਹੜਾ ਬੋਰਡ ਨਹੀਂ ਸੀ ਕਿਸੇ ਮੋੜ ਦੇ ਉੱਤੇ, ਸੜਕ ਦੇ ਦੂਜੇ ਤੀਜੇ। ਭਾਰਤ ਦੀਆਂ ਅੱਜ ਵੀ ਜਿਹੜਾ ਉਹ ਸਾਊਥ ਦੀਆਂ ਸਟੇਟਾਂ ਐਵੇਂ ਥੋੜ੍ਹੀ ਚੀਕਦੀਆਂ ਨੇ ਕਿ ਵੀ ਸਾਡਾ ਅਸੀਂ ਫੈਮਿਲੀ ਕੰਟਰੋਲ ਕੀਤੇ ਨੇ, ਸਾਡਾ ਆਮਦਨ ਹੈ ਤੇ ਉਹ ਯੂਪੀ, ਬਿਹਾਰ, ਰਾਜਸਥਾਨ, ਉੱਤਰਾਖੰਡ ਔਰ ਮੱਧ ਪ੍ਰਦੇਸ਼ ਉਹ ਬਰੀਡਿੰਗ ਲਾਈਕ ਰੈਟਸ ਜਿਹੜੇ ਨੇ ਉਹ ਖਾ ਜਾਂਦੇ ਨੇ ਸਾਰਾ, ਉਹਨਾਂ ਨੂੰ ਦੇ ਰਹੇ ਨੇ ਆਬਾਦੀ ਦੇ ਲਿਹਾਜ਼ ਨਾਲ ਕਿ ਜੀ ਇੰਨੀ ਗ੍ਰਾਂਟ ਔਰ ਦੂਸਰਾ। ਹੁਣ ਉਦੋਂ ਵੀ ਪੰਜਾਬ ਦੇ ਉੱਤੇ ਇਹਦਾ ਫੋਕਸ ਰੱਖਣਾ ਸਿੱਖ ਬੈਲਟ ਦੇ ਉੱਤੇ, ਔਰ ਉਹਦੇ ਅਸਰ ਵੀ ਹੋਇਆ ਕਿਉਂਕਿ
ਸਮਹਾਓ ਇਹ ਆਈਡੀਆ ਉਹਨਾਂ ਨੇ ਕਿਵੇਂ ਸੈਲ, ਔਰ ਇਕੱਲਾ ਇਹੀ ਨਹੀਂ ਹੈ ਕਿ ਵੀ ਉਹ ਇੱਕ ਪ੍ਰਚਾਰ ਤੱਕ ਮਹਿਦੂਦ ਸੀ, ਉਹਨਾਂ ਦਾ ਸਮੁੱਚਾ ਹੈਲਥ ਸੈਕਟਰ ਉਹਨਾਂ ਨੇ ਤੁਹਾਡੇ ਹੁਣ ਜੇ ਡਿਸਪੈਂਸਰੀਜ਼ ਨੇ ਜਿਹੜੀਆਂ ਰੂਰਲ ਡਿਸਪੈਂਸਰੀਜ਼ ਵੀ ਨੇ, ਉਹਦੇ 'ਚ 4 ਦਾ ਸਟਾਫ ਹੁੰਦਾ ਹੈ, ਡਾਕਟਰ ਹੁੰਦਾ ਹੈ, ਡਿਸਪੈਂਸਰ ਹੁੰਦਾ, ਇਹਨੂੰ ਕੰਪਾਊਂਡਰ ਕਹਿੰਦੇ ਨੇ, ਇੱਕ ਨਰਸ ਹੁੰਦੀ, ਇੱਕ ਕਲਾਸ 4th ਪੀਐਨ ਹੁੰਦਾ। ਡਾਕਟਰ ਨੂੰ ਵੀ ਜਿਹੜੀਆਂ ਮੰਥਲੀ ਮੀਟਿੰਗਸ CMO ਆਫਿਸਿਸ 'ਚ ਹੁੰਦੀਆਂ ਨੇ, ਉਹਨਾਂ ਨੂੰ ਕੋਟਾ ਦਿੱਤਾ ਜਾਂਦਾ ਹੈ ਕਿ ਜੀ ਇੰਨੀਆਂ ਤੁਸੀਂ ਟੋਬੈਕਟੋਮੀਜ਼, ਇੰਨੀਆਂ ਵੈਸੈਕਟੋਮੀਜ਼, ਇੰਨੀਆਂ ਲੂਪ ਇਨਸਰਸ਼ਨਸ, ਜੋ ਵੀ ਫੈਮਿਲੀ ਕੰਟਰੋਲ ਕਰਨ ਦਾ ਹੈ ਕਿ ਵੀ ਇੰਨੀਆਂ ਨਲਬੰਦੀ, ਇੰਨੇ ਨਸਬੰਦੀ, ਇਹ ਤੁਸੀਂ ਕਰਨਾ। ਜਿਹੜੀ ਨਰਸ ਹੈ ਉਹਦੇ ਲਈ ਜ਼ਰੂਰੀ ਹੁੰਦਾ ਵੀ ਉਸ ਪਿੰਡ ਦੇ ਵਿੱਚ ਹੀ ਰਹੇ, ਉਹ ਉਸ ਨੂੰ, ਔਰ ਉਹਨੂੰ ਫਰਦਰ ਕੋਟਾ ਦਿੱਤਾ ਜਾਂਦਾ ਜਿਹਦੇ ਨਾਲ। ਸੋ ਮਤਲਬ ਇਹ ਪੰਜਾਬ ਦੇ ਵਿੱਚ ਇੰਨੇ ਜ਼ੋਰ ਦੇ ਨਾਲ ਇਹ ਸਾਰੀ ਮੁਹਿੰਮ ਨੂੰ ਕੀਤਾ ਗਿਆ ਹੈ ਕਿ ਉਹ ਅਵਾਰਡ ਲੈਣ ਲੱਗ ਗਏ ਕਿ ਜੀ ਦੇਖੋ ਪੰਜਾਬ ਨੇ ਇੰਨਾ ਕਰ। ਹੁਣ ਉਦੋਂ ਵੀ ਇਹ ਰਿਅਲਾਈਜ਼ ਨਹੀਂ ਹੋਇਆ, ਇਹ ਤਾਂ ਜੂਨ 84 ਤੋਂ ਬਾਅਦ ਹੀ ਜਦੋਂ ਜੁਝਾਰੂ ਜਥੇਬੰਦੀਆਂ ਨੇ ਇਸ ਡੇਂਜਰ ਨੂੰ ਪਛਾਣਿਆ ਕਿ ਵੀ ਇਹ ਤਾਂ ਅਸੀਂ ਤਾਂ 4 ਜਾਂ 5 ਬੱਚੇ 6 ਜਿਹੜੀ ਉਸ ਤੋਂ ਪਹਿਲੀ ਜਨਰੇਸ਼ਨ ਭਾਵੇਂ ਵਿਚਾਰੀ ਸਫ਼ਰ ਕਰਦਿਆਂ ਵੀ ਆਈ, ਉਹ ਇੱਕ ਆਪਣੇ ਆਪ ਦੇ ਵਿੱਚ ਮੁਕੰਮਲ ਫੈਮਿਲੀ ਸੀ। ਔਰ ਜੇ ਮੈਡੀਕਲੀ ਸਪੀਕਿੰਗ ਵੀ ਕਹੀਏ, ਸਾਈਕੋਲੋਜੀਕਲੀ ਸਪੀਕਿੰਗ ਵੀ, ਕਿ ਬਹੁਤ ਸਾਰੀਆਂ ਪ੍ਰੋਬਲਮਸ ਅੱਜ ਛੋਟਾ ਬੱਚਾ ਵੀ ਕੀ ਹੈ ਜੀ ਡਿਪਰੈਸ਼ਨ ਦਾ ਸ਼ਿਕਾਰ ਹੈ, ਇਹ ਕੀ ਹੈ ਜੀ ਇਹਨੂੰ ਅਟੈਂਸ਼ਨ ਡੈਫਿਸਿਟ ਸਿੰਡਰੋਮ ਹੈ ਜੀ, ਧਿਆਨ ਨਹੀਂ ਦਿੰਦਾ ਜੀ ਦੂਜਾ। ਹੁਣ ਤਾਂ ਚਲੋ ਫੇਸਬੁੱਕ ਔਰ ਸੋਸ਼ਲ ਮੀਡੀਆ ਨੇ ਬਿਲਕੁਲ ਹੀ ਹੋਰ ਹੀ ਤਰ੍ਹਾਂ ਦੇ ਨਿਆਣੇ ਕਰ ਦਿੱਤੇ, ਉਹਨੂੰ ਹੀ ਚੰਬੜੇ ਹੁੰਦੇ ਨੇ। ਲੇਕਿਨ ਓਵਰਆਲ ਵੀ ਜਿਹੜਾ ਇੱਕ ਪਾਰਟ ਸੀ, ਜੇ ਤੁਸੀਂ ਉਹਨਾਂ ਸਾਂਝੇ ਪਰਿਵਾਰਾਂ ਜਾਂ ਵੱਡੇ ਪਰਿਵਾਰਾਂ, ਜੇ ਤੁਸੀਂ ਸਿਬਲਿੰਗ ਦੇ ਨਾਲ ਹੀ ਲੜ ਰਹੇ ਹੋ, ਭਰਾ ਭੈਣਾਂ ਹੀ ਲੜ ਰਹੇ ਨੇ, ਉਹੀ ਤੁਹਾਡੇ ਦੋਸਤ ਵੀ ਨੇ, ਉਹੀ ਤੁਹਾਡਾ ਪਾਰਟ। ਸੋ ਉਹ ਜਿਹੜਾ ਇੱਕ ਬੈਲੈਂਸਿੰਗ ਫੈਕਟਰ ਵੀ ਸੀ। ਔਰ ਜਿਹੜੀ ਲੌਂਗ ਟਰਮ ਇਹ ਅਸੀਂ ਰਿਅਲਾਈਜ਼ ਨਹੀਂ ਕੀਤਾ ਕਿ ਭਾਈ ਕਿਵੇਂ ਆਬਾਦੀ ਸਾਡੀ ਘਟਦੀ ਚਲੀ ਗਈ। ਪਹਿਲਾਂ 3 ਤੇ ਆਏ, ਫਿਰ 2, ਫਿਰ ਮੇਲ ਚਾਈਲਡ। ਪੰਜਾਬ 'ਚ ਸਭ ਤੋਂ ਜ਼ਿਆਦਾ ਸੈਕਸ ਡਿਟਰਮੀਨੇਸ਼ਨ ਸੈਂਟਰ ਖੋਲ੍ਹੇ ਗਏ, ਮੁੰਡਾ ਹੋਏਗਾ ਕਿ ਕੁੜੀ। ਔਰ ਉਹ ਬਿਮਾਰੀ ਐਸੀ ਚੰਬੜੀ ਹੋਈ ਹੈ ਸਦੀਆਂ ਦੀ, ਉਸ ਖਿੱਤੇ ਨੂੰ ਵੀ ਓਵਰਆਲ ਵੀ। ਅਜੇ ਵੀ ਤੁਹਾਨੂੰ ਇਹ ਲੱਗੇਗਾ ਵੀ ਜਿਹੜੀ ਬੀਬੀ ਜਿਹੜੀ ਹੈ ਉਹ 2-3 ਕੁੜੀਆਂ ਜੰਮਦੇ, ਉਸ ਵਿਚਾਰੀ ਨੂੰ ਉਹੀ ਉਹਦੇ ਨਾਲ ਇਹ ਹੁੰਦਾ ਹੈ ਵੀ ਕੀ ਆ, ਮੁੰਡਾ ਜੰਮਦੇ ਤੇ ਨਲਾਇਕ ਵੀ ਜਿਹੜੀ ਆ ਉਹ ਲਾਇਕ ਬਣ ਜਾਂਦੀ ਹੈ। ਮਤਲਬ ਇੱਕ ਸੋਸ਼ਲ ਮੈਂ ਗੱਲ ਕਰਦਾ। ਸੋ ਉਹਦਾ ਨਤੀਜਾ ਬੱਚੇ ਜਿਹੜੇ ਨੇ ਉਹ ਘਟਦੇ ਚਲੇ ਗਏ। 2 ਦਾ ਵੀ ਕਰਦੇ ਕਰਦੇ 1 ਰਹਿ ਗਿਆ। ਹੁਣ 1 ਵੀ ਮੁੰਡਾ ਹੋਏ ਤੇ ਉਹ ਫਿਰ ਕਹਿੰਦੇ ਨੇ ਇੱਕ ਮੁੰਡਾ ਪੁੱਤਰ ਨਹੀਂ ਹੁੰਦਾ, ਪਿਓ ਹੀ ਹੁੰਦਾ। ਉਹਨੂੰ ਹੀ ਰੁਝਾਨ ਤੇ ਰਹਿੰਦੇ ਨੇ ਕਿ ਵੀ ਇਹ ਨਾਰਾਜ਼ ਨਾ, ਉਹ ਵੀ ਧਮਕੀ ਦੇ ਦਿੰਦਾ ਵੀ ਮੈਨੂੰ ਇਹ ਲੈ ਦਿਓ, ਉਹਨੇ ਤਾਂ ਲੱਗਾ ਮੈਂ ਕੁਝ ਖਾਣ। ਸੋ ਹੁਣ ਇਸ ਸਾਰੇ ਚੋਂ ਪਲੱਸ ਕੰਬਾਈਨਡ ਵਿਦ ਡਰੱਗਸ ਦੇ ਵਿੱਚ, ਔਰ ਖ਼ਾਸ ਤੌਰ ਤੇ ਜਦੋਂ ਸ਼ਰਾਬ, ਨਸ਼ੇ, ਫੰਕਸ਼ਨਲ ਇੰਪੋਟੈਂਸੀ, ਅੱਜ ਵੀ ਪੰਜਾਬ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜੇ ਨੇ ਇਹ ਆਰਟੀਫਿਸ਼ੀਅਲ ਜਿਹੜੀ ਉਸ ਸਾਰੇ ਦਾ ਜਿਹੜੇ ਸੈਂਟਰ ਨੇ ਜਿਹਦੇ ਥੱਲੇ ਜਿਹੜੀ ਹੈ ਉਹ ਹੋਰ ਨਸਲ ਕੌਣ ਕੀ ਹੈ, ਉਹ ਡੋਨੇਟਿੰਗ ਕੀ ਹੈ, ਮੈਂ ਉਹਦੇ 'ਚ ਨਹੀਂ ਜਾਵਾਂਗਾ। ਹਾਲਾਂ ਉਹਨੂੰ ਕਿਹਾ ਗਿਆ ਜੀ ਹੁਣ ਇਲੀਗਲ ਕਰਤਾ, ਲਾਅ ਹੈ ਦੂਜਾ, ਪਰ ਦੁੱਗਣੇ ਤਿੱਗਣੇ ਭਾਵਾਂ ਦੇ ਉੱਤੇ ਤੁਸੀਂ ਕਿਤੇ ਵੀ ਵੱਡੇ ਹੁਣ ਇਹ ਐਵੇਂ ਨਹੀਂ ਹੈਗਾ ਸਾਰਾ। ਇਹ ਇੱਕ ਪਲੈਨਡ ਕੈਲਕੂਲੇਟਡ ਪਾਰਟ ਹੈ। ਹਾਲਾਂ ਮੈਂ ਇਸ ਵਿਸ਼ੇ ਨੂੰ ਟੱਚ ਨਹੀਂ ਸੀ ਕਰਨਾ ਚਾਹੁੰਦਾ, ਅੱਗੇ ਮੈਂ ਡੀਟੇਲ 'ਚ ਗੱਲ ਕੀਤੀ ਸੀ ਉਦੋਂ ਵੀ। ਸਰ ਅਵਤਾਰ ਸਿੰਘ ਐਡਮਿੰਟਨ, ਉਹਨਾਂ ਦਾ ਉਹ ਇਸ ਗੱਲ ਨੂੰ ਬਹੁਤ ਚੰਗੀ ਤਰ੍ਹਾਂ, ਅੱਜ ਵੀ ਜਦੋਂ ਉਹਨਾਂ ਦੀ ਕਾਲ ਆਈ ਤੇ ਕਾਫੀ ਦੇਰ ਅਸੀਂ ਡਿਸਕਸ ਕਰਦੇ ਰਹੇ, ਉਹ ਕਹਿੰਦੇ ਡਾਕਟਰ ਸਾਹਿਬ ਸਮੱਸਿਆ ਤਾਂ ਇਹ ਹੈ ਵੀ ਹੁਣ ਤੁਸੀਂ ਇਹ ਦੇਖੋ ਵੀ ਸਾਡੇ ਹਮ ਉਮਰ ਜਿਹੜੇ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਦੇ ਲਈ ਰਿਸ਼ਤੇ ਹੀ ਨਹੀਂ ਮਿਲਦੇ, ਨੰਬਰ ਵੀ ਨਹੀਂ ਹੈ, ਜੇ ਨੇ ਤੇ ਉਹ ਇੱਕ ਡਿਫਰੈਂਟ ਪਾਰਟ ਦੇ, ਕਿਉਂਕਿ ਇੰਨੀ ਕੁ ਅਸੀਂ ਦੂਜਾ। ਔਰ ਇਸ ਦੇ ਉੱਤੇ ਭਾਵੇਂ ਉਹ ਕੋਈ ਡੀਟੇਲ 'ਚ ਐਕਸਪਲੇਨ ਨਹੀਂ ਕਰ ਪਾਉਂਦੇ, ਜਿਵੇਂ ਪਿਛਲਾ ਜਥੇਦਾਰ ਵੀ ਅਕਾਲ ਤਖਤ ਦਾ ਐਕਟਿੰਗ ਉਹਨਾਂ ਦਾ ਵੀ ਸੀ। ਹੁਣ ਗਿਆਨੀ ਕੁਲਦੀਪ ਸਿੰਘ ਗੜਗਾਜਨ ਨੇ 2-3 ਵਾਰ ਥਾਵਾਂ ਤੇ ਇਸ ਗੱਲ ਦੇ ਉੱਤੇ ਉਹ ਨੌਜਵਾਨਾਂ ਨੂੰ ਕਹਿੰਦੇ ਨੇ ਵੀ ਇੱਕ ਤਾਂ ਵੇਲੇ ਸਿਰ ਵਿਆਹ ਕਰੋ ਕਿ ਭਾਈ ਜਿਹੜਾ ਤੁਹਾਡੀ ਚਾਈਲਡ ਪ੍ਰੋਡਿਊਸਿੰਗ ਏਜ ਹੈ ਉਹਦੇ 'ਚ, ਔਰ ਬੱਚੇ ਜਿਹੜੇ ਨੇ ਘੱਟੋ ਘੱਟ 3 ਜ਼ਰੂਰ ਕਰੋ। ਇਹ ਉਹਨਾਂ ਦੇ ਮੈਂ ਉਹਨੂੰ 1-to-1 ਇੰਟਰੈਕਸ਼ਨ 'ਚ ਵੀ ਦੇਖਿਆ। ਹਾਲਾਂ ਕਈਆਂ ਨੂੰ ਲੱਗਦਾ ਵੀ ਇਹ ਕੋਈ ਔਰਤ ਜਿਹੜੀ ਹੈ ਉਹ ਚਾਈਲਡ ਪ੍ਰੋਡਿਊਸਿੰਗ ਮਸ਼ੀਨ ਥੋੜ੍ਹੀ ਹੈ। ਮੈਂ ਇਹ ਸਮਝਦਾ ਵੀ ਬਿਲਕੁਲ ਅਸੀਂ ਵੀ ਇਸ ਐਂਗਲ ਤੋਂ ਇਸ ਨੂੰ ਦੇਖਦੇ ਹਾਂ ਕਿ ਵੀ ਜਦੋਂ ਕੌਮਾਂ ਦੇ ਸਾਹਮਣੇ ਕ੍ਰਾਈਸਿਸ ਹੁੰਦਾ, ਜਿਹੜੀਆਂ ਡਿਵਿੰਡਲਿੰਗ ਪੋਪੂਲੇਸ਼ਨਸ ਨੇ ਜਿਨ੍ਹਾਂ 'ਚੋਂ ਤੁਸੀਂ ਗੁਜ਼ਰਦੇ ਹੋ, ਨਸਲ ਕੁਸ਼ੀਆਂ 'ਚੋਂ ਤੁਸੀਂ ਗੁਜ਼ਰਦੇ ਹੋ, ਉਹਨਾਂ ਹਾਲਾਤਾਂ ਦੇ ਵਿੱਚ ਹੀ ਕਈ ਵਾਰ ਲਿਬਰਲ ਸੁਸਾਇਟੀ ਦਾ ਵੀ, ਹੁਣ ਜੇ ਸਿੱਖ ਰਹਿਤ ਮਰਿਆਦਾ ਤੁਹਾਨੂੰ ਇਹ ਅਲਾਓ ਕਰਦੀ ਹੈ ਇੱਕ ਸਟੇਜ ਦੇ ਉੱਤੇ, ਉਹਨਾਂ ਨੇ ਦੇਖਿਆ ਕਿ ਵੀ
ਕਿਉਂਕਿ ਕੁੜੀ ਮਾਰ ਰਿਵਾਜ ਸੀ ਜਿਹੜਾ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ, ਮਾਲਵੇ 'ਚ ਖਾਸ ਤੌਰ ਤੇ ਮੇਲ ਆਬਾਦੀ ਘਟੀ, ਉਹਦੇ 'ਚੋਂ ਜਿਹੜਾ ਅਲਟੀਮੇਟਲੀ ਇਹ ਹੁੰਦਾ ਸੀ ਕਿ ਵੀ ਚਲੋ ਜੇ ਕਿਤੋਂ ਵੀ ਹੋਏ, ਔਰ ਇਹ ਇੱਕ ਉਹਦਾ ਪਾਰਟ ਹੈ ਕਿ ਵੀ ਜਿਹੜਾ ਸਿੱਖ ਕਪਲ ਹੈ ਉਹ ਆਪਣੀ ਬੱਚੀ ਤਾਂ ਕਿਸੇ ਗੈਰ ਸਿੱਖ ਨੂੰ ਨਾ ਦੇ, ਪਰ ਤੁਸੀਂ ਜਿਹੜੀ ਹੈ ਗੈਰ ਸਿੱਖ ਦੇ ਨਾਲ ਵਿਆਹ ਕਰ ਕਿਉਂਕਿ ਕਈ ਵਾਰ ਤੁਹਾਡੇ ਸਮਾਜ ਦੀਆਂ ਕੰਪਲਸ਼ਨਸ ਹੁੰਦੀਆਂ ਨੇ, ਕਿਉਂਕਿ ਜਿਹੜਾ ਫਿਰ ਸਿੱਖ ਦੇ ਨਾਲ ਜਿਹਦਾ ਵਿਆਹ ਹੋਏਗਾ ਉਹ ਸਰਦਾਰਨੀ ਬਣੇਗੀ। ਉਹ ਔਰ ਇਹ ਵੀ ਇੱਕ ਰੁਝਾਨ ਰਿਹਾ ਇੱਕ ਜ਼ਮਾਨੇ ਦੇ ਵਿੱਚ, ਕਿਉਂਕਿ ਇਹ ਜਿਹੜਾ ਕਿਲਿੰਗ ਆਫ ਦਾ ਫੀਮੇਲ ਚਾਈਲਡ ਸੀ, ਇਹਨੇ ਇਨਬੈਲੈਂਸ ਪੈਦਾ ਕੀਤਾ। 1000 ਜਿਹੜੇ ਮੁੰਡੇ ਨੇ ਉਹਨਾਂ ਦੇ ਪਿੱਛੇ ਪੰਜਾਬ 'ਚ ਇੱਕ ਸਟੇਜ ਤੇ 800 ਕੁੜੀਆਂ ਸੀ। ਉਹ ਬੈਲੈਂਸ ਕਿਵੇਂ ਸਮਾਜ ਦਾ ਹੋਏ। ਸੋ ਮੈਂ ਸਮਝਦਾ ਹਾਂ ਵੀ ਇਹ ਸਾਡਾ, ਹਾਲਾਂ ਮੈਂ ਕੌਣ ਹੈ ਜਿਹੜਾ ਕਿਸੇ ਨੂੰ ਐਡਵਾਈਜ਼ ਕਰ ਸਕਦਾ, ਪਰ ਮੈਂ ਸਮਝਦਾ ਵੀ ਜਦੋਂ ਕੌਮਾਂ ਆਪਣੀ ਸਰਵਾਈਵਲ ਦੀ ਲੜਾਈ ਲੜਦੀਆਂ ਨੇ, ਤੁਹਾਡੇ ਸਾਹਮਣੇ ਚੈਲੰਜਸ ਹੁੰਦੇ ਨੇ, ਤੇ ਇਹਨਾਂ ਇਸ਼ੂਜ਼ ਨੂੰ ਗੰਭੀਰਤਾ ਦੇ ਨਾਲ ਲੈਣਾ ਚਾਹੀਦਾ। ਇਹ ਵੀ ਨਹੀਂ ਹੈ ਕਿਉਂਕਿ ਜਦੋਂ ਅਸੀਂ ਹੁਣ ਜਿਹੜੇ ਲੋਕ ਤਾਂ ਮਿਡਲ ਏਜ ਜਾਂ 올ਡ ਏਜ ਜਾਂ ਦੂਜੇ ਨੇ, ਉਹਨਾਂ ਨੂੰ ਤਾਂ ਅਸੀਂ ਕੀ ਕਹਿਣਾ, ਲੇਕਿਨ ਜਦੋਂ ਜਿਹੜੇ ਯੰਗ ਸਿੱਖ ਕਪਲਸ ਨੇ ਜਾਂ ਜਿਹੜੇ ਸਾਡੇ ਬੱਚੇ ਬੱਚੀਆਂ ਨੇ, ਉਹਨਾਂ ਨੂੰ ਜੇ ਅਸੀਂ ਇਸ ਗੱਲ ਦੇ ਉੱਤੇ ਕਰ ਸਕੀਏ ਕਿ ਭਾਈ ਇਹ ਬੱਚਿਆਂ ਦੀ ਹੈਲਥ ਲਈ ਵੀ, ਕਿਉਂਕਿ ਜੇ ਇੱਕ ਪਰਿਵਾਰ ਦੇ ਵਿੱਚ ਬੱਚੇ ਬੱਚੀਆਂ 2 3 4 ਹੋਣਗੇ, ਉਹ ਬਹੁਤ ਸਾਰੇ ਇੱਕ ਦੂਜੇ ਦੇ ਸਾਥੀ ਵੀ ਹੁੰਦੇ ਨੇ। ਵੱਡਾ ਜਿਹੜੀ ਕਲਾਸ ਹੁੰਦਾ ਸੀ ਉਹਦੇ ਕੱਪੜੇ ਵੀ ਛੋਟਾ ਪਾ ਲੈਂਦਾ ਸੀ, ਉਹਦੀਆਂ ਕਿਤਾਬਾਂ ਵੀ ਵਰਤੀਆਂ ਜਾਂਦੀਆਂ ਸੀ, ਪਰ ਇੱਕ ਜਿਹੜਾ ਫੈਮਿਲੀ ਦਾ ਇੱਕ ਪਾਰਟ ਸੀ। ਔਰ ਇਹਦੇ ਥੱਲੇ ਇਹ ਇੱਕ ਪਾਰਟ ਇਹਦੇ 'ਚ ਹਮੇਸ਼ਾ ਇਹ ਰਿਹਾ, ਮੈਨੂੰ ਯਾਦ ਹੈ ਵੀ ਇੱਕ ਪਾਸੇ ਸੈਕਟਰੀ ਆਫ ਹੈਲਥ ਸੀਗੇ, ਇੱਕ ਪਾਸੇ ਉਹਨਾਂ ਦੇ ਫਾਦਰ ਸੀ। ਫਾਦਰ ਵੀ ਰਿਟਾਇਰਡ ਡਾਇਰੈਕਟਰ ਸੀ ਹੈਲਥ ਸਰਵਿਸਿਜ਼ ਦੇ। ਉਹ ਇਸ ਵਿਚਾਰ ਨਾਲ ਹੀ ਸੀ ਕਿ ਭਾਈ ਇਹ ਫੈਮਿਲੀ ਪਲੈਨਿੰਗ ਪੰਜਾਬ ਦੇ ਵਿੱਚ ਇਹਨਾਂ ਨੇ ਡੈਲੀਬਰੇਟਲੀ ਲਿਆਂਦੀ ਔਰ ਇਹਨੂੰ ਜਿਹੜਾ ਉਹ ਕਰਨਾ। ਔਰ ਇਹੀ ਕਾਰਨ ਸੀ ਕਿ ਜੁਝਾਰੂ ਲਹਿਰ ਦੇ ਵੇਲੇ ਇੱਕ ਫਰਮਾਨ ਸਿੰਘਾਂ ਨੇ ਜਾਰੀ ਕਰਤਾ ਸੀ ਸਭ ਡਾਕਟਰਾਂ ਨਰਸਾਂ ਨੂੰ ਕਿ ਕੋਈ ਸਿੱਖ ਪਰਿਵਾਰਾਂ ਦੇ ਕੋਈ ਇਹ ਨਲਬੰਦੀ ਨਸਬੰਦੀ ਕੁਛ ਨਹੀਂ ਕਰਨਾ ਉਦੋਂ। ਔਰ ਉਹਦਾ ਅਸਰ ਵੀ ਹੋਇਆ। ਉਹਦੇ ਜਿਹੜੇ ਡਾਕਟਰ ਸੀ ਉਹ ਵੀ ਸੌਖੇ ਹੋਏ ਵਿਚਾਰੇ। ਉਹ ਜਦੋਂ CMOs ਦੇ ਦਫ਼ਤਰ 'ਚ ਮੀਟਿੰਗ ਹੁੰਦੀ ਸੀ, ਉਹ ਜੁਝਾਰੂਆਂ ਦੀ ਚਿੱਠੀ ਦੇ ਦਿੰਦਾ ਸੀ, ਤੇ ਉਹ CMO ਵੀ ਕਹਿੰਦਾ ਸੀ ਨਾ 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 ਬਿਲਕੁਲ ਤੁਸੀਂ ਕੋਈ ਨਹੀਂ ਕਰਨਾ। ਉਹਨਾਂ ਨਰਸਾਂ ਨੇ ਵੀ ਬੜੇ ਆਰਾਮ ਨਾਲ ਉਹ ਵਕਤ ਗੁਜ਼ਾਰਿਆ, ਕਹਿੰਦੇ ਸਾਡੇ ਤਾਂ ਨੱਕ 'ਚ ਦਮ ਕੀਤਾ ਹੁੰਦਾ ਸੀ ਕਰਨ। ਲੇਕਿਨ ਮਤਲਬ ਜਿਹੜੇ ਉਹਨਾਂ ਦਾ ਬੇਟਾ ਸੀ ਸੈਕਟਰੀ ਆਫ ਸਟੇਟ, ਉਹ ਇਹ ਸੋਚਦੇ ਕਹਿੰਦੇ ਸੀ ਕਿ ਵੀ ਜੇ ਅਸੀਂ ਜ਼ਿਆਦਾ ਬੱਚੇ ਹੋਣ, ਉਹਨਾਂ ਨੂੰ ਬੈਸਟ ਐਜੂਕੇਸ਼ਨ ਨਾ ਦੇ ਸਕੀਏ, ਰੁਲਦੇ ਹੋਣ, ਵੀ ਸ਼ੁੱਡ ਪ੍ਰੋਡਿਊਸ ਦਾ ਕੁਆਲਿਟੀ। ਇੱਕ ਆਪਣਾ ਵਿਊ ਪੁਆਇੰਟ ਹੈ, ਜਿਵੇਂ ਮੈਂ ਕਿਹਾ ਵੀ ਇਹ ਜਿਹੜੀ ਡਿਬੇਟਸ ਹੁੰਦੀਆਂ ਨੇ ਜ਼ਿੰਦਾ ਕੌਮਾਂ ਦੀ ਨਿਸ਼ਾਨੀ ਹੁੰਦੀ ਹੈ। ਲੇਕਿਨ ਮੈਂ ਇਹ ਸਮਝਦਾ ਹਾਂ ਕਿ ਵੀ ਇੱਕ ਪਾਸੇ ਅਸੀਂ ਅਕਾਲ ਪੁਰਖ ਦੇ ਉੱਤੇ ਭਰੋਸਾ ਰੱਖਣ ਵਾਲੇ ਹਾਂ, ਰਾਜ਼ਕ ਨਿਰੰਕਾਰ ਨੂੰ ਮੰਨਦੇ ਹਾਂ। ਇਹ ਠੀਕ ਹੈ ਵੀ ਸਾਡੇ ਸਾਧਨ ਕੀ ਨੇ, ਅਸੀਂ ਜਿਹੜੇ ਸਾਡੇ ਬੱਚੇ ਬੱਚੀਆਂ ਨੇ ਉਹਨਾਂ ਨੂੰ ਅਸੀਂ ਬੈਸਟ ਐਜੂਕੇਸ਼ਨ ਦੇ। ਚਲੋ ਇੱਕ ਰੁਝਾਨ ਤਾਂ ਸਿੱਖਾਂ 'ਚ ਚੰਗਾ ਆਇਆ ਕਿ ਇੱਕ ਸਟੇਜ 'ਤੇ ਮਾਲਵੇ ਦੇ ਵਿੱਚ ਪਹਿਲਾ ਬੱਚੀਆਂ ਦਾ ਪ੍ਰਿੰਸੀਪਲ ਤਖਤ ਸਿੰਘ ਨੇ ਫਿਰੋਜ਼ਪੁਰ ਸਕੂਲ ਸ਼ੁਰੂ ਕੀਤਾ ਸੀ। ਅਦਰਵਾਈਜ਼ ਵਿਮਨ ਐਜੂਕੇਸ਼ਨ ਦਾ ਸਿਲਾਈ ਕਢਾਈ ਤੱਕ ਸੀ ਵੀ ਘਰ ਬੈਠੇ ਕਰੋ। ਫਿਰ ਹੌਲੀ 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 ਸ਼ੁਰੂ ਹੋਇਆ ਔਰ ਅੱਜ ਸਾਡੀਆਂ ਬੱਚੀਆਂ ਕਿਸੇ ਵੀ ਤੋਂ ਵੀ ਪਿੱਛੇ ਨਹੀਂ ਨੇ, ਹਰ ਫੀਲਡ 'ਚ ਨੇ। ਸਮਾਜ ਦੇ ਵਿੱਚ ਕੁਝ ਚੇਂਜਸ ਹੁੰਦੀਆਂ ਨੇ, ਪਰ ਉਹਦੇ 'ਚ ਫਿਰ ਅਸੀਂ ਇਹ ਵੀ ਦੇਖਣਾ ਸ਼ੁਰੂ ਕਰ ਦਿੱਤਾ ਹੈ ਕਿ ਵੀ ਕਿਉਂਕਿ ਮੁੰਡੇ ਜਿਹੜੇ ਨੇ ਉਹ ਪੜ੍ਹਨ 'ਚ ਅੱਗੇ ਨਹੀਂ ਨਿਕਲਦੇ, ਬੱਚੀਆਂ ਅੱਗੇ ਨਿਕਲ ਜਾਂਦੀਆਂ, MA PhD ਡਾਕਟਰ, ਫਿਰ ਬਰਾਬਰ ਦਾ ਮੈਚ ਨਹੀਂ ਮਿਲਦਾ। ਫਿਰ ਅਸੀਂ ਦੇਖਦੇ ਹਾਂ ਵੀ ਦੂਸਰੇ ਪਾਸੇ ਰੁਝਾਨ ਸ਼ੁਰੂ ਹੋ ਜਾਂਦਾ। ਸੋ ਜਦੋਂ ਅਸੀਂ ਪੋਲੀਟੀਕਲ ਫਰੀडम ਲਈ ਲੜ ਰਹੇ ਹਾਂ, ਜ਼ਾਹਰ ਹੈ ਕਿ ਬਹੁਤ ਕੁਝ ਸਾਡੇ ਕੌਮੀ ਘਰ ਖਾਲਿਸਤਾਨ ਨਾਲ ਜੁੜਿਆ ਹੋਇਆ, ਪਰ ਜੇ ਸਾਡੀ ਆਬਾਦੀ ਘਟਦੀ ਚਲੀ ਜਾਏਗੀ ਔਰ ਆਉਣ ਵਾਲੀ ਜਿਹੜੀ ਸੈਂਸਸ ਹੈ ਅਸੀਂ ਦੇਖਾਂਗੇ ਬਹੁਤ ਵੱਡੀ ਸ਼ਰਾਰਤ ਕਰਨ ਜਾ ਰਹੇ ਨੇ। ਇਹ ਜਿਵੇਂ ਰਾਪੁਰ ਬੱਲਾ ਐਂਡ ਕੰਪਨੀ ਜਿਨ੍ਹਾਂ ਰਾਹੀਂ ਘੁਆ ਰਹੇ ਨੇ ਜੀ ਸਾਡਾ ਧਰਮ ਤਾਂ ਹੁਣ ਰਵਿਦਾਸੀ ਹੈ ਤੇ ਫਲਾਣਾ, ਉਹਦੀ ਕੈਟਾਗਰੀ ਅੱਡ ਬਣਾਓ। ਜਿਵੇਂ ਰਾਧਾ ਸੁਆਮੀ ਵਾਲਾ ਘੁੰਮ ਰਿਹਾ, ਜੇ ਉਹਨਾਂ ਨੂੰ ਹੁਣ ਤਾਂ ਆਦਰਸ਼ ਦੇ ਥੱਲੇ ਆਉਂਦੇ ਨੇ ਔਰ ਲਿਖਾਉਂਦੇ ਸਿੱਖ ਹੀ ਨੇ ਮੋਸਟਲੀ, ਪਰ ਜੇ ਉਹਨਾਂ ਦੇ ਅੱਡ ਬਣ ਗਏ ਤਾਂ ਤੁਹਾਡਾ ਤਾਂ ਬੇਸ ਵੀ ਨਹੀਂ ਰਹਿੰਦਾ ਹੈ। ਸੋ ਅਸੀਂ ਇਹ ਸਮਝਦੇ ਹਾਂ ਕਿ ਵੀ ਇਸ ਗੱਲ ਨੂੰ ਜਿਹੜੇ ਪਰਿਵਾਰ ਨੇ, ਅਸੀਂ ਕੋਈ ਇਹ ਨਹੀਂ ਹੈ ਕੋਈ ਫਤਵਾ ਦੇਣ ਵਾਲੀ ਲਾਈਨ ਨਹੀਂ ਹੈ, ਉਹ ਨਾ ਹੀ ਕਿਸੇ ਕੋਲੇ ਹੱਕ ਹੈ, ਕਿਉਂਕਿ ਇਹ ਤੁਸੀਂ ਕੌਮੀ ਸਮੱਸਿਆ ਦੇ ਤੌਰ ਤੇ ਵੀ ਦੇਖਦੇ ਹੋ, ਫਿਰ ਤੁਸੀਂ ਇਸ ਨੂੰ ਚੈਲੰਜ ਦੇ ਤੌਰ ਦੇ ਉੱਤੇ ਵੀ ਦੇਖਦੇ ਹੋ, ਕਿਉਂਕਿ ਅਲਟੀਮੇਟਲੀ ਇਹ ਹੁੰਦਾ ਸੀ ਕਿ ਵੀ ਜੇ ਔਰ ਇਹ ਹੁਣ ਦੀ ਗੱਲ ਨਹੀਂ ਹੈ ਵੀ ਹੁਣ ਕਿ ਵੀ ਇਹ ਡਿਬੇਟ ਨਵੀਂ ਹੈ। ਪ੍ਰੋਫੈਸਰ ਦਰਸ਼ਨ ਸਿੰਘ
ਐਕਟਿੰਗ ਜਥੇਦਾਰ ਰਹੇ ਅਕਾਲ ਤਖਤ ਦੇ, ਭਾਵੇਂ ਬਾਅਦ 'ਚ ਅਕਾਲ ਤਖਤ ਖਾਲੀ ਛੱਡ ਕੇ ਜ਼ੀਰਕਪੁਰ ਜਾ ਵੜੇ ਔਰ ਡਿਸਗ੍ਰੇਸ ਹੋਏ। ਲੇਕਿਨ ਉਸ ਜ਼ਮਾਨੇ 'ਚ ਵੀ ਜਦੋਂ 85-86 ਦੇ ਪੀਰੀਅਡ 'ਚ ਉਹਨਾਂ ਦੀ ਇਸ ਦੇ ਉੱਤੇ ਸਟੇਟਮੈਂਟ ਸੀ ਕਿ ਹਰ ਸਿੱਖ ਪਰਿਵਾਰ ਇੱਕ ਬੱਚਾ ਵੱਧ ਪੈਦਾ ਕਰੇ ਤਾਂ ਕਿ ਕੌਮ ਦੇ ਲਈ ਉਹ ਸਮਰਪਣ ਕਰ ਸਕੇ। ਇਹ ਵੱਖਰੀ ਗੱਲ ਹੈ ਕਿ ਆਪ ਉਦੋਂ ਦੇ ਐਸੇ ਭਗੌੜੇ ਹੋਏ ਆ, ਮੁੜ ਕੇ ਕੈਨੇਡਾ ਜਾ ਕੇ ਸਾਹ ਲਿਆ, ਲੇਕਿਨ ਯਾਨੀ ਇਹ ਫੀਲਿੰਗ ਸੀ। ਔਰ ਅਸੀਂ ਪੁਰਾਤਨ ਪੀਰੀਅਡ 'ਚ ਵੀ ਦੇਖਦੇ ਹਾਂ ਕਿ ਜਿਹੜੇ ਬੱਚੇ ਨੇ ਉਹਨਾਂ ਨੂੰ ਤੁਸੀਂ ਧਾਰਮਿਕ ਪ੍ਰਚਾਰ ਲਈ ਵੀ ਹੁੰਦਾ ਸੀ, ਪਰਿਵਾਰ 'ਚ 3-4 ਬੱਚੇ ਨੇ ਤੇ ਹੁੰਦਾ ਸੀ ਇੱਕ ਭਾਈ ਅਸੀਂ ਜਿਹੜਾ ਉਹ ਚਾੜ ਦਿੱਤਾ ਨਿਹੰਗ ਸਿੰਘਾਂ ਦੇ ਹਵਾਲੇ ਕਰਤਾ ਵੀ ਇਹ ਹੁਣ ਪੰਥ ਖਾਲਸਾ ਪੰਥ ਦੀ ਸੇਵਾ ਕਰੇ। ਤੇ ਜੇ ਲੈ ਦੇ ਕੇ ਹੈ ਹੀ ਇੱਕ ਜਾਂ ਦੋ ਨੇ, ਉਹਦਾ ਵੀ ਕਿਸੇ ਦਾ ਨੱਕ ਵਿੰਗਾ ਕਿਸੇ ਦਾ ਦੂਸਰਾ ਹੈ, ਤਾਂ ਫਿਰ ਕਰਨਾ ਵੀ ਕੀ ਹੈ। ਸੋ ਇਹ ਮੈਂ ਸਮਝਦਾ ਵੀ ਮੈਂ ਇਹਨੂੰ ਆਪਣੇ ਤੌਰ ਤੇ ਵੀ ਮੈਂ ਇਹ ਦੇਖਦਾ ਕਿ ਇੱਕ ਇੰਪੋਰਟੈਂਟ ਡਿਸਕਸ਼ਨ ਵੀ ਹੈ ਔਰ ਇਸ ਦੇ ਉੱਤੇ ਜਿਹੜਾ ਸੋਚਿਆ ਜਾਣਾ ਚਾਹੀਦਾ, ਕਿਉਂਕਿ ਜਿਸ ਤੇਜ਼ੀ ਦੇ ਨਾਲ ਸਾਡੀ ਪ੍ਰਪੋਰਸ਼ਨ ਈਵਨ ਵਿਦਨ ਇੰਡੀਆ ਵੀ ਜਿਹੜੇ ਦੂਸਰੇ ਭਾਈਚਾਰੇ ਨੇ, ਮੁਸਲਮਾਨ ਨੇ, ਈਸਾਈ ਨੇ, ਹਿੰਦੂ ਨੇ, ਉਹਨਾਂ ਦੇ ਹਵਾਲੇ ਨਾਲ ਸਾਡਾ ਜਿਹੜੀ ਹੈ ਉਹ ਬਰਥ ਰੇਟ ਉਹ ਬਹੁਤ ਥੱਲੇ ਨੂੰ ਜਾ ਰਿਹਾ। ਸੋ ਇਹਦੇ ਤੇ ਬਾਕੀ ਅਸੀਂ ਜੋ ਵੀ ਸਾਡੀ ਇਨਪੁਟ ਵੀ ਸਾਡੇ ਵਿਊਅਰ ਦੇਣਗੇ ਅਸੀਂ ਵੈਲਕਮ ਕਰਾਂਗੇ। ਸੋ ਅਸੀਂ ਇਹ ਮੈਸੇਜ ਅੱਜ ਦੇ ਪ੍ਰੋਗਰਾਮ ਰਾਹੀਂ ਵੀ ਕਨਵੇ ਕਰ ਰਹੇ ਹਾਂ, ਜਿਹੜੀ ਚਾਹਨਾ ਵੀ ਸੀ ਸਰ ਅਵਤਾਰ ਸਿੰਘ ਹੋਰਾਂ ਦੀ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਥਲੇ ਬ੍ਰੇਕ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ। ਤੁਸੀਂ ਵੇਖ ਰਹੇ ਹੋ ਟੀਵੀ 84, ਇੱਕ ਅਜਿਹਾ ਚੈਨਲ ਜੋ ਪਾਬੰਦੀਆਂ ਦੇ ਬਾਵਜੂਦ ਵੀ ਸੱਚ ਨੂੰ ਆਧਾਰ ਬਣਾ ਕੇ ਸਿੱਖ ਸੰਘਰਸ਼, ਸਿੱਖ ਨਜ਼ਰੀਏ ਅਤੇ ਕੌਮੀ ਮੁੱਦਿਆਂ ਨੂੰ ਨਿਡਰਤਾ ਨਾਲ ਸਾਹਮਣੇ ਰੱਖਦਾ ਆ ਰਿਹਾ ਹੈ। ਹੁਣ ਇੱਕ ਵਾਰ ਫਿਰ ਭਾਰਤ ਵਿੱਚ ਟੀਵੀ 84 ਨੂੰ ਰਿਸਟ੍ਰਿਕਟ ਕਰ ਦਿੱਤਾ ਗਿਆ। ਸੱਚ ਨੂੰ ਦਬਾਇਆ ਤਾਂ ਜਾ ਸਕਦਾ ਹੈ ਪਰ ਮਿਟਾਇਆ ਨਹੀਂ। ਅਸੀਂ ਖਾਮੋਸ਼ ਨਹੀਂ ਹੋਏ, ਸਾਡੀ ਆਵਾਜ਼ ਅਜੇ ਵੀ ਜਿਉਂਦੀ ਹੈ। ਭਾਰਤ ਤੋਂ ਬਾਹਰ ਟੀਵੀ 84 ਅਜੇ ਵੀ ਉਪਲਬਧ ਹੈ ਤੇ ਭਾਰਤ ਵਿੱਚ ਤੁਸੀਂ ਟੀਵੀ 84 ਦੀ ਵੈਬਸਾਈਟ ਤੇ ਸਾਡੀ ਪੂਰੀ ਰਿਪੋਰਟਿੰਗ, ਵੀਡੀਓਜ਼ ਅਤੇ ਸੱਚੀ ਜਾਣਕਾਰੀ ਵੇਖ ਸਕਦੇ ਹੋ। ਤਾਂ ਅੱਜ ਹੀ ਜੁੜੋ ਟੀਵੀ 84 ਦੀ ਵੈਬਸਾਈਟ ਦੇ ਨਾਲ, ਸਾਨੂੰ ਸਹਿਯੋਗ ਦਿਓ ਅਤੇ ਸੱਚ ਨਾਲ ਜੁੜੇ ਰਹੋ। ਟੀਵੀ 84, ਸੱਚ ਦੀ ਆਵਾਜ਼। ਵਿਸਾਖੀ ਅਤੇ ਖਾਲਸਾ ਸਾਜਨਾ ਦਿਵਸ ਦੀ 327ਵੀਂ ਵਰ੍ਹੇਗੰਢ ਮੌਕੇ ਇੱਕ ਵੱਡਾ ਸਮਾਗਮ ਹੋਣ ਜਾ ਰਿਹਾ ਹੈ। ਵਿਸਾਖੀ ਜੋ ਸਿਰਫ ਤਿਉਹਾਰ ਨਹੀਂ ਸਗੋਂ ਖਾਲਸੇ ਦੀ ਪਹਿਚਾਣ ਅਤੇ ਆਜ਼ਾਦੀ ਦੇ ਐਲਾਨ ਦਾ ਪ੍ਰਤੀਕ ਹੈ। ਅਮਰੀਕਾ ਦੀ ਰਾਜਧਾਨੀ ਵਾਸ਼ਿੰਗਟਨ ਡੀਸੀ ਵਿੱਚ ਕੱਢਿਆ ਜਾਵੇਗਾ ਸਿੱਖ ਫਰੀडम ਮਾਰਚ, ਜਿੱਥੇ ਗੂੰਜੇਗੀ ਸੱਚ ਦੀ ਆਵਾਜ਼ ਅਤੇ ਇਨਸਾਫ ਦੀ ਮੰਗ। ਇਸ ਮੌਕੇ ਵਿਸਾਖੀ ਨੂੰ ਨੈਸ਼ਨਲ ਸਿੱਖ ਡੇ USA ਵਜੋਂ ਮਨਾਇਆ ਜਾਵੇਗਾ। ਤਾਂ ਇਸ ਫਰੀडम ਮਾਰਚ ਦਾ ਹਿੱਸਾ ਬਣਨ ਲਈ ਜ਼ਰੂਰ ਪਹੁੰਚੋ ਜੀ, ਸ਼ਨੀਚਰਵਾਰ 4 ਅਪ੍ਰੈਲ 2026 ਨੂੰ ਵਾਸ਼ਿੰਗਟਨ ਡੀਸੀ ਵਿਖੇ। ਧੰਨਵਾਦ। ਦਰਸ਼ਕੋ, ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵੀਅਰਸ, ਗੱਲਬਾਤ ਕਰਨ ਜਾ ਰਹੇ ਹਾਂ ਕਿ ਭਾਰਤ ਵੱਲੋਂ ਬਲੋਚ ਦਹਿਸ਼ਤਗਰਦਾਂ ਅਤੇ ਅਫਗਾਨ ਤਾਲਿਬਾਨ ਰਾਹੀਂ ਪਾਕਿਸਤਾਨ ਦੇ ਖਿਲਾਫ ਪ੍ਰੋਕਸੀ ਵਾਰ ਜਾਰੀ ਹੈ। ਅਖੌਤੀ ਬਲੋਚ ਲਿਬਰਲ ਆਰਮੀ ਨੇ ਕੁਝ ਸਮਾਂ ਪਹਿਲਾਂ ਇੱਕ ਦਹਿਸ਼ਤਗਰਦੀ ਹਮਲੇ ਵਿੱਚ 7 ਪਾਕਿਸਤਾਨੀ ਫੌਜੀਆਂ ਨੂੰ ਬੰਦੀ ਬਣਾਇਆ ਗਿਆ ਸੀ। ਹੁਣ ਉਹਨਾਂ ਨੇ ਇਹ ਦਾਅਵਾ ਕੀਤਾ ਕਿ ਉਹਨਾਂ 7 ਪਾਕਿਸਤਾਨੀ ਫੌਜੀਆਂ ਨੂੰ ਉਹਨਾਂ ਨੂੰ ਜਾਨੂ ਮਾਰ ਦਿੱਤਾ ਗਿਆ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ, ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਸ਼ੇਅਰ ਕਰਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ, ਦੇਖਣ ਸੁਣ ਲਈ ਜਾਂ ਲਿਖ ਲਈ। ਤੁਹਾਡਾ ਸਭ ਦਾ ਬਹੁਤ ਬਹੁਤ ਧੰਨਵਾਦ ਜੀ। ਡਾਕਟਰ ਸਾਹਿਬ, ਕੀ ਵਿਚਾਰਾਂ ਨੇ? ਦੇਖੋ, 2 ਸਾਲ ਪਹਿਲਾਂ ਰਿਪਬਲਿਕ ਡੇ ਦੇ ਮੌਕੇ ਤੇ ਲੋਕਾਂ ਨੂੰ ਲਾਲ ਕਿਲੇ ਦੀ ਫਸੀਲ ਤੋਂ ਐਡਰੈਸ ਕਰਦਿਆਂ ਮੋਦੀ ਨੇ ਬਲੋਚਾਂ ਦੇ ਹੱਕ ਦੇ ਵਿੱਚ ਬਹੁਤ ਖੁੱਲ੍ਹ ਕੇ ਗੱਲ ਕੀਤੀ ਸੀ। ਉਹਨੇ ਕਿਹਾ ਸੀ ਜੀ ਉਹਨਾਂ ਦੇ ਨਾਲ ਧੱਕਾ ਹੋ ਰਿਹਾ ਹੈ, ਡਿਸਅਪੀਅਰੈਂਸਿਸ ਹੋ ਰਹੀਆਂ, ਅਸੀਂ ਉਹਨਾਂ ਦੇ ਨਾਲ ਖੜੇ। ਔਰ ਉਦੋਂ ਇਹ ਇੰਡੀਕੇਸ਼ਨ ਸੀ, ਹਾਲਾਂ ਇਹ ਤਾਂ ਲੰਬੇ ਵਕਤ ਤੋਂ ਨੋਨ ਸੀ ਕਿ ਵੀ ਇਹ ਦੋਨੋਂ ਹੀ ਜਿਹੜੀਆਂ ਤਹਿਰੀਕੇ ਤਾਲਿਬਾਨ ਜਿਹੜੀ ਅੱਜ ਇੱਕ ਵੱਡੀ ਸਿਰਦਰਦੀ ਬਣੀ ਹੋਈ ਹੈ, ਜਿਹਦੇ ਕਰਕੇ ਪਾਕਿਸਤਾਨ ਵੱਲੋਂ ਤਾਬੜਤੋੜ ਅਫਗਾਨਿਸਤਾਨ 'ਤੇ ਹਮਲੇ ਕੀਤੇ ਜਾ ਰਹੇ ਨੇ, ਕਿਉਂਕਿ ਉਸ ਸਰਜ਼ਮੀਨ ਨੂੰ ਉਹ ਇਸਤੇਮਾਲ ਕਰ ਰਹੇ ਨੇ ਪਾਕਿਸਤਾਨ ਦੇ ਖਿਲਾਫ ਦਹਿਸ਼ਤਗਰਦੀ ਦੇ ਲਈ। ਲੇਕਿਨ ਜਿਸ ਅੰਦਾਜ਼ ਦੇ ਵਿੱਚ ਬਲੋਚਾਂ ਨੂੰ ਇਸਤੇਮਾਲ ਇੰਡੀਅਨ ਏਜੰਸੀਆਂ ਨੇ ਕੀਤਾ, ਉਹਦਾ ਸਭ ਤੋਂ ਵੱਡਾ ਸਬੂਤ ਤਾਂ ਸਾਹਮਣੇ ਆਇਆ ਸੀ ਜਦੋਂ ਕਿ ਕੁਲਭੂਸ਼ਣ ਯਾਦਵ, ਜਿਹੜਾ ਕਿ ਸਰਵਿੰਗ ਉਹਨਾਂ ਦਾ ਆਫੀਸਰ ਸੀ ਨੇਵਲ,
ਉਸ ਨੂੰ ਫੜਿਆ ਗਿਆ ਸੀ ਈਰਾਨ ਤੋਂ ਪਾਕਿਸਤਾਨ ਦੇ ਵਿੱਚ ਐਂਟਰ ਕਰਦੇ ਹਨ, ਕਿਉਂਕਿ ਬਲੂਚਿਸਤਾਨ ਦਾ ਬਾਰਡਰ ਈਰਾਨ ਦੇ ਨਾਲ ਵੀ ਲੱਗਦਾ ਹੈ। ਔਰ ਉਦੋਂ ਇਹ ਸਾਹਮਣੇ ਆਇਆ ਸੀ ਕਿ ਕਿੰਨੇ ਉਹਨੇ ਵਿਦਨ ਬਲੂਚਿਸਤਾਨ ਔਰ ਉਸ ਏਰੀਏ ਦੇ ਸਟੇਸ਼ਨ ਕਾਇਮ ਕੀਤੇ ਹੋਏ ਸੀ, ਜਿਨ੍ਹਾਂ ਦੇ ਰਾਹੀਂ ਕਿਸ ਲੈਵਲ ਦੀ ਟ੍ਰੇਨਿੰਗ ਔਰ ਕੀ ਚੱਲ ਰਿਹਾ। ਹੁਣ ਵੀ ਕੁਲਭੂਸ਼ਣ ਯਾਦਵ ਉਹਨਾਂ ਦੇ ਪਾਕਿਸਤਾਨ ਦੇ ਕਬਜ਼ੇ 'ਚ, ਪਤਾ ਨਹੀਂ ਉਹਨੂੰ ਕਦੇ ਵੀ ਲਿਆ ਕੇ ਇੰਟਰਨੈਸ਼ਨਲ ਪਲੇਟਫਾਰਮ ਤੇ ਐਕਸਪੋਜ਼ ਨਹੀਂ ਕੀਤਾ ਗਿਆ ਕਿ ਭਾਈ ਇੰਡੀਆ ਦੀ ਕਿਸ ਲੈਵਲ ਦੀ ਜਿਹੜੀ ਹੈ ਇਹ ਨੈਟਵਰਕਿੰਗ ਹੈ ਦਹਿਸ਼ਤਗਰਦਾਂ ਦੀ। ਹੁਣ ਜਦੋਂ ਤੋਂ ਪਾਕਿਸਤਾਨ ਨੇ ਇੰਡੀਆ ਨੂੰ ਆਪਰੇਸ਼ਨ ਸੰਦੂਰ ਸੋ ਕਾਲਡ ਜਿਹੜਾ ਇਹਨਾਂ ਦਾ ਨਾਂ ਹੈ ਉਹਦੇ ਥੱਲੇ ਭਰਪੂਰ ਸ਼ਿਕਸਤ ਦਿੱਤੀ 4 ਰੋਜ਼ਾ ਮਿਜ਼ਾਈਲ ਔਰ ਡਰੋਨ ਵਾਰਫੇਅਰ ਦੇ ਵਿੱਚ, ਅਸੀਂ ਇਹ ਦੇਖਦੇ ਹਾਂ ਕਿ ਵੀ ਇਹਨਾਂ ਦੀ ਬਲੋਚਾਂ ਦੇ ਲਈ ਵੀ ਔਰ ਤਾਲਿਬਾਨ ਦੇ ਲਈ ਵੀ ਜਿਹੜੀ ਮਦਦ ਹੈ, ਜਾਂ ਦੂਜਾ ਕਿਉਂਕਿ ਅਫਗਾਨਿਸਤਾਨ ਵੀ ਪ੍ਰੋਕਸੀ ਬਣ ਗਿਆ ਇਹਨਾਂ ਦਾ ਤਾਲਿਬਾਨ ਰਜੀਮ, ਉਹ ਬੜੀ ਤੇਜ਼ੀ ਨਾਲ ਵਧੀ। ਔਰ ਉਹਦੇ ਥੱਲੇ ਈਵਨ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ BLA ਜਿਹਨੂੰ ਕਹਿੰਦੇ ਨੇ, ਉਹਦੇ ਰਾਹੀਂ ਇਹਨਾਂ ਨੇ ਬੜੇ ਤਗੜੇ ਇਸ ਲਈ ਵੀ ਸਾਈਮਲਟੇਨੀਅਸਲੀ 9-10 ਥਾਵਾਂ ਤੇ ਹਮਲੇ, ਉਸ ਤੋਂ ਪਹਿਲਾਂ ਜਿਹੜੀ ਉਹਨਾਂ ਦੀ ਇੱਕ ਐਕਸਪ੍ਰੈਸ ਟ੍ਰੇਨ ਜਿਹਨੂੰ ਹਾਈਜੈਕ ਕਰਕੇ ਕਿੰਨੇ ਮਾਰੇ, ਕਿੰਨਿਆਂ ਨੂੰ ਲੈ ਕੇ ਚਲੇ ਗਏ ਦੂਜੇ ਤੀਜੇ। ਹੁਣ ਇੱਕ ਪਿੱਛੇ ਜਿਹਾ ਇਹਨਾਂ ਦਾ ਇੱਕ ਐਕਸ਼ਨ ਜਿਹੜਾ ਇਹਨਾਂ ਨੇ ਉਹਨੂੰ ਆਪਰੇਸ਼ਨ ਹੈਰੋਫ 2 ਕਿਹਾ ਸੀਗਾ, ਉਹਦੇ 'ਚ ਇਹਨਾਂ ਨੇ ਬਲੋਚ ਲਿਬਰੇਸ਼ਨ ਆਰਮੀ ਜਿਨ੍ਹਾਂ ਨੂੰ ਮੈਂ ਇੰਡੀਅਨ ਪ੍ਰੋਕਸੀਜ਼ ਹੀ ਐਡਰੈਸ ਕਰਾਂਗਾ, ਕਿਉਂਕਿ ਰਾਈਟਲੀ ਸੋ ਉਹਨਾਂ ਦੀ ਟ੍ਰੇਨਿੰਗ ਉਹਨਾਂ ਦਾ, ਔਰ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕੱਲ੍ਹ ਨੂੰ ਜੇ ਕੋਈ ਜਿਉਂਦੇ ਫੜੇ ਗਏ ਤਾਂ ਉਹਨਾਂ 'ਚੋਂ ਭਾਰਤੀ ਫੌਜੀ ਨਿਕਲਣ ਜਿਹੜੇ ਬਲੋਚ ਬਣੇ ਹੋਏ ਨੇ। ਔਰ ਜਿਵੇਂ ਬੰਗਲਾਦੇਸ਼ ਦੇ ਵਿੱਚ ਉਹਨੂੰ ਮੁਕਤੀ ਬਾਹਿਨੀ ਕਹਿੰਦੇ ਸੀ, ਫੌਜ ਹੀ ਸੀ, ਉਹਨਾਂ ਦੀ ਫੌਜ ਦੇ ਹੀ ਥੋੜ੍ਹੇ ਬਹੁਤ ਬੰਗਾਲੀ ਛੋਕਰੇ ਇਕੱਠੇ ਕੀਤੇ ਹੋਏ ਸੀ, ਬਾਕੀ ਉਹਨਾਂ ਦੇ ਹੀ ਆਫੀਸਰ ਔਰ ਉਹਨਾਂ ਦੇ ਜਵਾਨ ਲੜਨ ਵਾਲਿਆਂ ਦੇ ਵਿੱਚ ਸੀ। ਹੁਣ ਇਹ ਜਿਹੜੀਆਂ ਦੋਨੋਂ ਖਬਰਾਂ ਮੈਂ ਡਿਸਕਸ ਕਰ ਰਿਹਾ ਹਾਂ, ਦੋਨੋਂ ਹੀ ANI ਜਿਹੜਾ ਰਾਤ ਦੀ ਮੀਡੀਆ ਆਊਟਲੈਟ ਹੈ ਉਹਦੇ 'ਚ ਨੇ, ਤੁਹਾਨੂੰ ਹੋਰ ਕਿਤੇ ਨਹੀਂ ਮਿਲਣਗੇ। ਔਰ ਹੁਣ ਤਾਂ ਇਹ ਸੋ ਕਾਲਡ ਬਲੋਚ ਲਿਬਰੇਸ਼ਨ ਆਰਮੀ ਵਾਲਿਆਂ ਨੂੰ ਉਹਨਾਂ ਦੇ TV ਚੈਨਲਾਂ ਵਾਲੇ ਵੀ, ਕੋਈ ਨੀਦਰਲੈਂਡ ਬੈਠਾ ਉਹਨਾਂ 'ਚੋਂ ਕੋਈ ਕਿਤੇ ਬੈਠਾ, ਉਹਨਾਂ ਦੇ ਇੰਟਰਵਿਊ ਕਰਨਗੇ। ਔਰ ਇਹ ਖਬਰ ANN ਨੇ ਲਾਈ ਕਿ BLA claims execution of 7 Pakistani soldiers captured in operation Haraf 2, ਕਿ ਵੀ ਇਹ ਜਿਹੜਾ ਸੋ ਕਾਲਡ ਆਪਰੇਸ਼ਨ ਹੈਰਾਫ 2 ਸੀ, ਉਹਦੇ 'ਚ ਅਸੀਂ 7 ਪਾਕਿਸਤਾਨ ਦੇ ਫੌਜੀ ਕੈਪਚਰ ਕੀਤੇ ਸੀ। ਔਰ ਅਸੀਂ ਜਿਹੜਾ ਇਸ ਪੀਰੀਅਡ ਦੇ ਵਿੱਚ ਖਬਰ ਦੀ ਡਿਟੇਲ ਇਹ ਹੈ ਕਿ ਜੀ ਪਾਕਿਸਤਾਨ ਆਰਮੀ ਨੂੰ ਅਸੀਂ ਕਿਹਾ ਸੀ ਕਿ ਸਾਡੇ ਨਾਲ ਪ੍ਰਿਜ਼ਨਰ ਐਕਸਚੇਂਜ ਕਰ ਲਓ, ਜਿਹੜੇ ਸਾਡੇ ਚੱਕੇ ਹੋਏ ਨੇ ਬੰਦੇ ਛੱਡ ਦਿਓ, ਅਸੀਂ ਇਹਨਾਂ ਨੂੰ ਛੱਡ ਦਿੰਦੇ। ਪਰ ਪਾਕਿਸਤਾਨ ਦੀ ਫੌਜ ਨੇ ਕੋਈ ਦਿਲਚਸਪੀ ਨਹੀਂ ਦਿਖਾਈ। ਔਰ ਸਾਡੇ ਫਿਰ ਬਲੋਚ ਨੈਸ਼ਨਲ ਕੋਰਟ ਨੇ ਜਿਹੜਾ ਉਹ ਟਰਾਇਲ ਕੀਤਾ ਇਹਨਾਂ ਦਾ ਕਿ ਜੀ ਇਹ ਜ਼ਿੰਮੇਵਾਰ ਨੇ ਡਿਸਅਪੀਅਰੈਂਸਿਸ ਲਈ, ਜਿਹੜੇ ਉੱਥੋਂ ਬਲੋਚ ਡਿਸਅਪੀਅਰ ਹੁੰਦੇ ਨੇ, ਅਬਿਊਜ਼ ਸਿਵਿਲੀਅਨਸ ਦੇ ਖਿਲਾਫ ਤੇ ਦੂਸਰੇ ਵਾਰ ਕ੍ਰਾਈਮ। ਔਰ ਫਿਰ ਜਿਹੜਾ ਇਹ 14 ਫਰਵਰੀ ਨੂੰ 7 ਦਿਨਾਂ ਦਾ ਨੋਟਿਸ ਜਿਹੜਾ ਇਸ ਅਸੀਂ ਪਾਕਿਸਤਾਨੀ ਫੌਜ ਨੂੰ ਦਿੱਤਾ ਸੀ ਕਿ ਜਿਹੜਾ ਇਹ ਸਾਡੇ ਬੰਦੇ ਛੱਡੋ, ਅਸੀਂ ਇਹ ਤੁਹਾਡੇ ਛੱਡਦੇ ਹਾਂ। 7 ਦੀ ਬਜਾਏ ਅਸੀਂ ਇਹਨੂੰ ਈਵਨ 14 ਦਿਨ ਵੀ ਐਕਸਟੈਂਡ ਕੀਤਾ, ਪਰ ਪਾਕਿਸਤਾਨ ਦੀ ਫੌਜ ਦੀ ਕੋਈ ਸੀਰੀਅਸਨੈਸ ਨਹੀਂ ਸੀ ਇਸ ਦੇ ਉੱਤੇ। ਰਾਦਰ ਉਹਨਾਂ ਨੇ ਕਨਿੰਗ ਮੈਨੂਵਰ ਕਰਦੇ ਆ, ਉਹ ਬਾਏ ਟਾਈਮ ਕਰ ਰਹੇ ਸੀ, ਤੇ ਨਾਲ ਦੀ ਨਾਲ ਉਹਨਾਂ ਨੇ ਜਿਹੜਾ ਗਨਸ਼ਿਪ, ਹੈਲੀਕਾਪਟਰਸ, ਡਰੋਨਸ ਔਰ ਹੈਵੀ ਟਰੂਪਸ ਦੇ ਨਾਲ ਫਿਰ ਜਿਹੜਾ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਉਸ ਲਈ ਅਸੀਂ ਜਿਹੜਾ ਫੈਸਲਾ ਕੀਤਾ ਸਾਡੀ ਕੋਰਟ ਨੇ ਕਿ ਵੀ ਇਹਨਾਂ ਨੂੰ ਜਿਹੜਾ ਉਹ ਜਿਹੜਾ ਮਾਰ ਦਿੱਤਾ ਜਾਏ, ਔਰ ਅਸੀਂ ਜਿਹੜਾ ਇਸ 7 ਜਿਹੜੇ ਨੇ ਇਹਨਾਂ ਨੂੰ ਮਾਰ ਦਿੱਤਾ। ਹੁਣ ਇੱਕ ਪਾਸੇ ਤਾਂ ਇਹ ਆਪਣੀ ਸਕਸੈਸ ਦੱਸਣ ਦੀ ਲਾਈਨ ਹੈ, ਦੱਸਣ ਲਈ ਕਿ ਵੀ ਅਸੀਂ ਇੰਨੇ ਪਾਵਰਫੁਲ ਹਾਂ। ਹੁਣ ਇਹਨਾਂ ਦਾ ਹੀ ਬਲੋਚਾਂ ਦਾ ਇੰਡੀਅਨ ਪ੍ਰੋਕਸੀਜ਼ ਨੇ ਓਵਰਸੀਜ਼ ਜਿਹੜਾ ਹੇਗ ਨੀਦਰਲੈਂਡ ਦੇ ਵਿੱਚ ਇੱਕ ਆਰਗੇਨਾਈਜੇਸ਼ਨ ਫਲੋਟ ਕੀਤੀ ਹੋਈ ਹੈ, ਬਲੋਚ ਨੈਸ਼ਨਲ ਮੂਵਮੈਂਟ, ਉਹਦਾ ਪੂਰਾ ਲੋਗੋ ਬਣਾ ਕੇ ANI ਦੇ ਹੀ ਇਹ ਨਿਊਜ਼ ਹੈ। ਔਰ ਇਹ ਹੈ ਕਿ ਬਲੋਚ ਨੈਸ਼ਨਲ ਮੂਵਮੈਂਟ ਨੀਦਰਲੈਂਡ ਚੈਪਟਰ ਰਿਲੀਜ਼ਸ 6-month ਰਿਪੋਰਟ ਹਾਈਲਾਈਟਸ ਡਿਪਲੋਮੈਟਿਕ ਆਊਟਰੀਚ ਐਂਡ ਡਿਜੀਟਲ ਕੈਂਪੇਨ ਔਨ ਬਲੋਚ ਇਸ਼ੂ। ਹੁਣ ਇਹਨਾਂ ਨੇ ਫੁੱਲ ਫਲੈਜਡ ਫੰਡਿੰਗ ਦੇ ਨਾਲ, ਕਿਉਂਕਿ ਹੇਗ ਨੀਦਰਲੈਂਡ ਜਾਂ ਜਨੀਵਾ ਸਵਿਟਜ਼ਰਲੈਂਡ ਇਹ ਸਾਰੇ ਹਿਊਮਨ ਰਾਈਟ ਕਾਉਂਸਲ ਔਰ ਉਹਦੇ ਨਾਲ ਰਿਲੇਟਡ ਨੇ, ਉੱਥੇ ਇਹ ਉਹਨਾਂ ਨੇ ਆਪਣਾ ਇਹਨਾਂ ਨੂੰ ਬਲੋਚ ਨੈਸ਼ਨਲ ਮੂਵਮੈਂਟ ਖੜੀ ਕੀਤੀ ਹੋਈ ਹੈ।
ਉਹਨਾਂ ਨੇ ਕਿਹਾ ਜੀ ਕਿ 6 ਮਹੀਨੇ 'ਚ ਇਹਨਾਂ ਨੇ ਕੀ ਆਪਣੀ ਪ੍ਰੋਗਰੈਸ ਕੀਤੀ, ਪੋਲੀਟੀਕਲ ਡਿਪਲੋਮੈਟਿਕ ਆਰਗੇਨਾਈਜੇਸ਼ਨਲ ਐਕਟੀਵਿਟੀਜ਼ ਕੀ ਨੇ, ਉਸ ਰਿਪੋਰਟ ਨੂੰ ਪੇਸ਼ ਕੀਤਾ ਔਰ ਉਸ ਦੇ ਵਿੱਚ ਉਹਨਾਂ ਨੇ ਪੂਰਾ ਨਾਂ ਦਿੱਤਾ ਜੀ ਫਲਾਂ ਚੈਪਟਰ ਦਾ ਪ੍ਰੈਜ਼ੀਡੈਂਟ ਸੀ ਉੱਥੇ, ਔਰ ਫਲਾਣਾ ਜੂਨੀਅਰ ਪ੍ਰੈਜ਼ੀਡੈਂਟ, ਫਲਾਣਾ ਜੁਆਇੰਟ ਸੈਕਟਰੀ ਢਿਮਕਾ ਏ ਔਰ ਫਲਾਣਾ ਜਨਰਲ ਸੈਕਟਰੀ। ਔਰ ਉਹਦੇ 'ਚ ਅਸੀਂ ਇਹ ਦੱਸਿਆ ਕਿ ਵੀ ਅਸੀਂ ਕਿੱਥੇ ਕਿੱਥੇ ਪ੍ਰੋਟੈਸਟ ਕੀਤੇ ਨੇ, ਡਿਪਲੋਮੈਟਿਕ ਇੰਗੇਜਮੈਂਟਸ ਕੀ ਨੇ, ਪੈਟੀਸ਼ਨਸ ਕੀ ਨੇ, ਸਟੱਡੀ ਸਰਕਲਸ ਕੀ ਹੋਇਆ, ਅਵੇਅਰਨੈਸ ਕੈਂਪੇਨ ਕੀ ਨੇ, ਔਰ ਇਹ ਜਿਹੜਾ ਨਾਲ ਦੀ ਨਾਲ ਜਿਹੜਾ ਇਸ ਸਾਰੇ ਦਾ ਸਾਡੇ ਉੱਥੇ ਕੀ ਚੱਲ ਰਿਹਾ ਹੈ, ਬਾਹਰ ਬਲੋਚ ਜਿਹੜਾ ਹੈ ਉਹ ਫਾਈਨੈਂਸ਼ੀਅਲ ਰਿਪੋਰਟ ਇਹ ਵੋ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇੰਡੀਅਨ ਖੁਫੀਆ ਏਜੰਸੀਆਂ ਪੂਰੇ ਪ੍ਰੋਫੈਸ਼ਨਲ ਢੰਗ ਨਾਲ ਗਰਾਊਂਡ ਦੇ ਉੱਤੇ ਦਹਿਸ਼ਤਗਰਦੀ ਰਾਹੀਂ ਪਾਕਿਸਤਾਨ ਦੇ ਨੂੰ ਜਿਹੜਾ ਹੈ ਉਹ ਉਲਝਾਉਣ ਦੀ ਲਾਈਨ ਹੈ, ਲੇਕਿਨ ਬਾਹਰ ਵੀ ਇੱਕ ਪੂਰਾ ਨੈਟਵਰਕ ਹੀ ਖੜਾ ਕੀਤਾ ਹੋਇਆ ਹੈ। ਔਰ ਮੈਂ ਕਈ ਵਾਰ ਹੈਰਾਨ ਹੁੰਦਾ ਹਾਂ ਕਿ ਵੀ ਹੁਣ ਮੈਨੂੰ ਈਵਨ ਕਸ਼ਮੀਰੀਆਂ ਦੇ ਹਵਾਲੇ ਨਾਲ ਵੀ ਕੋਈ ਆਰਗੇਨਾਈਜ਼ਡ ਕੋਈ ਲੌਬੀ, ਕੋਈ ਦਫ਼ਤਰ, ਕੋਈ ਉਸ ਲੈਵਲ ਦਾ ਕੰਮ ਇੱਕ ਸਟੇਜ ਦੇ ਉੱਤੇ ਡਾਕਟਰ ਫਾਈ ਐਕਟਿਵ ਸਨ, ਫਿਰ ਉਹਨਾਂ ਦੇ ਨਾਲ ਵੀ ਹਾਦਸਾ ਹੋਇਆ, ਅਮਰੀਕਨ ਉਹਨਾਂ ਦੇ ਪਿੱਛੇ ਪੈ ਗਏ। ਲੇਕਿਨ ਜਦੋਂ ਅਸੀਂ ਈਵਨ ਇਹ ਗੱਲ ਕਹਿੰਦੇ ਹਾਂ ਕਿ ਵੀ ਇਹ ਜਿਹੜਾ ਇੰਡੀਆ ਦਾ ਬਲੋਚਾਂ ਰਾਹੀਂ ਜਾਂ ਤਾਲਿਬਾਨ ਰਾਹੀਂ ਜੇ ਇਹਦਾ ਕੋਈ ਐਂਟੀਡੋਟ ਹੈ, ਜੇ ਭਾਰਤ ਨੂੰ ਜਿਹੜਾ ਹੈ ਉਹ ਸਬਕ ਸਿਖਾਉਣਾ ਹੈ, ਤੇ ਉਹ ਫਿਰ ਖਾਲਿਸਤਾਨ ਦੀ ਮੂਵਮੈਂਟ ਹੈ। ਖਾਲਿਸਤਾਨ ਦੀ ਮੂਵਮੈਂਟ ਦੇ ਨਾਲ ਹੀ ਕਸ਼ਮੀਰ ਵੀ ਜੁੜ ਜਾਂਦਾ ਹੈ। ਕਸ਼ਮੀਰੀਆਂ ਨੂੰ ਆਪਣੇ ਤੌਰ ਦੇ ਉੱਤੇ ਵੀ ਉਹਨਾਂ ਦੀ ਆਜ਼ਾਦ ਕਸ਼ਮੀਰ ਦੀ ਹਕੂਮਤ ਹੈ, ਪਰ ਉਹਨਾਂ ਦੀ ਵੀ ਕੋਈ ਐਕਟੀਵਿਟੀ ਅਦਰ ਦੈਨ ਕਿ ਕੋਈ ਵੰਸ ਇਨ ਏ ਵਾਈਲ ਸਾਲ ਬਾਅਦ ਕੋਈ ਇੱਕ ਅੱਧਾ ਪ੍ਰੋਟੈਸਟ, ਉਹਦੇ 'ਚ ਵੀ ਕੋਈ 150 ਬੰਦੇ ਹੀ ਹੁੰਦੇ ਨੇ। ਸੋ ਪਤਾ ਨਹੀਂ ਜਾਂ ਤਾਂ ਇਸ ਦੀ ਇੰਪੋਰਟੈਂਸ ਦਾ ਅਹਿਸਾਸ ਨਹੀਂ ਹੈ ਜਾਂ ਵਿਲ ਟੂ ਡੂ ਨਹੀਂ ਹੈ। ਲੇਕਿਨ ਭਾਰਤ ਜਿਹੜਾ ਬੜਾ, ਔਰ ਹੁਣ ਜਿਹੜਾ ਲੇਟਲੀ ਭਾਰਤ ਔਰ ਇਜ਼ਰਾਈਲ ਦਾ ਆਪਸੀ ਇੱਕ ਪਲੇਟਫਾਰਮ ਦੇ ਉੱਤੇ, ਪਲੇਟਫਾਰਮ ਦਾ ਤਾਂ ਲੰਮੇ ਸਮੇਂ ਤੋਂ ਹੀ ਸੀ ਪਰ ਹੁਣ ਖੁੱਲ੍ਹ ਕੇ ਸਾਹਮਣੇ ਆ ਗਏ ਨੇ, ਔਰ ਜਿਸ ਅੰਦਾਜ਼ ਦੇ ਵਿੱਚ ਮੋਸਾਦ ਔਰ ਰਾਹ ਉਹ ਸਾਰੇ ਦਾ ਅਲਾਇੰਸ ਹੈ, ਇਹ ਪਾਕਿਸਤਾਨ ਦੇ ਪਾਲਿਸੀ ਮੇਕਰਸ ਨੂੰ, ਲਾਅ ਮੇਕਰਸ ਨੂੰ, ਡਿਸੀਜਨ ਮੇਕਰਸ ਨੂੰ ਐਂਡ ਅਬਵ ਆਲ ਐਸਟੈਬਲਿਸ਼ਮੈਂਟ ਨੂੰ ਇਸ ਨੂੰ ਗੰਭੀਰਤਾ ਨਾਲ ਸੋਚਣਾ ਚਾਹੀਦਾ ਹੈ ਕਿ ਵੀ ਅਦਰਵਾਈਜ਼ ਜਿਸ ਲੈਵਲ ਦੇ ਉੱਤੇ ਸਪਰੈਡ ਆਊਟ ਹੋ ਰਿਹਾ ਹੈ, ਇਹ ਅਜੇ ਤਾਂ ਉਸ ਲੈਵਲ ਦੇ ਉੱਤੇ ਚੈਲੰਜ ਨਜ਼ਰ ਹੀ ਆ ਰਿਹਾ, ਪਰ ਇਹ ਫਿਰ ਬਹੁਤ ਵੱਡਾ, ਜਿਵੇਂ ਮੈਨੂੰ ਕਈ ਵਾਰ ਲੱਗਦਾ ਹੁੰਦਾ ਵੀ ਬੰਗਲਾਦੇਸ਼ ਕੀ ਚੱਲ ਰਿਹਾ, ਜਿਹੜਾ ਉਦੋਂ ਦਾ ਮਸ਼ਰਕੀ ਬੰਗਾਲ ਸੀ, ਉਹ ਜਦੋਂ ਤੱਕ ਰਿਅਲਾਈਜ਼ ਹੋਇਆ ਉਦੋਂ ਤੱਕ ਇਟ ਵਾਸ ਟੂ ਲੇਟ। ਸੋ ਬਾਕੀ ਜੇ ਉਹਨਾਂ ਨੇ ਦੇਖਣਾ ਵੀ ਕੀ ਕਰਨਾ। ਬਿਲਕੁਲ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸੋ ਹੁਣ ਆਪਾਂ ਆਪਣੇ ਰਿਵਿਊਅਰਸ ਦੱਸ ਰਹੇ ਨੇ ਉਹ ਲੈਣ ਜਾ ਰਹੇ ਹਾਂ। ਸੋਲਮਾਲ ਜੀ ਸਾਡੇ ਪਹਿਲੇ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਇਸੇ ਤਰ੍ਹਾਂ ਟੋਨੀ ਟਿੰਸਾ ਜੀ ਵੀ, ਔਰ ਇਸੇ ਤਰ੍ਹਾਂ ਫਿਰ ਸਾਡੇ ਕੋਲ ਜਤਿੰਦਰ ਸਿੰਘ ਜੀ ਵੀ, ਔਰ ਇੰਦਰਪ੍ਰੀਤ ਸਿੰਘ ਜੀ ਵੀ, ਔਰ ਕਮਲਜੀਤ ਸਿੰਘ ਜੀ ਦਾ ਮੈਸੇਜ ਹੈ, ਕਹਿੰਦੇ ਸਿੱਖਸ ਸ਼ੁੱਡ ਲਰਨ ਅਬਾਊਟ देयर enemies from Nitish Kumar incident. How clever are they? One day who was fighting against them and their ideology, now helpless to leave his power politely and happily. और फिर इसी तरह ਨਤੀਸ਼ ਕੁਮਾਰ ਸਭ ਤੋਂ ਲੌਂਗ ਲਾਸਟਿੰਗ ਚੀਫ ਮਿਨਿਸਟਰ ਬਿਹਾਰ ਦਾ ਹੁਣ ਰਾਜ ਸਭਾ 'ਚ ਆ ਗਿਆ, ਆਪਣੇ ਮੁੰਡੇ ਨੂੰ ਡਿਪਟੀ ਚੀਫ ਮਿਨਿਸਟਰ, ਔਰ ਪੂਰਾ ਹਿੰਦੂ ਤਵੀਆਂ ਦਾ ਜਿਹੜਾ ਉਹ ਹੁਣ ਮੈਂ ਕੁੱਤਾ ਵੀ ਬੜਾ ਕੀਮਤੀ ਚੀਜ਼ ਹੁੰਦੀ, ਉਹ ਵੀ ਨਹੀਂ ਮੈਂ ਕਹਿਣਾ ਚਾਹੁੰਦਾ ਜਿਸ ਲੈਵਲ ਤੱਕ ਇਹ ਸਾਰੇ ਚੁੱਕੇ ਹੋਏ ਨੇ ਤਾਕਤ ਦੇ ਲਈ। ਔਰ ਇਸੇ ਤਰ੍ਹਾਂ ਸੁਪਰ ਸਤਵਿੰਦਰ ਸਿੰਘ ਜੀ ਜਿਹੜੇ ਨੇ ਉਹ ਕਹਿੰਦੇ ਯੂ ਹੈਵ ਏ ਵੇ ਆਫ ਮੇਕਿੰਗ ਦਾ ਨਿਊਜ਼ ਫੀਲ ਪ੍ਰੋਫੈਸ਼ਨਲ ਐਂਡ ਰੀਅਲ। ਥੈਂਕ ਯੂ ਫॉर योर ਪ੍ਰੋਫੈਸ਼ਨਲਿਜ਼ਮ ਐਂਡ ਫॉर ਆਲਵੇਜ਼ ਬੀਇੰਗ ਏ ਸੋਰਸ ਆਈ ਕੈਨ ਟਰਸਟ। ਬਹੁਤ ਸ਼ੁਕਰੀਆ ਭਾਈ ਸਾਹਿਬ, ਤੁਸੀਂ ਜਦੋਂ ਇਸ ਤਰ੍ਹਾਂ ਦੇ ਅਲਫਾਜ਼ ਕਹਿੰਦੇ ਹੋ ਤੇ ਐਡਰਨਲਿਨ ਲੈਵਲ ਅਪ ਚਲਾ ਜਾਂਦਾ ਹੈ। ਸਾਡੀ ਕੋਸ਼ਿਸ਼ ਹੁੰਦੀ ਹੈ, ਕਿਉਂਕਿ ਮੇਰਾ ਹਮੇਸ਼ਾ ਇਹ ਮੰਨਣਾ ਹੈ ਕਿ ਸੱਚ ਦਾ ਆਪਣਾ ਭਾਰ ਹੁੰਦਾ ਹੈ, ਔਰ ਜਿਹੜੇ ਸਾਡੇ ਵਿਊਅਰ ਨੇ ਉਹ ਸਿਆਣੇ ਨੇ, ਜਦੋਂ ਉਹਨਾਂ ਦੇ ਸਾਹਮਣੇ ਇਹ ਕੇਸ ਜਾਂਦਾ ਹੈ ਤੇ ਉਹਨਾਂ 'ਚ ਗੁੱਡ ਸੈਂਸ ਪ੍ਰਵੇਲ ਕਰਦੀ ਆ ਇਵੈਂਚੁਅਲੀ, ਔਰ ਉਹ ਠੀਕ ਢੰਗ ਨਾਲ ਕਿਸੇ ਵੀ ਸਿਚੁਏਸ਼ਨ ਨੂੰ ਸਮਝਦੇ ਨੇ। ਇਹੀ ਸਾਡਾ ਯਤਨ ਹੁੰਦਾ। ਬਿਲਕੁਲ, ਨਾਲ ਫਤਿਹ ਬੁਲਾਉਂਦੇ ਨੇ। ਔਰ ਸ਼ਰਦਾ ਸਿੰਘ ਜੀ ਵੀ ਔਰ ਨਾਸਰ ਚੌਧਰੀ ਜੀ ਕਹਿੰਦੇ ਹਾਂਜੀ, ਕਹਿੰਦੇ ਅਜ਼ਰਬਾਈਜਾਨ ਖਾਲਿਸਤਾਨ ਦੀ ਆਜ਼ਾਦੀ ਪ੍ਰਤੀ ਬਹੁਤ ਹਮਦਰਦ ਹੈ। ਹਾਂ, ਪਿੱਛੇ ਕਾਨਫਰੰਸ ਉਹਨਾਂ ਨੇ ਹੋਸਟ ਕੀਤੀ ਔਰ
ਬਹੁਤ ਜ਼ਿਆਦਾ ਉਹਨਾਂ ਦੇ ਸਾਰੇ ਮੀਡੀਆ ਨੇ ਵੀ ਉਹਨੂੰ ਕਵਰ ਕੀਤਾ। ਬਿਲਕੁਲ। ਹੁਣ ਆਪਾਂ USA ਵੱਲ ਜਾਂਦੇ ਆ, ਜਿਹੜੇ TV 84 USA, ਉਹਨਾਂ ਵਿੱਚ ਵੀ ਸਾਡੇ ਕਾਫੀ ਵਿਊਅਰ ਨੇ, ਉਹ ਵੀ ਸਾਨੂੰ ਵਾਚ ਕਰ ਰਹੇ ਨੇ, ਉਹਨਾਂ ਦੇ ਬਹੁਤ ਬਹੁਤ ਸ਼ੁਕਰੀਆ। ਔਰ ਇੰਦਰਜੀਤ ਸੰਧੂ ਜੀ ਵੀ, ਔਰ ਗੁਰਵਿੰਦਰ ਮਾਨ ਜੀ ਵੀ, ਔਰ ਧਰਮ ਸਿੰਘ ਜੀ ਵੀ, ਬਲਵਿੰਦਰ ਸਿੰਘ ਜੀ ਵੀ, ਅਮਰਜੀਤ ਸੈਣੀ ਜੀ ਵੀ, ਔਰ ਫਿਰ ਇਸ ਤਰ੍ਹਾਂ ਸੁਖਜੀਵਨ ਬੱਚੂ ਜੀ ਵੀ, ਸਤਨਾਮ ਸਿੰਘ ਜੀ ਵੀ, ਨੂਪਾ ਜੀ ਆਏ ਨੇ। ਹੁਣ ਤੁਹਾਡਾ ਅਸੀਂ ਮੈਸੇਜ ਪੜ੍ਹਨ ਲੱਗੇ ਆ, ਧਿਆਨ ਨਾਲ ਸੁਣਿਓ ਜੀ। ਨੈਂਸੀ ਬਣਾਉਂਦੀ ਸੀ ਰੀਲਾਂ, ਦੇਖੋ ਕਿਵੇਂ ਸੈਲੀਬ੍ਰਿਟੀ ਬਣਾ ਕੇ ਪੇਸ਼ ਕਰ ਰਹੇ ਨੇ। ਇਹ ਇਨਫੀਰੀਅਰਿਟੀ ਕੰਪਲੈਕਸ ਦੇ ਮਾਰੇ ਲੋਕ ਇਹ ਨਾਮ ਰੱਖਦੇ ਨੇ, ਨੈਂਸੀ ਹੈਨਰੀ ਐਟਸੈਟਰਾ। ਔਰ ਫਿਰ ਇਸ ਤਰ੍ਹਾਂ ਦੇਖੋ ਅਸੀਂ ਮਾਡਰਨ ਹਾਈ ਕਲਾਸ ਆ। ਔਰ ਫਿਰ ਇਸੇ ਤਰ੍ਹਾਂ ਹਾਂਜੀ ਨਹੀਂ, ਨਾਟ ਓਨਲੀ ਦੈਟ, ਜਿਵੇਂ ਪਹਿਲਾਂ ਵੀ ਇੱਕ ਹਾਦਸਾ ਹੋਇਆ ਇਸ ਕਿਸਮ ਦੀ, ਅਸਲ 'ਚ ਇਹ ਇੱਕ ਜਿੰਨੀ ਤੁਸੀਂ ਵਲਗੈਰਿਟੀ ਜਾਂ ਅਬਿਊਸਿਵ ਹੁੰਦੇ ਹੋ, ਅੱਗੋਂ ਹੀ ਆਪਣੇ ਲੋਕ ਸ਼ੇਅਰ ਕਰੀ ਜਾਂਦੇ ਨੇ, ਭਾਵੇਂ ਗਾਲਾਂ ਵੀ ਕੱਢੀ ਜਾਣਗੇ, ਉਹਨਾਂ ਦੇ ਵਿਊ ਵੱਧਦੇ ਜਾਂਦੇ ਨੇ, ਪੈਸੇ ਬਣਦੇ ਨੇ। ਸੋ ਇਹ ਇੱਕ ਟ੍ਰੈਂਡ, ਔਰ ਬਹੁਤ ਸਾਰੀਆਂ ਇਹਨਾਂ 'ਚੋਂ ਜਿਹੜੀਆਂ ਇਸ ਕਿਸਮ ਦਾ ਵਲਗਰ ਕੰਟੈਂਟ ਔਰ ਅਬਿਊਸਿਵ ਕੰਟੈਂਟ ਪ੍ਰੋਡਿਊਸ ਕਰਨ ਵਾਲੀਆਂ ਔਰਤਾਂ ਨੇ, ਉਹ ਹਿੰਦੂ ਬੈਕਗਰਾਊਂਡ ਦੀਆਂ ਨੇ, ਪਰ ਇਸ ਨੂੰ ਉਹ ਸ਼ਰਾਰਤ ਕਰਕੇ ਕਿਸੇ ਦੇ ਨਾਂ ਨਾਲ ਜਿਹੜਾ ਉਹ ਗਰੇਵਾਲ ਲਾ ਦਿੱਤਾ, ਕਿਸੇ ਦੇ ਨਾਂ ਨਾਲ ਗਿੱਲ ਲਾ ਦਿੱਤਾ, ਕੋਈ ਕੌਰ ਬਣ ਗਈ। ਇਹ ਹੈ ਨਹੀਂ ਇਹ ਸਾਰੇ। ਹੁਣ ਇਸ ਦਾ ਨਾਮ ਵੀ ਜਿਹੜਾ ਹੈ ਪਤਾ ਨਹੀਂ ਕਿੰਨਾ ਠੀਕ ਹੈ, ਅਗਨੀਹੋਤਰੀ ਇਹਦਾ ਹੈ। ਹੁਣ ਅਗਨੀਹੋਤਰੀ ਸੋਲਿਡ ਬ੍ਰਾਹਮਣ ਲੁਧਿਆਣਾ, ਔਰ ਉਹਦੀ ਮਾਂ ਦਾ ਇੰਟਰਵਿਊ ਕਿਤੇ ਕੋਈ ਦੱਸ ਰਿਹਾ ਸੀ, ਕਹਿੰਦਾ ਵੀ ਸਿਰ ਐ ਮੁੰਨਿਆ ਜਿਵੇਂ ਭੇਡ ਦਾ ਮੁੰਨਿਆ ਹੁੰਦਾ, ਵੀ ਜੇ ਮਾਂ ਹੀ ਇੱਦਾਂ ਦੀ ਹੈ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਇਹ ਸਾਰੇ ਜਿਹੜੇ ਨੇ ਡੈਲੀਬਰੇਟਲੀ ਸਿੱਖਾਂ ਨੂੰ ਨੈਤਿਕਤਾ ਤੋਂ ਡੇਗਣ ਲਈ ਵੀ ਇਸ ਕਿਸਮ ਦੇ ਨੂੰ ਇਸਤੇਮਾਲ ਕਰਦੇ ਨੇ। ਔਰ ਜ਼ਾਹਰ ਹੈ ਕਿ ਵੀ ਹੁਣ ਜਿਵੇਂ ਉਹਨੂੰ 3 ਸਟੋਰੀਆਂ ਟ੍ਰਿਬਿਊਨ ਤੋਂ ਲੈ ਕੇ ਔਰ ਵੱਡੇ ਮੀਡੀਆ 'ਚ ਨੇ, ਕਿ ਜਿਵੇਂ ਕੋਈ ਬਹੁਤ ਵੱਡਾ ਜਿਹੜਾ ਉਹ ਕੰਮ ਜਿਹੜਾ ਉਹ ਸੀ, ਇਹ ਸ਼ਖਸੀਅਤ ਜਿਹਦਾ ਅੰਤ ਹੋਇਆ ਇਹਨਾਂ ਦਾ ਹੀ ਕ੍ਰੀਏਟ ਕੀਤਾ ਹੁੰਦਾ, ਇਹਨਾਂ ਨੇ ਕੰਮ ਕਰ ਦਿੱਤਾ, ਕਿਉਂਕਿ ਇਹਨਾਂ ਨੂੰ ਲੱਗਦਾ ਕਿ ਵੀ ਇਹ ਹੁਣ ਜਦੋਂ ਦਾ, ਔਰ ਪਿਛਲੇ ਪੀਰੀਅਡ ਤੋਂ ਉਹਦਾ ਹੀ, ਜਿਵੇਂ ਮੈਂ ਤਾਂ ਨਹੀਂ ਕਦੇ ਮੋਨੀਟਰ ਕੀਤਾ ਉਹਨੂੰ, ਲੇਕਿਨ ਜਿਹੜੀਆਂ ਹੋਰ ਲਿਖਤਾਂ ਨੇ ਕਿ ਵੀ ਅੱਜ ਕੱਲ੍ਹ ਰਾਧਾ ਸਵਾਮੀਆਂ ਦੇ ਬਾਬੇ 'ਤੇ ਲੱਗੀ ਹੋਈ ਸੀ ਕਿ ਬਈ ਕੀ ਐਂ ਤੇ ਉਹ, ਤੇ ਉਹਨਾਂ ਨੂੰ ਲੱਗਾ ਕਿ ਬਈ ਇਹ ਹੁਣ ਕੁੱਤਾ ਜਿਹੜਾ ਹਲਕ ਗਿਆ, ਮਾਲਕ ਦੀ ਲਾਤੀ ਫੜ ਲਈ ਹੈ। ਸੋ ਬਿਲਕੁਲ। ਜਗਪਾਲ ਜੀ ਵੀ, ਔਰ ਇਸੇ ਤਰ੍ਹਾਂ ਕਾਲਾ ਸਿੰਘ ਜੀ ਵੀ, ਔਰ ਬਿੱਲਾ ਮੋਹਨ ਜੀ ਵੀ, ਰਾਜਵਿੰਦਰ ਕੌਰ ਜੀ ਵੀ, ਔਰ ਇਸੇ ਤਰ੍ਹਾਂ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਜਗਦੇਵ ਸਿੰਘ ਜੀ ਵੀ, ਔਰ ਫਿਰ ਇਸ ਤਰ੍ਹਾਂ ਕੁਲਵਿੰਦਰ ਸਿੰਘ ਜੀ ਵੀ, ਸੁਪਰ ਸਤਵਿੰਦਰ ਇੱਧਰ ਵੀ ਆਏ ਨੇ। ਔਰ ਫਿਰ ਇਸ ਤਰ੍ਹਾਂ ਕੁਲਦੀਪ, ਬਹੁਤ ਚੰਗੀ ਗੱਲ ਹੈ, ਦੋਵੇਂ ਪਾਸੇ ਹਾਜ਼ਰੀ ਲਵਾਉਂਦੇ ਨੇ। ਔਰ ਇਸੇ ਤਰ੍ਹਾਂ ਕੁਲਦੀਪ ਜੀ, ਔਰ ਫਿਰ ਇਸੇ ਤਰ੍ਹਾਂ ਨੂਪਾ ਜੀ ਫਿਰ ਕਹਿੰਦੇ ਨੇ ਕਿ ਜਿਸ ਬੰਦੇ ਨੇ ਇਹ ਕਿਹਾ ਸੀ ਅਸੀਂ ਤੁਹਾਡਾ ਕਹਿੰਦੇ ਔਰਤਾਂ ਨੂੰ ਕੌਫਨ ਕਰਕੇ ਇਹੋ ਜਿਹੀ ਕਹਿੰਦੇ ਬਰੀਡ ਪੈਦਾ ਕਰਾਂਗੇ ਤੇ ਜੋ ਭਾਰਤ ਦੇ ਲਾਇਲ ਹੋਣ। ਸੋ ਬੰਦਾ ਕਿੰਨਾ ਗਿਰਿਆ ਹੈ, ਇਹਨਾਂ ਦਾ ਅਸਲੀ ਚਿਹਰਾ ਹੈ। ਉਹਨਾਂ ਫੌਜੀ ਬ੍ਰਿਗੇਡੀਅਰ ਸੀ, ਸਰਵਿੰਗ ਬ੍ਰਿਗੇਡੀਅਰ, ਔਰ ਪਬਲਿਕਲੀ ਉਦੋਂ ਹਿਊਮਨ ਰਾਈਟਸ ਬਾਡੀ ਨੇ ਐਗਜ਼ੈਕਟਲੀ ਇਸ ਜਿਹੜੀ ਘਟਨਾ ਨੂੰ ਉਹਨਾਂ ਨੇ ਰਿਕਾਰਡ ਕੀਤਾ ਹੋਇਆ ਉਸ ਪੀਰੀਅਡ। ਬਿਲਕੁਲ। ਸੁਖਵਿੰਦਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਬਲਵਿੰਦਰ ਕੁਲਾਰ ਜੀ ਵੀ, ਔਰ ਸਭ ਦਾ ਬਹੁਤ ਬਹੁਤ ਸ਼ੁਕਰੀਆ। ਸੋ ਇਸ ਤਰ੍ਹਾਂ ਆਪਣੀ ਮਿਊਜ਼ਿਕ ਲੈਣੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV84.tv ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸਲਾਹਿਆ ਦਿਓ। ਦੇਖਦੇ ਰਹੋ TV84। ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।